ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 21 ਅਗਸਤ 2025 6 ਭਾਦੂ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਕੈਨੇਡਾ ਤੋਂ ਜਸਵਿੰਦਰ ਸਿੰਘ ਮੰਡੇਰ ਐਂਡ ਫੈਮਿਲੀ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਔਰ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨੀ ਕਹੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵਿੰਦਰ ਸਿੰਘ ਮੰਡੇਰ ਐਂਡ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਇਹ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਇਸ ਵੇਲੇ ਪੂਰੀ ਤਰ੍ਹਾਂ ਅਮਰੀਕਾ ਦੀ ਦਾੜ ਥੱਲੇ ਆਇਆ ਹੋਇਆ ਹੈ ਔਰ ਭਾਰਤ ਤੇ ਅਮਰੀਕਾ ਨੇ 25% ਟੈਰਿਫ ਦੇ ਨਾਲ ਰੂਸ ਤੋਂ ਤੇਲ ਖਰੀਦਣ ਲਈ 25% ਹੋਰ ਜੁਰਮਾਨਾ ਠੋਕਿਆ ਹੋਇਆ ਹੈ। ਸੋ ਅਮਰੀਕਾ ਵਿਚਲੇ ਕੁਝ ਭਾਰਤ ਪੱਖੀ ਸਿਆਸਤਦਾਨਾਂ ਵੱਲੋਂ ਭਾਰਤ ਨਾਲ ਨਰਮੀ ਵਰਤਣ ਦੀ ਵਕਾਲਤ ਵੀ ਕੀਤੀ ਜਾ ਰਹੀ ਹੈ ਔਰ ਜਿਨ੍ਹਾਂ ਵਿੱਚ ਸਾਬਕਾ ਗਵਰਨਰ ਨਿੱਕੀ ਹੇਲੀ ਵੀ ਸ਼ਾਮਲ ਹੈ। ਸੋ ਇਹਨਾਂ ਸਭ ਨੂੰ ਮੂੰਹ ਤੇ ਜਵਾਬ ਦੇਂਦਿਆਂ ਵਾਈਟ ਹਾਊਸ ਦੇ ਟ੍ਰੇਡ ਐਡਵਾਈਜ਼ਰ ਪੀਟਰ ਨਵਾਰੋਵਾ ਨੇ ਕਿਹਾ ਹੈ ਕਿ ਭਾਰਤ ਦੀ ਵਜ੍ਹਾ ਕਰਕੇ ਹੀ ਯੂਕਰੇਨ ਵਿੱਚ ਖੂਨ ਖਰਾਬਾ ਹੋ ਰਿਹਾ ਹੈ। ਸੋ ਪੀਟਰ ਨਵਾਰੋਵਾ ਨੇ ਕਿਹਾ ਹੈ ਕਿ ਰੂਸ ਨਾਲੋਂ ਵਿੱਥ ਕਰਨ ਦੀ ਥਾਂ ਹੁਣ ਭਾਰਤ ਚੀਨ ਵੱਲ ਝੁਕਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੱਲ ਦਾ ਪ੍ਰੋਗਰਾਮ ਨਾ ਕਰ ਸਕਣ ਲਈ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਜੀ। ਜਿਵੇਂ ਅੱਜ ਦੀ ਸਪਾਂਸਰਸ਼ਿਪ ਸਰ ਜਸਵਿੰਦਰ ਸਿੰਘ ਮੰਡੇਰ ਉਹਨਾਂ ਦੇ ਪਰਿਵਾਰ ਵੱਲੋਂ ਹੈ। ਵੈਸੇ 15 ਅਗਸਤ ਜਿਸ ਦਿਨ ਅਸੀਂ ਟੋਰਾਂਟੋ ਦੇ ਵਿੱਚ ਸੀ ਗੁਰਦੁਆਰਾ ਸਾਹਿਬ ਡਿਕਸੀ ਗੁਰੂ ਘਰ 'ਚ ਸਰ ਜਸਵਿੰਦਰ ਸਿੰਘ ਮੰਡੇਰ ਉਹਨਾਂ ਦੇ ਸਪੁੱਤਰ ਡਾਕਟਰ ਗੁਰਜੀਤ ਸਿੰਘ ਉਹਨਾਂ ਦਾ ਆਨੰਦ ਕਾਰਜ ਸੀ। ਉਸ ਬਾਰੇ ਅਸੀਂ ਕਾਫੀ ਵੇਰਵੇ ਨਾਲ ਆਪਣੇ ਜਿਹੜਾ ਪ੍ਰੋਗਰਾਮ ਅਸੀਂ ਪਰਸੋਂ ਕੀਤਾ ਉਸ 'ਚ ਜ਼ਿਕਰ ਵੀ ਕੀਤਾ ਸੀ ਔਰ ਬਹੁਤ ਸਾਰੀਆਂ ਜਿਹੜੀਆਂ ਹੋਰ ਡਿਵੈਲਪਮੈਂਟ ਸੀ ਉਹਦੇ ਨਾਲ ਵੀ ਚਰਚਾ ਸੀ। ਲੇਕਿਨ ਉਹਨਾਂ ਵੱਲੋਂ ਜਿਸ ਦਰਿਆਦਿਲੀ ਦੇ ਨਾਲ ਟੀਵੀ 84 ਦੀ ਮਦਦ ਕੀਤੀ ਗਈ ਮੈਨੂੰ ਇਹ ਲੱਗਾ ਕਿ ਵੀ ਉਹਨਾਂ ਨੂੰ ਇੰਡੀਪੈਂਡੈਂਟਲੀ ਰੈਕਗਨਾਈਜ਼ ਕਰਨਾ ਵੀ ਇੰਪੋਰਟੈਂਟ ਹੈ ਕਿਉਂਕਿ ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਖਿੱਚ ਸੀ ਜਿਵੇਂ ਉਹਨਾਂ ਨੇ ਇਸ ਕਾਰ 'ਚ ਆਉਣ ਲਈ ਸਾਨੂੰ ਜਿਹੜਾ ਉਹ ਇਨਵਾਈਟ ਕੀਤਾ ਇਹਦੇ ਬਾਵਜੂਦ ਕਿ ਅਸੀਂ ਇੱਕ ਵਾਰ ਨਾ ਕਰ ਦਿੱਤੀ ਲੇਕਿਨ ਉਹਨਾਂ ਦਾ ਔਰ ਇਹੀ ਨਹੀਂ ਉਹਨਾਂ ਦਾ ਸਮੁੱਚਾ ਪਰਿਵਾਰ ਉਹਨਾਂ ਦੇ ਘਰੋਂ ਭੈਣ ਜੀ ਬੇਟਾ ਜਿਨ੍ਹਾਂ ਦਾ ਆਨੰਦ ਕਾਰਜ ਸੀ ਬੇਟੀ ਜਿਵੇਂ ਆ ਕੇ ਉਹਨਾਂ ਨੇ ਆਪਣਤ ਨਾਲ ਜਿਹੜਾ ਉਹ ਜਦੋਂ ਅਸੀਂ ਪਹੁੰਚੇ ਹੀ ਹਾਂ ਮਿਲਣੀ ਦੇ ਵੇਲੇ ਤੇ ਇਹ ਆਪਣੇ ਆਪ 'ਚ ਸੀ ਕਿ ਵੀ ਉਹਨਾਂ ਨੂੰ ਕਿੰਨਾ ਚਾਅ ਹੋਇਆ ਵੀ ਅਸੀਂ ਸ਼ਮੂਲੀਅਤ ਕੀਤੀ। ਹਾਲਾਂਕਿ ਸਾਡੇ ਲਈ ਉਹ ਵੀ ਇੱਕ ਪਲੇਟਫਾਰਮ ਸੀ ਜਦੋਂ ਕਿ ਦੋਨੋਂ ਪਰਿਵਾਰ ਮੰਡੇਰ ਪਰਿਵਾਰ ਔਰ ਖਹਿਰਾ ਪਰਿਵਾਰ ਉਹਨਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਮਿਲਣ ਗਿਲਣ ਵਾਲੇ ਸੀ ਉਹ ਦੀਵਾਨ ਦਾ ਹਿੱਸਾ ਸੀ। ਤੇ 15 ਅਗਸਤ ਦਾ ਮੌਕਾ ਹੋਏ ਔਰ ਇੱਕ ਸੈਲੈਕਟਿਵ ਵੱਡੀ ਗੈਦਰਿੰਗ ਹੋਏ। ਸੋ ਜ਼ਾਹਰ ਹੈ ਜਿਹੜਾ ਮੈਸੇਜ ਅਸੀਂ ਕਿਤੇ ਹੋਰ ਵੀ ਦੇਣਾ ਸੀ ਉਹ ਇੱਕ ਪਲੇਟਫਾਰਮ ਵੀ ਸੀ ਔਰ ਉਸੇ ਸ਼ਾਮ ਜਿਹੜਾ ਕਮਿਊਨਿਟੀ ਹਾਲ ਦੇ ਵਿੱਚ ਪ੍ਰੋਗਰਾਮ ਹੋਇਆ ਜਿਹਦੇ 'ਚ
TV 84 ਦੀਆਂ 2 ਐਪਸ ਲਾਂਚ ਕੀਤੀਆਂ ਗਈਆਂ, ਵੈਬਸਾਈਟ ਲਾਂਚ ਕੀਤਾ ਗਿਆ, ਉਹ ਵੀ ਸਾਨੂੰ ਇੱਕ ਮੌਕਾ ਮਿਲਿਆ। ਔਰ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਦਰਸ਼ਕ ਬੈਕਗਰਾਉਂਡ ਦੇ ਵਿੱਚ ਪਿਕਚਰਸ ਵੀ ਦੇਖ ਰਹੇ ਨੇ, ਬੜੀ ਖੂਬਸੂਰਤ ਜੋੜੀ ਹੈ। ਸਿੱਖੀ ਸਰੂਪ ਚ ਕਮਿਟਡ ਪੰਥਕ ਵੈਲਿਊਜ਼ ਔਰ ਪੂਰਨ ਗੁਰਮਤ ਮਰਿਆਦਾ ਅਨੁਸਾਰ ਜਿਹੜਾ ਆਨੰਦ ਕਾਰਜ ਹੋਇਆ। ਅਸੀਂ ਇੱਕ ਵਾਰ ਫੇਰ ਜਿੱਥੇ ਮੰਡੇਰ ਫੈਮਿਲੀ, ਖਹਿਰਾ ਫੈਮਿਲੀ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਗੁਰੂ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ ਕਿ ਇਹ ਜਦੋਂ ਅਸੀਂ ਲੈਗੇਸੀ ਦੀ ਗੱਲ ਕਰਦੇ ਹਾਂ, ਜਿਹੜੀ ਜਨਰੇਸ਼ਨ ਪਿਛਲੇ 40 ਸਾਲਾਂ ਤੋਂ ਜਿਨ੍ਹਾਂ ਨੇ ਭਾਰਤੀ ਜ਼ੁਲਮਾਂ ਨੂੰ ਦੇਖਿਆ, ਉਹ ਤਾਂ ਉਹਨਾਂ 'ਚੋਂ ਪੰਥ ਪ੍ਰਸਤ ਖਲੋਤੇ। ਪਰ ਇਹ ਫਖਰ ਔਰ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਅਗਲੀ ਜਨਰੇਸ਼ਨ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਜੰਮੀ ਪਲੀ ਔਰ ਉਹਨਾਂ ਨੇ ਹਾਈਐਸਟ ਐਜੂਕੇਸ਼ਨ ਲੈ ਕੇ ਆਪਣੇ ਕਰੀਅਰਸ ਦੇ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ, ਉਹ ਵੀ ਖਾਲਿਸਤਾਨ ਦੇ ਕੌਜ਼ ਦੇ, ਪੰਥਕ ਕੌਜ਼ ਦੇ ਝੰਡਾ ਬਰਦਾਰ ਬਣਦੇ ਨੇ। ਸੋ ਇੱਕ ਵਾਰ ਫੇਰ ਮੰਡੇਰ ਫੈਮਿਲੀ, ਖਹਿਰਾ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ। ਗੱਲ ਕਿਉਂਕਿ ਅਲਟੀਮੇਟਲੀ ਵਿਸ਼ਾ ਤਾਂ ਉਹੀ ਹੁੰਦਾ ਹੈ, ਟੌਪਿਕ ਆਫ ਡਿਸਕਸ਼ਨ ਵੀ ਉਹੀ ਹੋਏਗਾ ਜਿਹੜਾ ਪਾਰਟ ਚੱਲ ਰਿਹਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਬੜੀ ਹਾਈ ਪ੍ਰੋਫਾਈਲ ਮੀਟਿੰਗ ਪ੍ਰੈਜ਼ੀਡੈਂਟ ਟਰੰਪ ਔਰ ਪੁਤਿਨ ਦੇ ਵਿਚਾਲੇ ਅਲਾਸਕਾ ਦੇ ਵਿੱਚ ਹੋਈ, ਜਿਸ ਤੋਂ ਹਾਲਾਂ ਪਹਿਲਾਂ ਬਹੁਤਿਆਂ ਨੂੰ ਬਹੁਤ ਸਾਰੀਆਂ ਹੋਪ ਸਨ, ਪਰ ਐਨ ਜਿਉਂ-ਜਿਉਂ ਡੇਟ ਨੇੜੇ ਆਉਂਦੀ ਗਈ, ਈਵਨ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਲੱਗਾ ਕਿ ਵੀ ਇਹ ਨਾ ਹੋਏ ਕਿ ਇੰਨੀਆਂ ਹੋਪਸ ਨੇ ਔਰ ਉਹ ਜਿਹੜੀਆਂ ਨੇ ਉਹਨਾਂ 'ਚੋਂ ਕੁਛ ਨਿਕਲੇ ਨਾ। ਸੋ 1-2 ਦਿਨ ਪਹਿਲਾਂ ਹੀ ਜਿਹੜੀ ਟੋਨ ਡਾਊਨ ਵੀ ਹੋ ਗਿਆ ਸੀ, ਉਸ ਤੋਂ ਇਹ ਅੰਦਾਜ਼ਾ ਸੀ। ਹਾਲਾਂ ਜਿਹੜੀਆਂ ਆਪਟਿਕਸ ਸੀ ਉਸ ਮੀਟਿੰਗ ਦੀਆਂ, ਜਿਵੇਂ ਕਿ ਉਤਰ ਕੇ ਪੁਤਿਨ ਉਸ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਆਏ ਜਿਸ ਗੱਡੀ ਦੇ ਵਿੱਚੋਂ ਆਏ, ਔਰ ਬਾਕੀ ਤਾਂ ਕਿਉਂਕਿ ਏਡਸ ਦੂਜੇ ਤੀਜੇ ਹੁੰਦੇ ਨੇ, ਉਹਨਾਂ ਦੀ ਪ੍ਰੈਜ਼ੈਂਸ ਹੁੰਦਾ, ਸੋ ਦੋਨਾਂ ਨੂੰ 1-to-1 ਵੀ ਗੱਲਬਾਤ ਦਾ ਮੌਕਾ ਮਿਲਿਆ। ਔਰ ਜਿਵੇਂ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਿਹੜੀ ਹੈ ਉਹ ਇੱਕ ਤੁਹਾਨੂੰ ਬੋਨ ਹੋਮੀ ਨਜ਼ਰ ਆਈ, ਕੋਈ ਹੌਸਟਿਲਿਟੀ ਨਹੀਂ ਸੀ। ਔਰ ਇਹ ਵੀ ਨਹੀਂ ਹੈ ਕਿ ਵੀ ਇਸ ਨਾਲ ਐਂਡ ਹੋਇਆ ਕਿ ਵੀ ਕੁਛ ਨਹੀਂ ਹੋਇਆ ਜਾਂ ਅੱਗੋਂ ਨਹੀਂ ਹੈ। ਔਰ ਉਹਦਾ ਤੱਤ ਸਾਰ ਹੀ ਸੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਨੈਕਸਟ ਮੀਟਿੰਗ ਜਿਹੜੀ ਹੈ ਉਹ ਜ਼ੈਲੈਂਸਕੀ ਦੇ ਨਾਲ ਹੋਏਗੀ, ਪੁਤਿਨ ਦੀ। ਔਰ ਇਹ ਵੀ ਹੋਇਆ ਉਸੇ ਦੌਰਾਨ। ਉਸ ਤੋਂ ਫੌਰਨ ਬਾਅਦ ਜ਼ੈਲੈਂਸਕੀ ਔਰ ਯੂਰਪੀਅਨ ਯੂਨੀਅਨ ਦੇ ਲੀਡਰ, ਜਿਨ੍ਹਾਂ ਦੇ ਵਿੱਚ ਜਿਹੜੇ ਈਵਨ UK ਦੇ ਪ੍ਰਾਈਮ ਮਿਨਿਸਟਰ ਸਟੈਮਰ ਵੀ ਸ਼ਾਮਲ ਸੀ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਕਿਉਂਕਿ ਜਦੋਂ 1-to-1 ਮੀਟਿੰਗ ਹੋਣ ਜਾ ਰਹੀ ਸੀ ਪੁਤਿਨ ਔਰ ਟਰੰਪ ਦੀ, ਇੱਕ ਫੀਅਰ ਜਿਹੜਾ ਯੂਕਰੇਨੀਅਨਸ ਵੱਲੋਂ ਖਾਸ ਤੌਰ 'ਤੇ ਔਰ ਯੂਰਪੀਅਨ ਯੂਨੀਅਨ ਵੱਲੋਂ ਆਮ ਤੌਰ 'ਤੇ ਇਹ ਪ੍ਰਗਟਾਇਆ ਜਾ ਰਿਹਾ ਸੀ ਕਿ ਭਾਈ ਜਿਨ੍ਹਾਂ ਬਾਰੇ ਗੱਲ ਹੋਣੀ ਹੈ, ਜਿਨ੍ਹਾਂ ਦੀ ਕਿਸਮਤ ਜੁੜੀ ਹੋਈ ਹੈ, ਉਹ ਤਾਂ ਹਿੱਸਾ ਹੀ ਨਹੀਂ ਨੇ। ਕਿਤੇ ਇਹ ਨਾ ਹੋਏ ਜੇ ਕਿ ਇਸ ਕਿਸਮ ਦੀ ਲਾਈਨ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਜਿਹੜਾ ਇਲਾਕਾ ਜਿਹਦੇ ਕੋਲ ਆ ਉਹ ਰੱਖੇ, ਔਰ ਨੈਟੋ ਦੀ ਮੈਂਬਰਸ਼ਿਪ ਵੀ ਨਹੀਂ, ਉਹਨਾਂ ਨੂੰ ਤਾਂ ਇਹ ਸੀ ਕਿ ਵੀ ਇਹ ਤਾਂ ਰੂਸ ਦੀਆਂ ਟਰਮਸ ਦੇ ਉੱਤੇ ਹੀ ਜਿਹੜਾ ਗੱਲ ਕਰਨ ਵਾਲੀ ਜਿਹੜਾ ਹੈ ਉਹ ਸਮਝੌਤਾ ਨਹੀਂ ਹੈ, ਇਹ ਸਰੈਂਡਰ ਹੋਏਗਾ। ਸੋ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਬਹੁਤ ਵਾਰ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਵੀ ਅਨਪ੍ਰੈਡਿਕਟੇਬਲ ਨੇ ਜਾਂ ਦੂਜੇ ਨੇ, ਮੈਨੂੰ ਲੱਗਦਾ ਵੀ ਬਹੁਤ ਕੈਲਕੂਲੇਟਡ ਉਹਨਾਂ ਦਾ ਮੂਵ ਹੁੰਦਾ ਹੈ। ਉਹ ਇੱਕ ਹੋਪ ਵੀ ਜਨਰੇਟ ਕਰਦੇ ਨੇ, ਪਰ ਨਾਲ ਦੀ ਨਾਲ ਥ੍ਰੈਟ ਵੀ ਬਰਾਬਰ ਹੁੰਦੀ ਹੈ। ਫਿਰ ਵਿਚਾਲੇ ਜੇ ਆ ਕੇ ਉਸ 'ਚੋਂ ਕੋਈ ਨਾ ਕੋਈ ਰਾਹ ਨਿਕਲਦਾ ਹੈ। ਔਰ ਇਹ ਅਸੀਂ ਦੇਖ ਸਕਦੇ ਹਾਂ ਕਿ ਪੁਤਿਨ ਤੋਂ ਬਾਅਦ ਜਦੋਂ ਜ਼ੈਲੈਂਸਕੀ ਔਰ ਦੂਸਰੇ ਆਏ, ਉਸ ਵੇਲੇ ਵੀ ਟਰੰਪ ਨੇ ਜਿਵੇਂ ਜ਼ੈਲੈਂਸਕੀ ਨੂੰ ਉਹਦੀ ਪਹਿਲੀ ਵਿਜ਼ਿਟ ਵੇਲੇ ਵਾਈਟ ਹਾਊਸ ਦੇ ਵਿੱਚ ਜਿਹੜਾ ਉਹ ਆਲਮੋਸਟ ਜਿਹਨੂੰ ਬੇਇੱਜ਼ਤ ਕਰਨਾ ਬਹੁਤਿਆਂ ਨੇ ਕਿਹਾ ਕੀਤਾ ਸੀ, ਇਸ ਵਾਰ ਉਸ ਦੇ ਸੂਟ ਪਹਿਨਣ ਤੋਂ ਲੈ ਕੇ ਉਸ ਦੇ ਓਵਰਆਲ ਵਿਹਾਰ ਜਾਂ ਦੂਸਰੇ ਪ੍ਰਤੀ, ਉਹ ਵੀ ਬੜਾ ਲਾਈਟ ਹਾਰਟਡਲੀ ਉਹਨੇ ਜਿਹੜਾ ਇਹ ਸਾਰੇ ਨੂੰ ਹੈਂਡਲ ਕੀਤਾ, ਮੀਡੀਆ ਨੂੰ ਵੀ ਹੈਂਡਲ ਕੀਤਾ। ਇੱਕ ਫਰੈਂਡਲੀ ਐਨਵਾਇਰਨਮੈਂਟ ਸੀ। ਪਰ ਇਸ ਸਾਰੇ ਦੇ ਵਿੱਚ ਜੇ ਅਸੀਂ ਇਹ ਦੇਖਣਾ ਹੋਏ, ਹਾਲਾਂ ਜਿਹੜੀਆਂ ਅੱਜ ਦੀਆਂ ਖਬਰਾਂ ਨੇ ਦੋਨੋਂ ਪਾਸਿਓਂ ਹੀ ਬੜੀਆਂ ਅਫਸੋਸ ਵਾਲੀਆਂ। ਇੱਕ ਪਾਸੇ ਇਜ਼ਰਾਈਲ ਨੇ ਗਜ਼ਾ ਦੇ ਵਿੱਚ, ਗਜ਼ਾ ਸਿਟੀ ਦਾ ਪੂਰਾ ਧਾਵਾ ਬੋਲਿਆ ਹੋਇਆ, 1 ਲੱਖ ਫੌਜ ਪਹਿਲਾਂ ਹੀ ਲਾਈ ਹੋਈ ਸੀ, 50,000 ਕਿ ਕਿੰਨੇ ਜਿਹੜੇ ਉਹਨਾਂ ਦੇ ਰਿਜ਼ਰਵ ਨੇ ਉਹ ਵੀ ਜਿਹੜੇ ਨੇ ਉਹਨਾਂ ਨੂੰ ਵੀ ਉੱਥੇ ਲੈ ਆਂਦਾ, ਔਰ ਲੋਕਾਂ 'ਚ ਹਫਤਾ ਜਿਹੜੀ ਹੈ ਉਹ ਉਹਨਾਂ 'ਚ ਭਗਦੜ ਮਚੀ ਹੋਈ ਹੈ। ਔਰ ਬੁਰੀ ਤਰ੍ਹਾਂ ਕਿੰਨੇ ਮਾਰੇ ਜਾਣਗੇ, ਕਿੰਨੇ ਮਾਰੇ ਜਾ ਰਹੇ ਨੇ। ਦੂਜੇ ਪਾਸੇ ਇਹ ਵੀ ਖਬਰਾਂ ਹੁੰਦੀਆਂ ਜੀ ਹਮਾਸ ਦੇ ਨਾਲ ਸੀਜ਼ ਫਾਇਰ ਦਾ ਜਿਹੜਾ ਉਹ ਮੰਨ ਗਿਆ, ਹਮਾਸ ਮੰਨ ਗਿਆ ਹੁਣੇ, ਲੇਕਿਨ ਇਹ ਲੌਂਗ ਟਰਮ ਜਿਹੜਾ ਏਜੰਡਾ ਹੈ ਕਿ ਬਈ ਇਹਨੂੰ ਖਾਲੀ ਕਰਵਾਓ ਔਰ ਉੱਥੇ ਜਿਹੜਾ ਉਹ ਇਜ਼ਰਾਈਲ ਦਾ ਕਬਜ਼ਾ, ਇਹੀ ਹਾਲ ਵੈਸਟ ਬੈਂਕ 'ਚ ਸੈਟਲਮੈਂਟਸ ਦੇ ਹਵਾਲੇ ਨਾਲ ਵੀ ਹੈ। ਲੇਕਿਨ ਦੂਸਰੇ ਔਰ ਇਹ ਇਸ ਵੇਲੇ ਅਮਰੀਕਨ ਰਡਾਰ ਦੇ ਉੱਤੇ ਤੁਹਾਨੂੰ ਕੋਈ ਅਮਰੀਕਨ ਨੇਤਾ
ਜਾਂ ਵਾਈਟ ਹਾਊਸ ਦੀ ਸਪੋਕਸਪਰਸਨ ਜਾਂ ਕੋਈ ਗਜ਼ਾ ਦੇ ਉੱਤੇ ਗੱਲ ਕਰਦਾ ਨਹੀਂ ਮਿਲਦਾ। ਲੇਕਿਨ ਕਿਉਂਕਿ ਯੂਕਰੇਨ ਦਾ ਮੁੱਦਾ ਇੱਕ ਡਾਇਰੈਕਟ ਇਨਵੋਲਵਮੈਂਟ ਵੀ ਅਮਰੀਕਾ ਦੀ ਹੈ, ਪ੍ਰੈਸਟੀਜ ਇਸ਼ੂ ਵੀ ਹੈ, ਯੂਰਪੀਅਨ ਯੂਨੀਅਨ ਵਾਲਿਆਂ ਦੀ ਵੀ ਐਕਸਪੈਕਟੇਸ਼ਨਸ ਨੇ। ਸੋ ਰੂਸ ਨੇ ਜਿਹੜਾ ਇੱਕ ਪਾਰਟ ਹਮੇਸ਼ਾ ਹੁੰਦਾ ਹੈ ਵੀ ਕੁਛ ਨੂੰ ਲੱਗਦਾ ਸੀ ਕਿ ਵੀ ਪੁਤਿਨ ਮੈਲੋ ਡਾਊਨ ਹੋ ਗਿਆ ਤੇ ਜਾ ਕੇ ਜਿਹੜਾ ਹੈ ਉਹ ਗੱਲਬਾਤ ਵੱਲ ਹੋਏਗਾ। ਹਾਲਾਂ ਰੂਸ ਨੇ ਡਿਪਲੋਮੈਟਿਕ ਲਾਈਨ ਉਹੀ ਰੱਖੀ ਹੈ ਕਿ ਜੇ ਅਸੀਂ ਪਹਿਲਾਂ ਜਿਹੜੀਆਂ ਕੁਝ ਫੰਡਾਮੈਂਟਲਸ ਤੈਅ ਕਰ ਲਈਏ ਫਿਰ ਪੁਤਿਨ ਵੀ ਜਿਹੜਾ ਜ਼ੈਲੈਂਸਕੀ ਨੂੰ ਮਿਲੇਗਾ। ਲੇਕਿਨ ਜਿਸ ਤੇਜ਼ੀ ਨਾਲ ਯੂਕਰੇਨ ਦੇ ਉੱਤੇ ਰਸ਼ੀਆ ਨੇ ਹੱਲਾ ਬੋਲਿਆ ਪਿਛਲੀ ਰਾਤ ਵੀ 600 ਕੇ ਕਿੰਨੇ ਡਰੋਨ ਤੇ ਕਿੰਨੇ ਸੌ ਮਿਜ਼ਾਈਲਾਂ ਦਾਗੀਆਂ ਨੇ, ਕਿੰਨਿਆਂ ਦੀਆਂ ਮੌਤਾਂ ਹੋਈਆਂ, ਕੀ ਚੱਲ ਰਿਹਾ, ਕਿਉਂਕਿ ਬਹੁਤ ਵਾਰ ਈਵਨ ਇਸ ਫਰੰਟ ਤੋਂ ਵੀ ਦੋ ਪੱਖੀ ਖਬਰਾਂ ਹੁੰਦੀਆਂ ਨੇ ਔਰ ਉਹ ਕਈ ਵਾਰੀ ਬਿਲਕੁਲ ਆਪੋਜ਼ਿਟ ਹੁੰਦੀਆਂ। ਪ੍ਰੋਪੇਗੈਂਡਾ ਵਾਰਫੇਅਰ ਹੈ, ਉਹ ਵੀ ਉਹਦਾ ਹਿੱਸਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੁਤਿਨ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਵੀ ਉਹ ਤਾਂ ਵਿਕਟੋਰੀਅਸ ਹੈ ਔਰ ਜਦੋਂ ਤੱਕ ਫਾਈਨਲ ਕੋਈ ਗੱਲਬਾਤ ਨਿਬੇੜਨੀ ਹੈ, ਜਿੰਨੀ ਟੈਰੀਟਰੀ ਖੋਈ ਜਾਂਦੀ ਹੈ ਖੋਹ ਲਓ, ਜਿੰਨਾ ਦਬਾਅ ਬਣਾਇਆ ਜਾਂਦਾ ਹੈ ਬਣਾ ਲਓ। ਪਰ ਇਸ ਸਾਰੇ ਦੇ ਵਿੱਚ ਹਾਲਾਂ ਕਈਆਂ ਨੇ ਜਿਹੜੇ ਭਾਰਤ ਪ੍ਰਤੀ ਸਿੰਪੈਥੈਟਿਕ ਟੋਨ ਰੱਖਦੇ ਨੇ, ਉਹ ਕਹਿੰਦੇ ਨੇ ਵੀ ਸਾਨਾ ਦੇ ਭੇਡ ਵਿੱਚ ਵਿਚਾਰੀ ਭੀੜ ਜਿਹੜੀ ਹੈ ਉਹ ਮਾਰੀ ਗਈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਮਰੀਕਾ ਨੇ ਜਾਂ ਉਹਨਾਂ ਦੇ ਪਾਲਿਸੀ ਮੇਕਰਸ ਨੇ ਇੱਥੇ ਔਰ ਖ਼ਾਸ ਤੌਰ 'ਤੇ ਟ੍ਰੇਡ ਐਡਵਾਈਜ਼ਰ ਜਾਂ ਸਿਕਿਉਰਿਟੀ ਦੇ ਐਂਗਲ ਤੋਂ ਜਿਹੜੇ ਐਡਵਾਈਜ਼ਰ ਨੇ, ਉਹਨਾਂ ਨੇ ਟਰੰਪ ਨੂੰ ਇਸ ਗੱਲ ਤੋਂ ਕਨਵਿੰਸ ਕਰ ਦਿੱਤਾ ਹੈ ਕਿ ਰਸ਼ੀਆ ਦੀ ਜਿਹੜੀ ਵਾਰ ਮਸ਼ੀਨਰੀ ਹੈ ਉਸ ਨੂੰ ਫਿਊਲ ਇੰਡੀਆ ਹੀ ਕਰ ਰਿਹਾ ਹੈ। ਕਿਉਂਕਿ ਇੰਡੀਆ ਜਿਹੜਾ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਲਗਭਗ 3 ਸਾਲ ਪਹਿਲਾਂ ਫਰਵਰੀ ਦੇ ਵਿੱਚ ਇਹ ਜੰਗ 2022 ਸ਼ੁਰੂ ਹੋਈ, ਜਿਹੜਾ ਆਪਣੀ ਕੰਜ਼ੰਪਸ਼ਨ ਲਈ ਸਿਰਫ 1% ਤੇਲ ਰਸ਼ੀਆ ਤੋਂ ਲੈਂਦਾ ਸੀ, ਹੁਣ 43% ਲੈਂਦਾ ਔਰ ਇਹ ਸਾਰੇ ਦੇ ਚੱਲਦਿਆਂ ਉਹਨੂੰ ਰੀਪ੍ਰੋਸੈਸ ਕਰਕੇ ਜਿਹੜਾ ਉਹ ਕਿੰਨਾ ਪ੍ਰੋਫਿਟ ਬਣਾਇਆ ਔਰ ਉਹਦੇ 'ਚ ਈਵਨ ਹੁਣ ਜਦੋਂ ਅਸੀਂ ਇਹਨੂੰ ਬ੍ਰੌਡਰ ਪਾਰਟ 'ਚ ਦੇਖਦੇ ਹਾਂ ਤੇ ਉਹ ਅੰਬਾਨੀ ਵੀ ਸਾਹਮਣੇ ਆ ਗਏ। ਅਡਾਨੀ ਪਹਿਲਾਂ ਹੀ ਅਮਰੀਕਾ ਦੇ ਵਿੱਚ ਫਸਿਆ ਹੋਇਆ ਕਿ ਭਾਈ $16 ਬਿਲੀਅਨ ਜਿਹੜਾ ਉਹਨਾਂ ਨੇ ਪ੍ਰੋਫਿਟ ਪਾਕਟ ਕੀਤਾ ਹੈ ਇਹ ਸਾਰੇ ਦੇ ਵਿੱਚ। ਔਰ ਜਿਹੜੀਆਂ ਰੀਪ੍ਰੋਸੈਸ ਕਰਕੇ ਵੇਚਣ ਵਾਲੀਆਂ ਕੰਪਨੀਆਂ ਨੇ ਉਹਨਾਂ 'ਚ ਸਰਕਾਰੀ ਕੰਪਨੀ ਦਾ ਇੱਕ ਹੀ ਹੈ, ਦੂਸਰਾ ਜਿਨ੍ਹਾਂ ਦੇ ਪਹਿਲਾਂ ਨਾਂ ਨਹੀਂ ਸੀ ਆ ਰਹੇ ਉਹ ਰਿਲਾਇੰਸ ਜਿਹੜੀ ਹੈ ਇਹਨਾਂ ਦੀ ਅੰਬਾਨੀਆਂ ਦੀ ਔਰ ਦੂਸਰੀ ਹੈ। ਸੋ ਇਸ ਦੇ ਉੱਤੇ ਵੀ ਚਰਚਾ ਛਿੜ ਪਈ। ਭਾਰਤ ਦੇ ਮੀਡੀਆ ਦੇ ਵਿੱਚ ਇੱਕ ਹੋਰ ਚਰਚਾ ਛਿੜੀ ਹੋਈ ਹੈ ਕਿ ਭਾਈ ਇੱਥੇ ਇੱਕ ਥਿੰਕ ਟੈਂਕ ਜਿਹੜਾ 25-30 ਸਾਲ ਪਹਿਲਾਂ ਦਾ ਬਣਾਇਆ ਹੋਇਆ ਜਿਹਨੂੰ ਰਿਲਾਇੰਸ ਵਾਲੇ ਅੰਬਾਨੀ ਐਂਡ ਕੰਪਨੀ ਜਿਹੜੇ ਨੇ ਉਹ ਫੰਡ ਕਰਦੇ ਨੇ ਔਰ ਉਹਨੂੰ ਐਸ ਜੈਸ਼ੰਕਰ ਫੋਰਨ ਮਿਨਿਸਟਰ ਦਾ ਮੁੰਡਾ ਹੈਡ ਕਰਦਾ ਔਰ ਉਹਨਾਂ ਨੇ ਹਾਲਾਂ ਥਿੰਕ ਟੈਂਕ ਹੁੰਦੇ ਨੇ ਉਹ ਤੁਹਾਡਾ ਆਪਣੇ ਹੱਕ ਦੇ ਵਿੱਚ ਨੈਰੇਟਿਵ ਜਨਰੇਟ ਕਰਨਾ। ਸੋ ਇਹ ਵੀ ਆ ਰਿਹਾ ਕਿ ਵੀ ਹੁਣ ਅਜੀਤ ਡੋਵਲ ਔਰ ਐਸ ਜੈਸ਼ੰਕਰ ਦੇ ਵਿੱਚ ਵੀ ਖੜਕੀ ਹੋਈ ਹੈ ਵੀ ਉਹ ਥਿੰਕ ਟੈਂਕ ਨੇ ਵੀ ਜਿਹੜਾ ਹੈ ਅਮਰੀਕਨ ਸਰਕਾਰ ਦੇ ਨਾਲ ਕੀ ਰੋਲ ਅਦਾ ਕੀਤਾ ਕੀ ਨਹੀਂ, ਪਰ ਜਿਹੜਾ ਸਾਰਾ ਫਲॉप ਹੋਇਆ ਜਾਂ ਦੂਜਾ ਵੀ ਇਹਨਾਂ ਨੇ ਆਪਣਾ ਬਿਜ਼ਨਸ ਇੰਟਰਸਟ ਡਿਵੈਲਪ ਕਰਨ ਦੇ ਲਈ ਤਾਂ ਕਿ ਅਮਰੀਕਾ ਦੇ ਨਾਲ ਰਿਲੇਸ਼ਨਸ਼ਿਪ ਕੋਜ਼ੀ ਨਾ ਹੋਏ, ਰਸ਼ੀਆ ਦਾ ਜਿਹੜਾ ਉਸ ਦਾ ਫਾਇਦਾ ਅੰਬਾਨੀ ਉਹਨਾਂ ਦੀ ਰਿਲਾਇੰਸ ਤੇਲ ਦੇ ਹਵਾਲੇ ਨਾਲ ਉਹਨਾਂ ਦੀਆਂ ਕੰਪਨੀਆਂ ਚੁੱਕਦੀਆਂ ਰਹਿਣ। ਸੋ ਉਹਨਾਂ ਨੂੰ ਸੂਟ ਕਰਦਾ ਸੀ ਥਿੰਕ ਟੈਂਕ ਵਾਲਿਆਂ ਨੂੰ ਜਾਂ ਜੈਸ਼ੰਕਰ ਲਾਈਨ ਵਾਲਿਆਂ ਨੂੰ ਕਿ ਅਮਰੀਕਾ ਦੇ ਨਾਲ ਪੰਗਾ ਪਿਆ ਹੈ ਤਾਂ ਕਿ ਜਿਹੜਾ ਉਹ ਰੂਸ ਦਾ ਤੇਲ ਉਹ ਉਹਨਾਂ ਦੀ ਕੰਪਨੀ ਰਾਹੀਂ ਅੱਗੋਂ ਰੀਪ੍ਰੋਸੈਸ। ਸੋ ਇਹ ਇੱਕ ਇਨਰ ਵੀ ਸ਼ੁਰੂ ਹੋ ਗਿਆ ਔਰ ਵਿਦਨ ਕੰਟਰੀ ਵੀ ਜਿਹੜਾ ਭਾਰਤ ਦੇ ਖਿਲਾਫ ਜਿਵੇਂ ਹੁਣ ਮਾਨਸੂਨ ਸੈਸ਼ਨ ਦਾ ਐਂਡ ਹੋਇਆ ਔਰ ਜਦੋਂ ਪਾਰਲੀਮੈਂਟ ਔਰ ਰਾਜ ਸਭਾ ਦਾ ਐਂਡ ਹੋਇਆ ਪਹਿਲੀ ਵਾਰ ਸੀ ਕਿ ਵੀ ਆਪੋਜੀਸ਼ਨ ਜਿਹੜੀ ਬਿਗ ਇਨ ਨੰਬਰ ਹੈ ਉਹਨਾਂ ਨੇ ਪਾਰਲੀਮੈਂਟ 'ਚ ਨਾਅਰੇ ਲਾਏ ਕਿ ਵੀ ਵੋਟ ਚੋਰ ਗੱਦੀ ਛੋੜੋ। ਇਹ ਉਹਨਾਂ ਨੇ ਮੋਦੀ ਨੂੰ ਔਰ ਜਿਹੜਾ ਰਾਜ ਸਭਾ 'ਚ ਕਿਉਂਕਿ ਜਿਹੜਾ ਹੋਮ ਮਿਨਿਸਟਰ ਸੀ ਅਮਿਤ ਸ਼ਾਹ ਉਹਦੇ 'ਚ ਸੀ ਕਿ ਤੜੀ ਮਾਰ ਗੱਦੀ ਛੋੜੋ, ਉਹਦਾ ਨਾਂ ਹੀ ਤੜੀ ਮਾਰ ਰੱਖਿਆ ਹੋਇਆ। ਸੋ ਇਸ ਵੇਲੇ ਵਿਦਿਨ ਵੀ ਇਹਨਾਂ ਦੀ ਆਪਸੀ ਘਮਸਾਨ ਸ਼ੁਰੂ ਹੋ ਗਿਆ ਲੱਗਦਾ ਵਿਦਿਨ ਬੀਜੇਪੀ ਵੀ, ਕਿਉਂਕਿ RSS ਨੂੰ ਵੀ ਨਜ਼ਰ ਆ ਰਿਹਾ ਕਿ ਭਾਈ ਇਹ ਵਿਦਿਨ ਕੰਟਰੀ ਇਹ ਆ ਗਿਆ ਵੀ ਜਿੰਨੀਆਂ ਸੀਟਾਂ ਹਾਲਾਂ ਉਹ ਵੀ ਮੈਜੋਰਿਟੀ ਨਹੀਂ ਮਿਲੀ ਹੋਈ ਉਹਨਾਂ ਨੂੰ ਪਰ ਜਿਹੜੀਆਂ ਲਈਆਂ ਵੀ ਹੋਈਆਂ ਨੇ ਉਹਦੇ 'ਚ ਵੋਟ ਚੋਰੀ ਕੀਤੀ ਹੈ। ਕਿਵੇਂ ਇੱਕ ਕੰਸਟੀਚੁਐਂਸੀ ਕਰਨਾਟਕਾ ਦੀ ਉਹਦੇ 'ਚ ਹੀ 2 ਲੱਖ ਦੇ ਕਰੀਬ ਜਿਹੜੀਆਂ ਨੇ ਜਾਲੀ ਵੋਟਾਂ ਔਰ ਉਧਰੋਂ ਇਲੈਕਸ਼ਨ ਕਮਿਸ਼ਨ ਰਾਹੀਂ ਜਿਹੜੀਆਂ ਬਿਹਾਰ 'ਚ ਚੋਣਾਂ ਹੋਣੀਆਂ ਨੇ 65 ਲੱਖ ਵੋਟਰ ਗਾਇਬ ਕਰ ਦਿੱਤਾ ਗਿਆ। ਸੋ ਉਸ ਸਾਰੇ ਕ੍ਰਾਈਸਿਸ ਦੇ ਚੱਲਦਿਆਂ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਭਾਰਤ ਦੀ ਕਾਫੀ ਸੌਫਟ ਪਾਵਰ ਜਿਹਨੂੰ ਕਿਹਾ ਜਾਂਦਾ ਹੈ ਉਹ ਐਗਜ਼ਿਸਟ ਕਰਦੀ ਹੈ ਕਿਉਂਕਿ
25 ਸਾਲ ਕਲਿੰਟਨ ਪੀਰੀਅਡ ਦਾ 90-91 ਤੋਂ ਬਾਅਦ ਭਾਰਤ ਦੇ ਹੱਕ ਦੇ ਵਿੱਚ ਲੌਬੀ ਕਰਨੀ ਹੋਣੀ ਸ਼ੁਰੂ ਹੋਈ ਸੀ। ਅਮਰੀਕਾ ਦੀ ਟਿਲਟ ਜਿਹੜੀ ਭਾਰਤ ਵੱਲ ਹੋਈ, 25 ਸਾਲ ਉਸ ਦੇ ਉੱਤੇ ਕਿੰਨੀਆਂ ਪ੍ਰੈਜ਼ੀਡੈਂਸੀਜ਼, ਕਲਿੰਟਨ ਦੀਆਂ 2 ਟਰਮਸ, ਫਿਰ ਅਸੀਂ ਜੂਨੀਅਰ ਬੁਸ਼ ਦੀਆਂ 2 ਟਰਮਸ, ਓਬਾਮਾ ਦੀਆਂ 2 ਟਰਮਸ, ਟਰੰਪ ਦੀ ਪਹਿਲੀ ਟਰਮ, ਬਾਈਡਨ ਦੀ ਪਹਿਲੀ ਟਰਮ। ਸੋ 25 ਸਾਲ ਦੀ ਜਿਹੜੀ ਇਨਵੈਸਟਮੈਂਟ ਹੈ ਉਹਦੇ 'ਚ ਭਾਰਤ ਨੇ ਵੀ ਵਿਦਨ ਸੈਨੇਟਰਾਂ 'ਚ ਵੀ, ਕਾਂਗਰਸਮੈਨਾਂ 'ਚ ਵੀ, ਦੂਜਿਆਂ 'ਚ ਵੀ ਉਹਨਾਂ ਨੂੰ ਇੱਥੇ ਵੀ ਕਾਣੇ ਕਰਨ ਦਾ ਤਰੀਕਾ ਤਾਂ ਇਹੀ ਹੁੰਦਾ ਨਾ ਵੀ ਤੁਸੀਂ ਜੇ ਇੰਡੀਆ ਕਾਕਸ ਬਣਾਈ ਹੋਈ ਹੈ ਉਹ ਤੁਸੀਂ ਫੰਡ ਰੇਜ਼ਿੰਗ ਉਹਨਾਂ ਦੇ ਲਈ ਕਰਦੇ ਹੋ, ਉਹਨਾਂ ਨੇ ਪ੍ਰੋ ਇੰਡੀਆ ਲੈਣਾ ਹੁੰਦਾ ਹੈ। ਹੁਣ ਜਿਸ ਤੇਜ਼ੀ ਦੇ ਨਾਲ ਟਰੰਪ ਨੇ ਵੱਡਾ ਹੈਮਰ ਫੜ ਕੇ ਭਾਰਤ ਦੇ ਸਿਰ 'ਚ ਮਾਰਿਆ ਹੋਇਆ ਹੈ, ਹੁਣ ਬਹੁਤਿਆਂ ਨੂੰ ਲੱਗਦਾ ਪਹਿਲਾਂ ਤਾਂ ਇੱਕ ਬਿਲਕੁਲ ਉਹ ਸੁਣ ਹੋਣ ਵਾਲੀ ਗੱਲ ਸੀ, ਹੁਣ ਥੋੜ੍ਹੇ ਥੋੜ੍ਹੇ ਜਿਹੜੇ ਨੇ ਕੋਈ ਇੱਧਰੋਂ ਮਲਮ ਲੈ ਕੇ ਨਿਕਲਦਾ ਲੱਗਦਾ ਹੈ, ਕੋਈ ਉੱਧਰੋਂ ਪੱਟੀ ਲੈ ਕੇ ਨਿਕਲਦਾ ਲੱਗਦਾ ਹੈ ਕਿ ਵੀ ਦੇਖੋ ਭਾਰਤ ਨਾਲ ਫਿਰ ਵੀ ਇਵੇਂ ਨਾ ਹੋਏ, ਭਾਰਤ ਪੂਰੀ ਤਰ੍ਹਾਂ ਚੀਨ ਦੇ ਜਿਹੜਾ ਉਹ ਚਲਾ ਜਾਏਗਾ, ਉਸ ਦੀ ਗੋਦ 'ਚ ਜਾ ਕੇ ਬਹਿ ਜਾਏਗਾ। ਭਾਰਤ ਦੇ ਨਾਲ ਸਾਡਾ ਅਸੀਂ ਇੰਡੋ ਪੈਸੀਫਿਕ ਉਹਨੂੰ ਨਾਂ ਦਿੱਤਾ ਸੀ, ਨਹੀਂ ਤਾਂ ਏਸ਼ੀਅਨ ਪੈਸੀਫਿਕ ਸੀ, ਲੌਜਿਸਟਿਕ ਵੀ ਸਾਂਝੀ ਕਰਦੇ ਹਾਂ, ਅਸੀਂ ਕੁਆਡ ਵੀ ਬਣਾਇਆ ਹੋਇਆ ਹੈ, ਮਾਰਕੀਟ ਵੀ ਹੈ, ਸਾਡੇ ਸੈਮੀ ਕੰਡਕਟਰ ਵੀ ਉੱਥੇ ਬਣ ਸਕਦੇ ਨੇ, ਉੱਥੇ ਬਿਲ ਗੇਟ ਵੀ ਬੈਠੇ। ਹੁਣ ਉਹ ਹੌਲੀ ਹੌਲੀ ਪ੍ਰੈਜ਼ੀਡੈਂਟ ਟਰੰਪ ਦੀ ਪਾਲਿਸੀ ਨੂੰ ਇਫੈਕਟ ਕਰਨ ਦੇ ਲਈ, ਕਿਉਂਕਿ ਬੜੀ ਤੇਜ਼ੀ ਨਾਲ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ, ਅੱਜ 21 ਅਗਸਤ ਹੈ ਔਰ 27 ਅਗਸਤ ਨੂੰ ਜਿਹੜੇ 25% ਤਾਂ ਟੈਰਿਫ ਉਹ ਤਾਂ ਲੱਗ ਚੁੱਕਾ ਭਾਰਤ ਦੇ ਉੱਤੇ, ਜਿਹੜਾ 25% ਜੁਰਮਾਨਾ ਰੂਸ ਤੋਂ ਤੇਲ ਖਰੀਦਣ ਦੇ ਜੁਰਮ ਦੇ ਵਿੱਚ ਲਾਇਆ ਹੋਇਆ ਹੈ, ਉਹ ਹੋਰ 3-4 ਦਿਨ ਨੂੰ ਸ਼ੁਰੂ ਹੋਣਾ। ਸੋ ਇਹਨਾਂ ਦੀ ਕੋਸ਼ਿਸ਼ ਸੀ ਔਰ ਭਾਰਤ ਜਾਂ ਦੂਜੇ ਵੀ ਉੱਥੇ ਬੈਠੇ ਪ੍ਰੇ ਵੀ ਕਰ ਰਹੇ ਹੋਣੇ ਨੇ ਕਿ ਭਾਈ ਕਈ ਮੰਦਰਾਂ 'ਚ ਹਵਨ ਕਰ ਰਹੇ ਹੋਣੇ ਨੇ ਕਿ ਵੀ ਪੁਤਿਨ ਔਰ ਟਰੰਪ ਦੀ ਮੀਟਿੰਗ 'ਚੋਂ ਜੇ ਸੀਜ਼ ਫਾਇਰ ਨਿਕਲ ਆਉਂਦਾ ਹੈ ਤੇ ਜੇ ਰੂਸ ਦੇ ਨਾਲ ਹੀ ਅਮਰੀਕਾ ਦਾ ਸਮਝੌਤਾ ਹੋ ਜਾਂਦਾ ਹੈ ਤਾਂ ਫਿਰ ਭਾਰਤ ਦੇ ਉੱਤੇ ਐਕਸਟਰਾ ਟੈਰਿਫ ਨਹੀਂ ਲੱਗੇਗਾ, ਜਿਹੜਾ 25% ਐਕਸਟਰਾ, ਇਹ ਟੈਰਿਫ ਨਹੀਂ ਹੈ, ਜੁਰਮਾਨਾ ਹੈ। ਲੇਕਿਨ ਹੁਣ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਇਹ 25% ਲੱਗਣਾ ਹੀ ਹੈ। ਬੜੀ ਬੁਰੀ ਤਰ੍ਹਾਂ ਅਨਐਮਪਲੋਇਮੈਂਟ ਹੈ, ਸੈਂਕੜਿਆਂ ਉਹਨਾਂ ਦੇ ਵਰਕਰ ਜਿਹੜੇ, ਕਿਉਂਕਿ ਅਜੇ ਸਪੈਸੀਫਿਕਸ ਸਾਹਮਣੇ ਹੋਰ ਆਣੀਆਂ ਨੇ ਕਿ ਭਾਈ ਕੀ ਕਿਹੜੇ ਸੈਕਟਰ ਪਰ ਆਲਰੇਡੀ ਉਹਨਾਂ ਦਾ ਟੈਕਸਟਾਈਲ ਵੀ, ਉਹਨਾਂ ਦੀ ਡਾਇਮੰਡ ਇੰਡਸਟਰੀ ਵੀ ਔਰ ਦੂਸਰਾ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਔਰ ਇਸੇ ਤਰ੍ਹਾਂ ਜੋ H1B ਵੀਜ਼ਿਆਂ ਨੂੰ ਲੈ ਕੇ ਜਾਂ ਦੂਸਰਿਆਂ ਦਾ ਉਹ ਇੱਕ ਵੱਖਰਾ ਪਾਰਟ ਚੱਲ ਰਿਹਾ। ਸੋ ਜਿਹੜੀ ਇਹਨਾਂ ਨੇ ਇੰਡੀਆ ਨੇ ਆਪਣੀ ਸੌਫਟ ਪਾਵਰ ਇਸਤੇਮਾਲ ਕਰਨੀ ਸ਼ੁਰੂ ਕੀਤੀ ਕਿ ਵੀ ਜਿਨ੍ਹਾਂ ਤੋਂ ਇਹ ਹੋਏ ਕਿ ਜੀ ਭਾਰਤ ਪ੍ਰਤੀ ਸਾਨੂੰ ਨਰਮੀ ਰੱਖਣੀ ਚਾਹੀਦੀ ਹੈ, ਉਹਨਾਂ ਦੇ ਵਿੱਚ ਨਿੱਕੀ ਹੇਲੀ ਜਿਹੜੀ ਕਿਸੇ ਵੇਲੇ ਟਰੰਪ ਦੇ ਵੀ ਕਲੋਜ਼ ਸੀ, UN ਦੇ ਵਿੱਚ ਐਂਬੈਸਡਰ ਰਹੀ, ਨਾਰਥ ਕੈਰੋਲਾਈਨਾ 'ਚ ਗਵਰਨਰ ਸੀ, ਉਹਨੇ ਜਿਹੜਾ ਇਸ ਦੇ ਉੱਤੇ ਪਬਲਿਕਲੀ ਜਿਹੜਾ ਉਹ ਦਿੱਤਾ। ਉਹਨਾਂ ਨੇ ਕਿਹਾ ਕਿ ਜੀ ਇਹ US ਸ਼ੁੱਡ ਟਰੀਟ ਇੰਡੀਆ ਐਜ਼ ਪ੍ਰਾਈਜ਼ਡ ਫ੍ਰੀ ਡੈਮੋਕ੍ਰੈਟਿਕ ਪਾਰਟਨਰ, ਕਿ ਵੀ ਇਹ ਤਾਂ ਬੜਾ ਕੀਮਤੀ ਸਾਡਾ ਪਾਰਟਨਰ ਹੈ। ਔਰ ਉਹਨਾਂ ਨੇ ਕਿਹਾ ਜੀ ਕਿ ਸਕਟਲਿੰਗ 25 years of momentum with the only country India that can serve as a counterweight to Chinese dominance in Asia would be a strategic disaster। ਉਹਨੇ ਰਿਪਬਲਿਕਨ ਹੈ, ਪ੍ਰੋਮੀਨੈਂਟ ਲੀਡਰ ਹੈ, ਇਹਨੇ ਪ੍ਰਾਇਮਰੀਜ਼ ਵੀ ਰਨ ਕੀਤੀ ਹੈ ਪ੍ਰੈਜ਼ੀਡੈਂਸ਼ੀਅਲ, ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਜਿਹੜਾ ਇੰਡੀਆ ਨੂੰ ਸਕਟਲ ਕਰਨਾ ਪਾਸੇ ਕਰਕੇ, ਜਿਹਦੇ 'ਤੇ ਅਸੀਂ 25 ਸਾਲ ਲਾਏ ਹੋਏ ਨੇ ਔਰ ਇਹਨੂੰ ਅਸੀਂ ਚਾਈਨੀਜ਼ ਡੋਮੀਨੈਂਸ ਏਸ਼ੀਆ 'ਚ ਖਤਮ ਕਰਨ ਲਈ ਐਜ਼ ਏ ਬੁਲਵਾਕ ਜਿਹੜਾ ਲਫ਼ਜ਼ ਇਸਤੇਮਾਲ ਹੁੰਦਾ ਸੀ, ਇਹ ਜਿਹੜਾ ਬੜੀ ਵੱਡੀ ਵਿਉਂਤਬੰਦਕ ਡਿਜ਼ਾਸਟਰ ਹੋਏਗੀ। ਹੁਣ ਇਸੇ ਤਰ੍ਹਾਂ ਹੋਰ ਵੀ ਜਿਹੜੇ ਉਹਨਾਂ ਦੇ ਕੁਝ ਥਿੰਕ ਟੈਂਕ ਨੇ, ਉਹਨਾਂ 'ਚ ਬੈਠੇ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ। ਔਰ ਇਹ ਜਿਹੜਾ ਉਹਨਾਂ 'ਚੋਂ ਕੁਛ ਨੇ ਇਹ ਕਿਹਾ ਜੀ ਅਸੀਂ ਪਹਿਲਾਂ ਤਾਂ ਇਹ ਸਮਝਦੇ ਸੀ ਕਿ ਇਹ ਜਿਹੜਾ ਟਰੰਪ ਨੇ ਐਕਸਟਰਾ ਪਨਿਸ਼ਮੈਂਟ ਲਾਈ ਹੈ ਇੰਡੀਆ 'ਤੇ ਰਸ਼ੀਅਨ ਆਇਲ ਬਾਏ ਕਰਨ ਦੇ ਲਈ, ਇਹ ਜਿਹੜਾ ਹੈ ਰਸ਼ੀਅਨ ਯੂਕਰੇਨ ਪੀਸ ਡੀਲ ਕਰਵਾਉਣ ਦੇ ਲਈ ਇੱਕ ਜਿਹੜਾ ਹੈ ਉਹ ਇਹਨੂੰ ਇੱਕ ਐਜ਼ ਏ ਪ੍ਰੈਸ਼ਰ ਟੈਕਟਿਕ ਹੋਏਗਾ। ਇਟ ਮੇ ਬੀ ਅਨਦਰ ਪ੍ਰੈਸ਼ਰ ਟੈਕਟਿਕ ਮੈਂਟ ਟੂ ਕੰਪੈਲ ਇੰਡੀਆ ਟੂ ਰਿਡਿਊਸ ਇਟਸ ਐਨਰਜੀ ਐਂਡ ਆਰਮਸ ਪਰਚੇਜ਼ ਫਰਮ ਰਸ਼ੀਆ। ਔਰ ਲੇਕਿਨ ਉਹਨਾਂ ਨੇ ਕਿਹਾ ਜੀ ਇਹ ਤਾਂ ਹੁਣ ਜਿਸ ਡਾਇਰੈਕਸ਼ਨ 'ਚ ਜਾ ਰਿਹਾ ਉਹਦੇ ਤੋਂ ਤਾਂ ਇਹ ਲੱਗਦਾ ਵੀ ਅਮਰੀਕਾ ਹੁਣ ਹੋਰ ਜ਼ਿਆਦਾ ਜਿਹੜੀਆਂ ਨੇ ਇਹਨਾਂ ਦੇ ਉੱਤੇ ਟੈਰਿਫਸ ਦੇ ਨਾਲ ਪਨਿਸ਼ਮੈਂਟ ਔਰ ਹੋਰ ਬਹੁਤ ਸੈਂਕਸ਼ਨਸ, ਹੁਣ ਜਦੋਂ ਸੈਂਕਸ਼ਨਸ ਦੀ ਗੱਲ ਆਏਗੀ ਉਹਨਾਂ ਨੇ ਕਿਹਾ ਕਿ ਵੀ ਈਵਨ ਇਹਦੇ ਨਾਲ ਇੰਡੀਆ ਦੀ ਫੋਰਨ ਐਕਸਚੇਂਜ ਦੇ ਵਿੱਚ ਉੱਤੇ ਵੀ ਇਫੈਕਟ ਹੋਏਗਾ। ਜਿਹੜੀਆਂ ਇੰਡੀਅਨ ਕੰਪਨੀਆਂ ਬਾਕੀ ਫੀਲਡਸ ਦੇ ਵਿੱਚ ਵੀ ਡੀਲ ਕਰਦੀਆਂ ਨੇ ਉਹਨਾਂ ਦੇ ਉੱਤੇ ਵੀ ਇਫੈਕਟ ਹੋਏਗਾ। ਔਰ ਇਸ ਸਾਰੇ ਨੂੰ ਜਿਹੜੇ ਇੰਡੀਆ ਦੇ ਲਈ ਸੌਫਟ ਕਾਰਨਰ ਰੱਖਣ ਵਾਲੇ ਨੇ ਉਹਨਾਂ ਨੂੰ ਜਿਹੜੇ
ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦੇ ਬਹੁਤ ਨੇੜੇ ਨੇ, ਟ੍ਰੇਡ ਐਡਵਾਈਜ਼ਰ ਨੇ ਉਹਨਾਂ ਦੇ, ਪੀਟਰ ਨੈਵਾਰੋ ਨੇ ਜਿਹੜਾ 2 ਟਵੀਟਸ ਉੱਪਰੋਂ ਥੱਲੇ ਕੀਤੀਆਂ, ਔਰ ਪਹਿਲੀ 'ਚ ਉਹਨਾਂ ਨੇ ਕਿਹਾ, ਇੰਡੀਆ ਡਜ਼ ਨਾਟ ਵਾਂਟ ਟੂ ਰੈਕਗਨਾਈਜ਼ the role it's playing in the bloodshed in Ukraine. Instead, it is causing up to Xi Jinping. I had to address the propaganda coming from India, which was trying to make people feel sorry for India. ਹੁਣ ਇਹ ਜਿਹੜੇ ਟਰੰਪ ਐਡਵਾਈਜ਼ਰ ਨੇ, ਟ੍ਰੇਡ ਐਡਵਾਈਜ਼ਰ ਪੀਟਰ ਨੈਵਾਰੋ, ਉਹਨਾਂ ਨੇ ਕਿਹਾ ਕਿ ਵੀ ਇੰਡੀਆ ਅਜੇ ਤੱਕ ਇਹ ਮੰਨਣ ਨੂੰ ਹੀ ਤਿਆਰ ਨਹੀਂ ਹੈ ਕਿ ਵੀ ਜਿਹੜਾ ਬਲੱਡਸ਼ੈਡ, ਜਿਹੜਾ ਖੂਨ ਖਰਾਬਾ ਯੂਕਰੇਨ ਦੇ ਵਿੱਚ ਹੋ ਰਿਹਾ ਹੈ, ਉਹਦੇ ਲਈ ਇੰਡੀਆ ਜ਼ਿੰਮੇਵਾਰ ਹੈ। ਬਜਾਏ ਕਿ ਆਪਣੇ ਇਸ ਗੁਨਾਹ ਨੂੰ ਮੰਨ ਕੇ ਸੁਧਾਰ ਕਰਦਾ, ਉਹ ਦੂਸਰੇ ਪਾਸੇ ਜਾ ਕੇ ਚੀਨ ਦੇ ਅੱਗੇ ਜਿਹੜਾ ਉਹਨੇ ਗੋਡੇ ਟੇਕ ਦਿੱਤੇ ਨੇ, ਸ਼ੀ ਜਿਨਪਿੰਗ ਦੇ, ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇੰਡੀਆ 'ਚੋਂ ਪ੍ਰੋਪੇਗੈਂਡਾ ਨਿਕਲ ਰਿਹਾ ਹੈ, ਇਹ ਸਾਰਾ ਉਹਦੇ 'ਚ ਉਹਨਾਂ ਨੇ ਜਿਹੜੇ ਇੱਥੇ ਵੀ ਉਹਨਾਂ ਦੇ ਨੇ, ਉਹਨੂੰ ਮੈਂ ਕਾਊਂਟਰ ਕਰਨਾ ਚਾਹੁੰਦਾ, ਕਿਉਂਕਿ ਇਹ ਲੋਕ ਜਿਹੜੇ ਕਿ ਇੰਡੀਆ ਬਾਰੇ ਸੌਰੀ ਫੀਲ ਕਰਦੇ ਨੇ ਕਿ ਜੀ ਪਤਾ ਨਹੀਂ ਇੰਡੀਆ ਨਾਲ ਧੱਕਾ ਹੋ ਰਿਹਾ, ਇਹ ਬਿਲਕੁਲ ਗਲਤ ਹੈ, ਕਿਉਂਕਿ ਇੰਡੀਆ ਜ਼ਿੰਮੇਵਾਰ ਹੈ ਇਸ ਬਲੱਡ ਸ਼ੈਡ ਲਈ। ਔਰ ਦੂਸਰਾ ਜਿਹੜਾ ਉਹਨਾਂ ਨੇ ਜਿਹੜਾ ਉਹ ਮਿਸਟਰ ਪੀਟਰ ਨਵਾਰੋ ਨੇ ਟਵੀਟ ਕੀਤਾ, ਉਹ ਹੋਰ ਵੀ ਸਪਸ਼ਟ ਹੈ, ਦਾ ਰੋਡ ਟੂ ਪੀਸ ਇਨ ਯੂਕਰੇਨ ਗੋਜ਼ ਥਰੂ ਨਿਊ ਦਿੱਲੀ। ਬਿਲਕੁਲ ਕਲੀਅਰ, ਇਹਦਾ ਮਤਲਬ ਇਹ ਹੈ ਕਿ ਵਾਈਟ ਹਾਊਸ ਦੇ ਵਿੱਚ ਕੋਈ ਇਫ ਐਂਡ ਬਟ ਨਹੀਂ ਹੈ ਕਿ ਜੋ ਉਹਨਾਂ ਨੇ ਇੰਡੀਆ ਦੇ ਅਗੇਂਸਟ ਪਾਲਿਸੀ ਲਈ ਹੈ, ਆਉਣ ਵਾਲੇ ਪੀਰੀਅਡ 'ਚ ਉਹਨਾਂ ਨੇ ਭਾਰਤ ਦੇ ਸਕਰੂ ਹੋਰ ਕੱਸਣੇ ਨੇ। ਉਹਨਾਂ ਦਾ ਇਹੀ ਕਹਿਣਾ ਹੈ ਕਿ ਵੀ ਜਿਹੜੀ ਅਮਨ ਦੀ ਸੜਕ ਜਿਹੜੀ ਯੂਕਰੇਨ ਨੂੰ ਜਾਂਦੀ ਹੈ, ਉਹ ਦਿੱਲੀ ਤੋਂ ਲੰਘਦੀ ਹੈ। ਮਤਲਬ ਇਹ ਹੈ ਕਿ ਜੇ ਇੰਡੀਆ ਬੰਦੇ ਦਾ ਪੁੱਤ ਬਣ ਜਾਏ, ਰਸ਼ੀਆ ਦੇ ਨਾਲੋਂ ਰਸ਼ੀਅਨ ਆਇਲ ਬਾਇ ਕਰਨਾ ਬੰਦ ਕਰ ਦੇ, ਰਸ਼ੀਆ ਦੀ ਵਾਰ ਮਸ਼ੀਨਰੀ ਨੂੰ ਜਿਹੜਾ ਹੈ ਉਹ ਫਿਊਲਿੰਗ ਨਹੀਂ ਮਿਲੇਗੀ, ਯਾਨੀ ਉਹਨਾਂ ਨੂੰ ਡਾਲਰ ਨਹੀਂ ਮਿਲਣਗੇ, ਉਹਨਾਂ ਦੀ ਇਕਨੋਮੀ ਤਾਂ ਰਸ਼ੀਆ ਦੇ ਕੋਈ ਪੱਲੇ ਵੀ ਹੋਰ ਨਹੀਂ ਹੈ, ਕੁਝ ਵੀ ਆਇਲ ਔਰ ਗੈਸ ਹੀ ਹੈ, ਔਰ ਇਹੀ ਪੀਸ ਦਾ ਕਾਰਨ ਹੋਏਗਾ। ਸੋ ਇਹ ਉਹਨਾਂ ਦਾ ਕਰੰਟ, ਇਹ ਦੋਨੋਂ ਟਵੀਟ ਅੱਜ ਦੇ ਇਸ ਗੱਲ ਨੂੰ ਦੱਸਦੇ ਨੇ ਕਿ ਇਹਦੇ ਬਾਵਜੂਦ ਕਿ ਭਾਰਤ ਨੇ ਆਪਣੀ ਸੌਫਟ ਪਾਵਰ ਜਿਹੜੀ ਹੈ ਉਹ ਹੁਣ ਬਾਹਰ ਕੱਢਣੀ ਸ਼ੁਰੂ ਕੀਤੀ ਹੈ, ਪਰ ਪ੍ਰੈਜ਼ੀਡੈਂਟ ਟਰੰਪ ਔਰ ਉਹਨਾਂ ਦੀ ਟੀਮ ਬਿਲਕੁਲ ਕਲੀਅਰ ਹੈ ਕਿ ਉਹਨਾਂ ਨੇ ਕੋਈ ਹੜਬੜੀ ਦੇ ਵਿੱਚ ਜਾਂ ਕੋਈ ਕਾਹਲੀ ਦੇ ਵਿੱਚ ਇੰਡੀਆ ਨੂੰ ਨਿਸ਼ਾਨੇ ਤੇ ਨਹੀਂ ਲਿਆ। ਉਹਨਾਂ ਦੇ ਇਨਰ ਸਰਕਲ ਨੇ ਇਹ ਸਾਰੀ ਪਾਲਿਸੀ ਨੂੰ ਮਿੱਥ ਕੇ ਬਣਾਇਆ, ਇੰਪਲੀਮੈਂਟ ਕਰ ਰਹੇ ਨੇ, ਔਰ ਜੋ ਕੁਝ ਭਾਰਤ ਇਸ ਵੇਲੇ ਕਰ ਰਿਹਾ ਹੈ, ਚੀਨ ਦਾ ਫੋਰਨ ਮਿਨਿਸਟਰ ਆਇਆ ਉਸ ਦੇ ਨਾਲ ਜੋ, ਔਰ ਰੂਸ ਮਾਸਕੋ ਵੱਲ ਭੱਜ ਨਾਸੇ ਇੰਨੀ ਪਈ ਹੋਈ ਹੈ, ਐਸ ਜੈ ਸ਼ੰਕਰ ਔਰ ਦੂਸਰੇ ਅਜੀਤ ਡੋਵਲ, ਇਹਨਾਂ ਦੀਆਂ ਦੌੜਾਂ ਲੱਗੀਆਂ ਹੋਈਆਂ ਨੇ। ਔਰ ਰਸ਼ੀਆ 'ਚ ਜਾ ਕੇ ਫਿਰ ਐਸ ਜੈ ਸ਼ੰਕਰ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਜੀ ਅਸੀਂ ਤਾਂ ਅਮਰੀਕਾ ਦੇ ਕਹਿਣ ਤੇ ਹੀ ਰੂਸ ਤੋਂ ਖਰੀਦਦੇ ਸੀ, ਅਸੀਂ ਚਲੋ ਜੇ ਉਦੋਂ ਤੁਸੀਂ ਚਲੋ ਮੰਨ ਲਓ ਇਸ ਆਰਗੂਮੈਂਟ ਨੂੰ, ਕਿਉਂਕਿ ਜਿਹੜਾ ਉਸ ਵੇਲੇ ਅਮਰੀਕਾ ਦਾ ਐਂਬੈਸਡਰ ਸੀ ਇੰਡੀਆ 'ਚ, ਉਹਨੇ ਵੀ ਕਿਹਾ ਸੀ ਜੀ ਅਸੀਂ ਵੀ ਉਦੋਂ ਕੋਈ ਬਹੁਤਾ ਨੋਟਿਸ ਨਹੀਂ ਲਿਆ ਵੀ ਇੰਡੀਆ ਰੂਸ ਤੋਂ ਲੈ ਰਿਹਾ, ਤਾਂ ਕਿ ਆਇਲ ਦਾ ਪ੍ਰਾਈਸ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਨਾ ਡਿੱਗੇ ਜੀ, ਜਾਂ ਜੇ ਡਿਮਾਂਡ ਵੱਧ ਜਾਂਦੀ ਹੈ, ਸਪਲਾਈ ਨਹੀਂ ਹੈ, ਉਹਦਾ ਕੋਈ ਖਰੀਦਦਾਰ ਨਹੀਂ ਹੈ, ਤਾਂ ਫਿਰ ਇੱਕਦਮ ਜਿਹੜਾ ਉਹ ਸ਼ੂਟ ਅਪ ਵੀ ਕਰ ਸਕਦਾ ਹੈ। ਸੋ ਇਹ ਇੱਕ ਇਕਨੋਮਿਕਸ ਦਾ ਵੱਖਰਾ ਡਿਮਾਂਡ ਐਂਡ ਸਪਲਾਈ ਲਾਈਨ ਹੈ, ਲੇਕਿਨ ਉਹ ਤਾਂ ਵਕਤ ਬੀਤ ਗਿਆ। ਹੁਣ ਤਾਂ 6 ਮਹੀਨੇ ਟਰੰਪ ਨੂੰ ਆਇਆ ਹੋ ਗਏ, ਬਜਾਏ ਕਿ ਇਹ ਕਹਿਣ ਦੇ ਕਿ ਜਦੋਂ ਟਰੰਪ ਨੇ ਕਿਹਾ ਵੀ ਬੰਦ ਕਰੋ ਜੀ, ਠੀਕ ਹੈ ਅਸੀਂ ਉਦੋਂ ਤੁਹਾਡੇ ਕਹਿਣ ਤੇ ਜਿਹੜਾ ਉਹ ਖਰੀਦ ਲਿਆ ਸੀ, ਹੁਣ ਅਸੀਂ ਬੰਦ ਕਰ ਰਹੇ ਹਾਂ, ਪਰ ਇਸ ਦੇ ਉਲਟ ਉਹ ਉਹਨਾਂ ਨੂੰ, ਅਮਰੀਕਾ ਨੂੰ, ਜਿਹੜੀ ਉਹਨਾਂ ਦੀ ਮਿਨਿਸਟਰੀ ਨੇ ਸਟੇਟਮੈਂਟ ਦਿੱਤੀ ਕਿ ਜੀ ਤੁਸੀਂ ਉਹਨਾਂ ਤੋਂ ਫਲਾਣਾ ਖਰੀਦਦੇ ਹੋ, ਤੁਸੀਂ ਉਹਦੇ ਤੋਂ ਰੇਅਰ ਅਰਥ ਮਟੀਰੀਅਲ ਰਸ਼ੀਆ ਤੋਂ ਲੈਂਦੇ ਹੋ, ਤੁਸੀਂ ਉਹਨਾਂ ਤੋਂ ਫਰਟੀਲਾਈਜ਼ਰ ਲੈਂਦੇ ਹੋ, ਪਤਾ ਨਹੀਂ ਕੀ। ਔਰ ਦੇਖੋ ਯੂਰਪ ਵਾਲੇ ਵੀ ਤਾਂ ਲੈ ਰਹੇ ਨੇ। ਇਹਦਾ ਮਤਲਬ ਹੈ ਵੀ ਜੇ ਇੱਕ ਨੇ ਚੋਰੀ ਕੀਤੀ, ਉਹ ਕਹੇ ਜੀ ਜੇ ਸ਼ਾਮੂ ਨੇ ਚੋਰੀ ਕੀਤੀ ਹੈ ਤਾਂ ਕੋਈ ਨਹੀਂ, ਸ਼ਾਮੂ ਨੇ ਕੀਤੀ, ਰਾਮੂ ਨੇ ਵੀ ਤਾਂ ਕੀਤੀ ਸੀ। ਸੋ ਇਸ ਗੱਲ ਨੇ ਫਰਦਰ, ਜਿਹਨੂੰ ਅਮਰੀਕਨ ਪਿਸਡ ਆਫ ਕਹਿੰਦੇ ਨੇ, ਉਹਨਾਂ ਨੇ ਕਿਹਾ ਵੀ ਨਹੀਂ ਇਹ ਬੜੇ ਸ਼ਾਤਰ ਆਪਣੇ ਆਪ ਨੂੰ ਸਮਝ ਕੇ ਡਬਲ ਕ੍ਰਾਸ ਕਰ ਰਹੇ ਨੇ, ਔਰ ਇਸ ਦੇ ਬਾਵਜੂਦ ਕਿ ਸਿੱਧਾ ਨਜ਼ਰ ਆ ਰਿਹਾ ਹੈ ਵੀ 1% ਤੋਂ 41%। ਅੱਛਾ, ਫਿਰ ਇਹਨਾਂ ਨੂੰ ਕੋਈ ਆਰਗੂਮੈਂਟ ਨਹੀਂ ਮਿਲਿਆ। ਫਿਰ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਦੇਖੋ ਜੀ ਸਭ ਤੋਂ ਜ਼ਿਆਦਾ ਤੇਲ ਤਾਂ ਜਿਹੜਾ ਉਹ ਚੀਨ ਖਰੀਦ ਰਿਹਾ ਰਸ਼ੀਆ ਤੋਂ, ਔਰ ਚੀਨ ਨੂੰ ਅੱਗੋਂ 3 ਮਹੀਨੇ ਦੇ ਦਿੱਤੇ ਨੇ। ਅਜੇ ਜਿਹੜੀ ਨੈਗੋਸ਼ੀਏਸ਼ਨ ਹੋਣੀ ਹੈ, ਭਾਰਤ ਦੇ ਉੱਤੇ ਜਿਹੜਾ ਉਹ 25% ਜੁਰਮਾਨਾ ਲਾ ਦਿੱਤਾ, ਉਹਦਾ ਵੀ ਇਹਨਾਂ ਦੇ ਐਡਵਾਈਜ਼ਰ ਨੇ ਠੀਕ ਜਵਾਬ ਦਿੱਤਾ।
ਉਹਨਾਂ ਨੇ ਕਿਹਾ ਜੇ ਚਾਈਨਾ ਨੇ ਰਸ਼ੀਆ ਤੋਂ ਖਰੀਦਿਆ ਤੇਲ ਜਾਂ ਖਰੀਦਾ ਤੇ ਉਹ ਆਪਣੀ ਡੋਮੈਸਟਿਕ ਵਰਤੋਂ ਲਈ ਖਰੀਦਦਾ, ਉਹਨੇ ਕੋਈ ਯੂਰਪ ਦੀ ਮਾਰਕੀਟ 'ਚ ਜਾ ਕੇ ਵੇਚਿਆ ਨਹੀਂ ਹੈ। ਵੀ ਤੁਸੀਂ ਇੰਨਾ ਕੁ ਤਾਂ ਅੰਡਰਸਟੈਂਡੇਬਲ ਹੋ ਸਕਦਾ ਹੈ ਕਿ ਵੀ ਆਪਣੀ ਲੋੜ ਲਈ ਕਰੂਡ ਆਇਲ ਹੈ ਤੁਹਾਨੂੰ ਚੀਪਰ ਮਿਲ ਰਿਹਾ, ਪਰ ਤੁਸੀਂ ਤਾਂ ਲਿਆ ਕੇ $16 ਬਿਲੀਅਨ ਤੁਹਾਡੀ ਇੱਕ ਕੰਪਨੀ ਨੇ 1 ਸਾਲ ਦੇ ਵਿੱਚ ਹੀ ਪ੍ਰੋਫਿਟ ਬਣਾਇਆ, ਤੁਸੀਂ ਯੂਰਪ ਦੀ ਮਾਰਕੀਟ 'ਚ ਵੇਚਿਆ, ਚਾਈਨਾ ਹੈ ਤਾਂ ਇਵੇਂ ਨਹੀਂ ਕਰ ਰਹੇ। ਸੋ ਮਤਲਬ ਇਹ ਹੈ ਵੀ ਜਿਹੜੇ ਕਰਕੇ ਇੰਡੀਆ ਨੂੰ ਖੜਾ ਕੀਤਾ ਗਿਆ ਸੀ ਐਜ਼ ਏ ਬੁਲਵਾਕ, 25 ਸਾਲ ਜਿਹਦੇ ਉੱਤੇ ਅਮਰੀਕਾ ਨੇ ਇਨਵੈਸਟ ਕੀਤੇ, ਅਮਰੀਕਾ ਨੂੰ ਇਹ ਸਮਝ ਆ ਗਿਆ ਕਿ ਵੀ ਸਿੱਧਾ ਚੀਨ ਦੇ ਨਾਲ ਅਸੀਂ ਡੀਲ ਕਰ ਲਾਂਗੇ ਜਾਂ ਦੂਜਾ ਵੀ ਇਹ ਤਾਂ ਬੇਈਮਾਨ ਨਾ ਮਿਲੀਟੈਰਲੀ ਖਲੋ ਸਕੇ। ਗਲਵਾਨ ਵੈਲੀ 'ਚ ਜੁੱਤੀਆਂ ਖਾਧੀਆਂ, 20 ਫੌਜੀ ਵੀ ਮਰਵਾਏ, ਇਹ ਸਾਰੇ ਪੀੜ 4000 ਸਕੁਅਰ ਕਿਲੋਮੀਟਰ ਟੈਰੀਟਰੀ ਵੀ ਦਿੱਤੀ। ਫਿਰ ਪਾਕਿਸਤਾਨ ਜਿਸ ਨਾਲੋਂ ਡੀਹਾਈਫਨੇਟ ਕਰਕੇ ਜਦੋਂ 25 ਸਾਲ ਤੋਂ ਅਮਰੀਕਾ ਦੀ ਪ੍ਰੋ ਇੰਡੀਆ ਨੀਤੀ ਹੋਈ, ਨਾਲ ਦੀ ਨਾਲ ਐਂਟੀ ਪਾਕਿਸਤਾਨ ਵੀ ਹੋਈ। ਔਰ ਟਰੰਪ ਦੀ ਪਹਿਲੀ ਟਰਮ ਵੇਲੇ ਪਾਕਿਸਤਾਨ ਨਾਲ ਦੇਖੋ ਕਿਹੋ ਜਿਹੇ ਰਿਲੇਸ਼ਨਸ਼ਿਪ ਸੀ। ਬਿਲਕੁਲ। ਪਰ 4 ਰੋਜ਼ਾ ਡਰੋਨ ਮਿਸਲ ਕਨਫਲਿਕਟ ਦੇ ਵਿੱਚ ਅਮਰੀਕਾ ਨੇ ਦੇਖਿਆ, ਉਹਨਾਂ ਦੇ ਪੈਂਟਾਗਨ 'ਚ ਬੈਠੇ ਜਨਰਲ ਜਿਹੜੇ ਥਰੂ ਸੈਟੇਲਾਈਟਸ, ਉਹਨਾਂ ਨੇ ਦੇਖਿਆ ਵੀ ਇਹ ਤਾਂ ਪਾਕਿਸਤਾਨ ਜਿਹੜਾ 1/6 ਹੈ ਇਹਨਾਂ ਨਾਲੋਂ, ਜਿਨ੍ਹਾਂ ਦੀ ਫੌਜ ਵੀ ਏਰੀਆ ਵੀ, ਇਹ ਤਾਂ ਉਹਨਾਂ ਤੋਂ ਜੁੱਤੀਆਂ ਖਾ ਰਹੇ ਨੇ। ਉਹਨਾਂ ਨੇ ਕਿਹਾ ਵੀ ਜਿਵੇਂ ਅਮਰੀਕਾ ਦਾ ਹੁੰਦਾ ਵੀ ਡੰਪ ਇਟ ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਜਿਹੜਾ ਉਹ ਡੰਪ ਟਰੱਕ 'ਚ ਲਿਜਾ ਕੇ ਫਲਾਣੇ ਫਿਲਰ ਦੇ ਵਿੱਚ ਸੁੱਟ ਦਿਓ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਨੀਤੀ ਜਿਹੜੀ ਹੈ ਭਾਰਤ ਦੀ ਇਸ ਵੇਲੇ ਇਸ ਕਦਰ ਪੈਨਿਕਡ ਨੇ, ਭਾਰਤ ਦੇ ਜਿਹੜੇ ਉਹ ਬਿਠਾਏ ਹੁੰਦੇ ਨੇ ਬੜੇ ਬੜੇ ਤਿਲਕ ਲਾ ਕੇ ਜੋਤਸ਼ੀ, ਉਹ ਹੁਣ ਕਹਿ ਰਹੇ ਨੇ ਕਿ ਮੋਦੀ ਸਰਕਾਰ ਇੰਨੀ ਦੇਰ ਟਿਕੇਗੀ, ਅਮਿਤ ਸ਼ਾਹ ਔਰ ਇਹ ਜਾ ਰਹੇ ਨੇ, ਉਹ ਜਿਵੇਂ ਉੱਥੇ ਬੈਠੇ ਜੋ ਵੀ ਕਰ ਰਹੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਭਾਰਤ ਦਾ ਗੰਭੀਰ ਸਰਕਲ ਹੈ ਉਹਨਾਂ ਦੇ ਵਿੱਚ ਇੱਕ ਵੱਡਾ ਪੈਨਿਕ ਹੈ ਕਿ ਭਾਈ ਇਸ ਸਾਰੇ ਦੇ ਥੱਲੇ, ਕਿਉਂਕਿ ਬਹੁਤ ਸਾਰੇ ਜਿਹੜੇ ਨੇ ਅਜੇ ਕੋਈ ਇੱਕ ਇਸ਼ੂ ਨਹੀਂ ਹੈ। ਜਦੋਂ ਅਮਰੀਕਾ ਦੇ ਨਾਲ ਦੁਸ਼ਮਣੀ ਦਾ ਮਤਲਬ ਕੀ ਹੈ, ਇਹ ਆਉਣ ਵਾਲੇ ਪੀਰੀਅਡ 'ਚ ਅਮਰੀਕਾ ਭਾਰਤ ਨੂੰ ਚੰਗੀ ਤਰ੍ਹਾਂ ਸਮਝਾਏਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖਸ
ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਮਾਰ ਦਾ ਝੰਬਿਆ ਹੋਇਆ ਭਾਰਤ ਹੁਣ ਰੂਸ ਵੱਲ ਬੜੀਆਂ ਹੀ ਤਰਸਾਈਆਂ ਹੋਈਆਂ ਅੱਖਾਂ ਵਾਂਗ ਜਿਹੜਾ ਦੇਖ ਰਿਹਾ, ਔਰ ਭਾਰਤ ਦੇ ਲੀਡਰ ਇੱਕ ਤੋਂ ਬਾਅਦ ਇੱਕ ਰੂਸ ਤੇ ਚੀਨ ਦੀ ਪਰਿਕਰਮਾ ਕਰ ਰਹੇ ਨੇ ਔਰ ਰੂਸ ਭਾਰਤ ਦੇ ਅਥਰੂ ਪੂੰਝ ਰਿਹਾ, ਜਦੋਂ ਕਿ ਚੀਨ ਆਪਣੀਆਂ ਸ਼ਰਤਾਂ ਤੇ ਭਾਰਤ ਦਾ ਨੱਕ ਰਗੜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੰਗਰੇਜ਼ੀ ਦੇ ਇਸ ਅਖਾਣ ਵੱਲ ਬਾਰ-ਬਾਰ ਧਿਆਨ ਜਾਂਦਾ ਹੈ ਕਿ ਵੀ there are no permanent friends or foes, permanent only are interests, ਕਿ ਸਿਆਸਤ ਦੇ ਵਿੱਚ ਕੋਈ ਵੀ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਪੱਕੇ ਸਿਰਫ ਹਿੱਤ ਹੁੰਦੇ ਨੇ। ਹੁਣ ਜਿਹੜੇ ਇਤਿਹਾਸ ਦੇ ਵਿਦਿਆਰਥੀ ਨੇ ਜਾਂ ਪੋਲੀਟੀਕਲ ਸਾਇੰਸ ਨੂੰ ਸਮਝਦੇ ਨੇ ਜਾਂ ਅਦਰਵਾਈਜ਼ ਦੁਨੀਆ ਦੀ ਸਿਆਸਤ 'ਚ ਦਿਲਚਸਪੀ ਰੱਖਦੇ ਨੇ, ਉਹਨਾਂ ਲਈ ਇਹ ਬੜਾ ਦਿਲਚਸਪੀ ਦਾ ਵਾਇਸ ਹੈ ਕਿ ਵੀ ਵਿਦਿਨ ਈਅਰਸ, ਜੇ ਤੁਸੀਂ ਟਰੰਪ ਦੀ ਪਹਿਲੀ ਟਰਮ ਤੋਂ ਲੈ ਕੇ ਹੁਣ ਤੱਕ ਦੇਖੋ, 4 ਸਾਲ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਸਨ, 4 ਸਾਲ ਬਾਈਡਨ ਰਹੇ। ਸੋ ਜਿੱਥੇ ਟਰਮ ਟਰੰਪ ਦੀ ਮੁੱਕੀ ਤੇ 4 ਸਾਲ ਬਾਅਦ ਅੱਜ ਟਰੰਪ ਔਰ ਭਾਰਤ ਦੀ ਰਿਲੇਸ਼ਨਸ਼ਿਪ ਕੀ ਹੈ, ਟਰੰਪ ਔਰ ਮੋਦੀ ਦੀ ਰਿਲੇਸ਼ਨਸ਼ਿਪ ਕੀ ਹੈ। ਜੇ ਅਸੀਂ ਟਰੰਪ ਦੀ ਪਹਿਲੀ ਟਰਮ ਵੱਲ ਦੇਖੀਏ ਤੇ ਮੋਦੀ ਦੇ ਨਾਲ ਰਿਲੇਸ਼ਨਸ਼ਿਪ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਤੋਂ ਪਹਿਲਾਂ ਮੋਦੀ 2014 ਤੋਂ ਜਿਹੜਾ ਉਹ ਪ੍ਰਾਈਮ ਮਿਨਿਸਟਰ ਸੀ, ਔਰ ਬਾਈਡਨ ਦੀ ਪੂਰੀ ਟਰਮ ਔਰ ਈਵਨ ਓਬਾਮਾ ਦੀ ਟਰਮ ਦਾ ਵੀ ਜਿਹੜਾ ਸੈਕੰਡ ਟਰਮ ਦੇ ਵੇਲੇ, ਪਹਿਲੀ ਟਰਮ ਵੇਲੇ ਤਾਂ ਮਨਮੋਹਨ ਸਿੰਘ ਸੀ, ਓਬਾਮਾ ਦੇ ਜਦੋਂ ਪ੍ਰੈਜ਼ੀਡੈਂਟ ਓਬਾਮਾ ਬਣੇ ਦੂਸਰੀ ਟਰਮ ਵੇਲੇ ਮੋਦੀ ਸੀ। ਹਾਲਾਂਕਿ ਜਦੋਂ ਓਬਾਮਾ ਨੂੰ ਵੀ ਮੋਦੀ ਮਿਲਿਆ, ਓਬਾਮਾ ਨੇ ਉਹਨੂੰ ਆਨਰ ਹੀ ਦਿੱਤਾ, ਲੇਕਿਨ ਉਹਨੇ ਹਮੇਸ਼ਾ ਉਹਦੀ ਮੋਦੀ ਦੀ ਪ੍ਰੈਜ਼ੈਂਸ ਵੀ ਮਨਮੋਹਨ ਸਿੰਘ ਦੀ ਤਾਰੀਫ ਕੀਤੀ, ਕਿਉਂਕਿ ਉਹਨੂੰ ਐਜ਼ ਏ ਗ੍ਰੇਟ ਇਕੋਨੋਮਿਸਟ ਵੀ ਔਰ ਐਜ਼ ਏ ਜੈਂਟਲਮੈਨ ਵੀ ਔਰ ਦੂਸਰਾ ਵੀ। ਔਰ ਇਹ ਵੀ ਮੋਦੀ ਦੇ ਮੂੰਹ ਤੇ ਇੱਕ ਭਾਵੇਂ ਚਪੇੜ ਵਾਂਗ ਹੀ ਹੁੰਦੀ ਸੀ, ਕਿਉਂਕਿ ਜਿੰਨਾ ਮੋਦੀ ਨੇ ਮਨਮੋਹਨ ਸਿੰਘ ਨੂੰ ਇਨਸਲਟ ਕੀਤਾ ਮੋਹਨ ਸਿੰਘ ਕਹਿ ਕੇ, ਔਰ ਉਹ ਸਾਰੇ ਦੇ ਉੱਤੇ, ਔਰ ਉਦੋਂ ਈਵਨ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਵੀ ਮੈਨੂੰ ਲੱਗਦਾ ਹੈ ਕਿ ਵੀ, ਔਰ ਹੁਣ ਇਹ ਸਾਰਾ ਸਾਹਮਣੇ ਹੈ ਕਿ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੀ ਫੰਡਿੰਗ ਏਜੰਟ ਨੇ ਅੰਬਾਨੀਜ਼, ਅਡਾਨੀ, ਦੂਜੇ ਤੀਜੇ, ਔਰ RSS ਦਾ ਔਰ ਅਜੀਤ ਡੋਵਲ, ਇਹਨਾਂ ਨੇ ਕਿਵੇਂ ਵਿਵੇਕਾਨੰਦ ਫਾਊਂਡੇਸ਼ਨ ਰਾਹੀਂ ਪੂਰਾ ਦਿੱਲੀ ਦੇ ਵਿੱਚ ਅੱਡਾ ਗੱਡਾ ਗੱਡ ਕੇ ਰਾਮਦੇਵ ਤੋਂ ਜਿਹੜੀ ਹੈ ਭੁੱਖ ਹੜਤਾਲ ਲਿਖਾਈ, ਕਰਪਸ਼ਨ ਦੇ ਅਗੇਂਸਟ ਮੁਹਿੰਮ ਦੇ ਨਾਂ ਥੱਲੇ ਕਿਵੇਂ ਇੱਕ ਪੂਰਾ ਮੀਡੀਆ ਵੇਵ ਖੜੀ ਕੀਤੀ ਗਈ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ, ਔਰ ਨਤੀਜੇ ਦੇ ਤੌਰ ਤੇ ਜਿਹੜਾ ਉਹ ਮੋਦੀ ਨੂੰ ਜਿਹੜਾ ਬਿਲਕੁਲ ਇੱਕ ਕਾਤਲ ਸੀ, ਜਿਸ ਦਾ ਈਵਨ ਹੁਣੇ ਸਾਹਮਣੇ ਆ ਰਿਹਾ ਕਿ ਵੀ ਇਹ ਵੀ ਜਿਹੜਾ ਗੁਜਰਾਤ ਦਾ ਸੋ ਕਾਲਡ ਵਿਕਾਸ ਮਾਡਲ ਹੈ ਕਿ ਜੀ ਦੇਖੋ ਕਿੰਨਾ ਡਿਵੈਲਪ ਕਰਤਾ ਗੁਜਰਾਤ ਨੂੰ। ਦੂਜਾ ਸਭ ਤੋਂ ਜ਼ਿਆਦਾ ਉਸ ਖਿੱਤੇ 'ਚ ਫਾਰਮਰਸ ਦਾ ਸੁਸਾਈਡ ਵੀ ਗੁਜਰਾਤ ਦੇ ਵਿੱਚ ਹੈ, ਔਰ ਬੁਰੀ ਅਨਐਮਪਲੋਇਮੈਂਟ ਔਰ ਬੁਰਾ ਹਾਲ ਹੈ। ਲੇਕਿਨ ਗੱਲ ਤਾਂ ਅਲਟੀਮੇਟਲੀ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਜੀ ਗੱਲ ਨੈਰੇਟਿਵ ਦੀ ਹੈ, ਗੱਲ ਬਿਰਤਾਂਤ ਦੀ ਹੈ, ਤੁਸੀਂ ਕਿੰਨੀ ਉੱਚੀ ਕਿੰਨੀ ਵਾਰ ਉਸ ਸਾਰੇ ਨੂੰ ਰਿਪੀਟ ਕਰਦੇ ਹੋ, ਉਹਦੀ ਐਕਸੈਪਟੈਂਸ ਹੁੰਦੀ ਹੈ। ਸੋ ਮੋਦੀ ਨੂੰ ਉਹਨਾਂ ਨੇ ਪੂਰਾ ਇਹ ਜਿਹੜਾ ਸਾਰੀ ਕਾਰਪੋਰੇਟ ਲੌਬੀ ਇੰਡੀਆ ਦੀ ਸੀ, ਅੰਬਾਨੀ, ਅਡਾਨੀ, ਔਰ ਇਹਨਾਂ ਦੇ ਪਿੱਛੇ ਨਾਗਪੁਰ ਹਿੰਦੂਤਵਾ ਦਾ ਪਾਰਟ, ਔਰ ਇਸ ਸਭ ਦੇ ਚੱਲਦਿਆਂ ਈਵਨ ਜਦੋਂ 2002 ਦੇ ਵਿੱਚ ਮੋਦੀ ਨੇ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ 'ਚ ਕੀਤੀ, ਅਟਲ ਬਿਹਾਰੀ ਵਾਜਪਾਈ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਿਆਂ ਉਹਨੇ ਇਹ ਕਿਹਾ ਸੀ ਕਿ ਵੀ ਇਹ ਰਾਜ ਧਰਮ ਨਹੀਂ ਨਿਭਾਇਆ ਗਿਆ। ਜ਼ਾਹਰ ਸੀ ਕਿ ਵੀ ਜ਼ਾਹਰਾ ਤੌਰ 'ਤੇ ਉਹ ਚਾਹੁੰਦਾ ਸੀ ਕਿ ਮੋਦੀ ਰਿਜ਼ਾਈਨ ਕਰੇ, ਲੇਕਿਨ ਜਦੋਂ ਗੋਆ ਦੇ ਵਿੱਚ ਇਹਨਾਂ ਦੀ ਕਨਕਲੇਵ ਹੋਈ RSS ਦੀ, ਉਹ ਰਾਹ 'ਚ ਹੀ ਜਹਾਜ਼ ਛੁੱਟਦਿਆਂ ਵਾਜਪਾਈ ਨੂੰ RSS ਨੇ, ਨਾਗਪੁਰੀਆਂ ਨੇ ਸੁਨੇਹਾ ਦੇ ਦਿੱਤਾ ਵੀ ਕੀਪ ਯੂਰ ਮਾਊਥ ਸ਼ਟ, ਵੀ ਮੋਦੀ ਹੁਣ ਇਕੱਲਾ ਇੱਥੇ ਨਹੀਂ, ਤੂੰ ਤਾਂ ਇੱਥੋਂ ਰਿਜ਼ਾਈਨ ਮੰਗਦਾ, ਅਸੀਂ ਤਾਂ ਇਹਦੇ ਲਈ ਵੱਡਾ ਰੋਲ ਰੱਖਿਆ ਹੋਇਆ। ਔਰ ਫਿਰ ਤੁਸੀਂ ਦੇਖਦੇ ਹੋ ਵੀ ਕਿਵੇਂ ਉਹਨਾਂ ਨੇ ਉਸ ਨੂੰ ਪ੍ਰੋਜੈਕਟ ਕੀਤਾ ਹਿੰਦੂ ਹਿਰਦੇ ਸਮਰਾਟ ਦੇ ਤੌਰ 'ਤੇ,
ਕਿਵੇਂ ਮੀਡੀਆ ਰਾਹੀਂ ਇੱਕ ਪੂਰਾ ਮਾਹੌਲ ਬਣਾਇਆ ਗਿਆ। ਅੰਨਾ ਹਜ਼ਾਰੇ ਨੂੰ ਲਿਆ ਕੇ ਬਿਠਾਇਆ ਗਿਆ, ਪਹਿਲਾਂ ਰਾਮਦੇਵ ਤੋਂ ਕੰਮ ਸ਼ੁਰੂ ਹੋਇਆ। ਅੰਨਾ ਹਜ਼ਾਰੇ ਨੂੰ ਗਾਂਧੀ ਬਣਾ ਕੇ ਪੇਸ਼ ਕੀਤਾ ਗਿਆ। ਹੁਣ ਕਿਸੇ ਨੇ ਕਦੇ ਪੁੱਛਿਆ ਵੀ ਅੰਨਾ ਹਜ਼ਾਰੇ ਕਿੱਥੇ ਹੈ? ਉਹ ਡਰਾਈਵਰ ਸੀ ਫੌਜ ਦਾ, ਉਹਨੂੰ ਗਾਂਧੀ ਬਣਾ ਕੇ ਲੋਕਾਂ ਦੇ ਵਿੱਚ। ਇੱਥੇ ਵੀ ਸਾਡੀ ਆ ਨੈਸ਼ਨਲ ਪ੍ਰੈਸ ਜਿਹੜੀ ਸਾਊਂਡ ਵਿਊ ਬ੍ਰਾਡਕਾਸਟਿੰਗ ਹੈ, ਉਹ ਨੈਸ਼ਨਲ ਪ੍ਰੈਸ ਬਿਲਡਿੰਗ 'ਚ ਵੀ ਗਿਆ। ਇੱਥੇ ਵੀ ਅੰਨਾ ਹਜ਼ਾਰੇ ਦੀ ਪ੍ਰੈਸ ਕਾਨਫਰੰਸ ਹੋਈ। ਮੈਂ ਬਾਅਦ ਦੇ ਵਿੱਚ ਜਿਹੜਾ ਹੈ ਉਹ ਦੇਖਿਆ ਕਿ ਭਾਈ ਇਸ ਲੈਵਲ ਦੇ ਉੱਤੇ ਉਹਨੂੰ ਵਰਲਡ ਟੂਰ ਕਰਾ ਕੇ ਵੀ, ਔਰ ਦੂਸਰਾ ਵੀ ਕਿ ਜਿਵੇਂ ਬਹੁਤ ਵੱਡਾ, ਈਵਨ ਮੈਨੂੰ ਉਹਨਾਂ ਜ਼ਮਾਨਿਆਂ 'ਚ ਯਾਦ ਹੈ ਕਿ ਗੁਆਂਢੀ ਮੁਲਕ ਦੇ ਵਿੱਚ ਵੀ ਜਿਹੜਾ ਉਹਦੀ ਤਾਰੀਫਾਂ ਹੁੰਦੀਆਂ ਸੀ, ਦੇਖੋ ਕਰਪਸ਼ਨ ਦੇ ਖਿਲਾਫ ਕਿੰਨਾ ਵੱਡਾ ਜਿਹਾਦ। ਹੁਣ ਉਹ ਸਾਰਾ ਹੁੰਦਾ ਹੈ ਕਿ ਵੀ ਇਹ ਕਿਵੇਂ ਫੰਡਿੰਗ ਸੀ, ਕਿਸ ਲੈਵਲ ਦੇ ਉੱਤੇ। ਪਹਿਲਾਂ ਜਿਹੜਾ ਇੱਕ ਐਸਟੈਬਲਿਸ਼ ਸਿਸਟਮ ਹੈ, ਜੇ ਉਹਨੂੰ ਤੁਸੀਂ ਤੋੜਨਾ ਉਸ ਨੂੰ ਨੈਗੇਟ ਕਰੋ। ਜਿਵੇਂ ਅੱਜ ਸਿੱਖਾਂ ਬਾਰੇ ਹੈ, ਜਿਵੇਂ ਅੱਜ ਉਹਨਾਂ ਨੇ ਕਿਤੇ ਸਨਾਤਨੀ, ਕਿਤੇ ਨਿਰਮਲੇ, ਕਿਤੇ ਨਾਮਧਾਰੀ, ਕੂਕੇ, ਸੌਦਾ ਸਾਧ, ਇਹ ਸਾਰੇ ਛੱਡੇ ਹੋਏ ਨੇ ਕਿ ਸਿੱਖਾਂ ਦੇ ਖਿਲਾਫ ਨੈਰੇਟਿਵ ਬਣਾਓ ਔਰ ਇਹ ਸਿੱਖਾਂ 'ਚ ਕਨਫਿਊਜ਼ਨ ਪੈਦਾ ਕਰੋ ਕਿ ਵੀ ਅਲਟੀਮੇਟਲੀ ਤਾਂ ਜਿਹੜਾ ਬੰਦਾ ਦਿਲ ਦਾ ਸਾਫ਼ ਹੋਣਾ ਚਾਹੀਦਾ, ਬਾਕੀ ਤਾਂ ਜਿਹੜਾ ਮਰਜ਼ੀ ਉਹ ਤੇ ਸ਼ਿਵ ਜੀ ਦੀ ਮੂਰਤੀ ਅੱਗੇ ਬੈਠੇ ਵੀ ਹੁਣ ਜਿਹੜੇ ਨੇ ਅੰਮ੍ਰਿਤਧਾਰੀ ਸਿੱਖਾਂ ਨੂੰ ਦਿਖਾਇਆ ਜਾ ਰਿਹਾ, ਦੂਜਿਆਂ ਨੂੰ ਵੀ ਦਿਖਾਇਆ ਜਾ ਰਿਹਾ। ਔਰ ਇਹ ਸਾਰੇ ਦੇ ਚੱਲਦੇ ਆ ਪਿਛਲੇ 1 ਹਫ਼ਤੇ ਤੋਂ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਬੀਜੇਪੀ ਔਰ RSS ਨੇ ਆਪਣੇ ਵੱਡੇ ਕੈਂਪ ਲਾਣੇ ਸ਼ੁਰੂ ਕੀਤੇ ਨੇ ਕਿ ਜਿਹਦੇ 'ਚ ਲੋਕਾਂ ਦਾ ਡਾਟਾ ਵੀ ਲੈ ਰਹੇ ਨੇ ਔਰ ਇਹ ਕਰ ਰਹੇ ਨੇ ਕਿ ਦੇਖੋ ਜੀ ਕਿੰਨੇ ਭਲਾਈ ਦੇ ਕੰਮ ਕੀਤੇ ਨੇ ਦਿੱਲੀ ਸਰਕਾਰ ਨੇ, ਕਿਵੇਂ ਕੀਤਾ ਔਰ ਜਿਹੜੇ ਮਾੜੇ ਮੋਟੇ ਉਹਨਾਂ ਦੇ ਨਾਲ ਨੇ ED ਦੇ ਰੇਡ ਪੈਂਦੇ ਨੇ, ਪੱਗਾਂ ਵਾਲੇ ਬੜੀ ਤੇਜ਼ੀ ਨਾਲ ਬੀਜੇਪੀ ਉਹਨਾਂ ਨੂੰ ਜੁਆਇਨ ਕਰਵਾਈ ਜਾ ਰਹੀ। ਸੋ ਇਹ ਸਾਰਾ ਜਦੋਂ ਤੁਸੀਂ ਪਾਰਟ ਦੇਖਦੇ ਹੋ, ਬੇਸ਼ੱਕ ਅੱਪਰ ਲੈਵਲ ਦੇ ਉੱਤੇ ਇਹਨਾਂ ਦਾ ਸ਼ਰਾਜ਼ਾ ਬਿਖਰਦਾ ਨਜ਼ਰ ਆਉਂਦਾ ਹੈ। ਇਸ ਵੇਲੇ ਜਦੋਂ ਜਿਵੇਂ ਸਿਆਣੇ ਕਹਿੰਦੇ ਨੇ ਵੀ ਚੋਰਾਂ ਦਾ ਭੇਤ ਉਦੋਂ ਹੀ ਬਾਹਰ ਆਉਂਦਾ ਜਦੋਂ ਚੋਰ ਆਪਸ 'ਚ ਲੜ ਪੈਣ। ਜਦੋਂ ਤੱਕ ਜਿਹੜਾ ਹੈ ਉਹ, ਹਾਲਾਂਕਿ ਇਸ ਜ਼ਮਾਨੇ 'ਚ ਕਿਹਾ ਜਾਂਦਾ ਸੀ ਜੀ ਉਹ ਸੱਚਾਈ ਛੁਪ ਨਹੀਂ ਸਕਤੀ, बनावट के असूलों से खुशबू आ नहीं सकती, कभी कागज़ के फूलों से। तो किसी ने उसका जवाब दिता सी कि सच्चाई छुप भी सकती है, अगर आपस में मेल हो खुशबू आ भी सकती है, अगर फूलों में तेल हो। सो ਜ਼ਾਹਰ है भी ਜਦੋਂ तक तो ये सारे सिर जोड़ के हलवा मांडा इन्हां नूं मिल रहा सी। इधर अमरीका 'ਚ भी S जयशंकर ਦੇ ਦੋਵੇਂ ਮੁੰਡੇ ਜਿਹੜੇ ਅਮਰੀਕਨ ਸਿਟੀਜ਼ਨ ਨੇ, ਉਹ ਹਿੰਦੂ ਥਿੰਕ ਟੈਂਕ ਜਿਹਨੂੰ ਜਿਹੜਾ ਉਹ ਅੰਬਾਨੀ ਫਾਈਨੈਂਸ ਕਰ ਰਿਹਾ ਸੀ, ਹੁਣ ਸਾਰਾ ਆ ਰਿਹਾ ਜੀ ਕਿਹਨੇ ਇਨਫੋਰਮੇਸ਼ਨ ਕਿਹਨੂੰ ਦਿੱਤੀ। ਡੋਵਾਲ ਜਿਹੜਾ S ਜੈਸ਼ੰਕਰ ਤੋਂ ਵੀ ਇਹ ਹੋ ਰਿਹਾ ਵੀ ਸ਼ਾਇਦ ਉਹਦਾ ਵਿਦੇਸ਼ ਸ਼ਸ਼ੀ ਥਰੂਰ ਉਹ ਪੱਟਾਂ ਨੂੰ ਤੇਲ ਲਾ ਕੇ ਬੈਠਾ ਕਿ ਮੈਨੂੰ ਬਿਠਾਓ ਹੁਣ, ਉਹ ਕਾਂਗਰਸ ਛੱਡਣ ਨੂੰ ਤਿਆਰ ਹੈ ਜਿਸ ਕਿਸਮ ਦੇ ਗੀਤ ਉਹ ਗਾ ਰਹੇ। ਸੋ ਇਹ ਸਾਰੇ ਹੀ ਜਦੋਂ ਅਸੀਂ ਇਸ ਪਾਰਟ ਨੂੰ ਮਿਲਾ ਕੇ ਦੇਖਦੇ ਹਾਂ ਤੇ ਫਿਰ ਇਹ ਨਜ਼ਰ ਆਉਂਦਾ ਹੈ ਵੀ ਕਿਵੇਂ ਸਭ ਕੁਝ ਬਦਲਿਆ। ਵਿਦਨ 4 years ਬਾਈਡਨ ਦਾ ਐਡਮਿਨਿਸਟ੍ਰੇਸ਼ਨ ਵੀ ਜੋ ਟਰੰਪ ਦੀ ਪਹਿਲੀ ਦੇ ਵੇਲੇ ਨੀਤੀ ਸੀ ਉਹਦੇ 'ਚ ਦੋਨੋਂ ਵੱਡੇ ਸਮਾਗਮ, ਅਬ ਕੀ ਬਾਰ ਟਰੰਪ ਸਰਕਾਰ ਗੁਜਰਾਤ ਦੇ ਵਿੱਚ ਸਭ ਤੋਂ ਵੱਡਾ ਔਰ ਕਰੋੜਾਂ ਰੁਪਇਆ ਖਰਚ ਕੀਤਾ ਉੱਥੇ। ਔਰ ਫਿਰ ਇੱਥੇ ਵੀ ਐਮਬੈਸੀਆਂ ਕੌਂਸੂਲੇਟਾਂ ਰਾਹੀਂ ਹਿਊਸਟਨ ਦੇ ਵਿੱਚ ਹਾਊਡੀ ਮੋਡੀ ਦੇ ਥੱਲੇ ਅਬ ਕੀ ਬਾਰ ਟਰੰਪ ਸਰਕਾਰ ਤੇ ਨਮਸਤੇ ਟਰੰਪ, ਇਹ ਸਾਰੇ ਦੇ ਚੱਲਦੇ ਆ। ਕਦੇ ਕਿਸੇ ਨੇ ਇਮੈਜਿਨ ਵੀ ਨਹੀਂ ਸੀ ਕੀਤਾ ਹੋਣਾ। ਔਰ ਅਮਰੀਕਾ ਦੇ ਵੀ 25, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਵੀ 25 ਸਾਲ ਤੋਂ ਕਲਿੰਟਨ ਈਰਾ ਤੋਂ ਭਾਰਤ ਨੂੰ ਪਸਮਾਉਣ ਦੀ ਲਾਈਨ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਪਾਕਿਸਤਾਨ ਨਾਲੋਂ ਡੀਹਾਈਫਨੇਟ ਕੀਤਾ ਗਿਆ। ਲੇਕਿਨ ਇਸ ਸਭ ਤੋਂ ਬਾਅਦ ਜਿੱਥੇ ਆ ਕੇ ਅੱਜ ਇਹਨਾਂ 6 ਮਹੀਨਿਆਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਅੱਜ ਹਾਲਾਤ ਇਹ ਨੇ ਕਿ ਭਾਰਤ ਦੇ ਹਾਕਮਾਂ ਨੂੰ ਔਰ ਬੜੇ ਚਾਣਕਿਆ ਪੁੱਤਰ, ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ, ਇੱਕ ਤਾਂ ਲਫ਼ਜ਼ ਹੁੰਦਾ ਵੀ ਥੁੱਕਿਆ ਚੱਟਣਾ। ਅਜੇ 2 ਮਹੀਨੇ ਪਹਿਲਾਂ ਜਿਹੜਾ 2-3 ਮਹੀਨੇ ਪਹਿਲਾਂ ਮੋਦੀ ਜਿਹੜਾ ਹੈ ਉਹ ਇੱਕ ਚੋਣ ਸਭਾ ਦੇ ਵਿੱਚ ਕਹਿ ਰਿਹਾ ਸੀ ਕਿ ਜੀ ਜਿੰਨੇ ਇੱਥੇ ਬੈਠੇ ਹੋ ਘਰ ਜਾ ਕੇ ਤੁਸੀਂ ਦੇਖੋ ਸਵੇਰ ਤੋਂ ਸ਼ਾਮ ਤੱਕ 24 ਘੰਟੇ 'ਚ ਕਿਹੜੀਆਂ ਚੀਜ਼ਾਂ ਤੁਸੀਂ ਵਿਦੇਸ਼ੀ ਯੂਜ਼ ਕਰਦੇ ਹੋ, ਸਿਰਫ ਭਾਰਤ ਦੀਆਂ ਕਰੋ। ਹੁਣ ਤਾਂ ਹਾਲਾਤ ਇਹ ਹੋ ਗਏ ਨੇ ਕਿ ਸਾਡੇ ਗਣੇਸ਼ ਜੀ ਵੀ ਨਿੱਕੀਆਂ ਨਿੱਕੀਆਂ ਅੱਖਾਂ ਵਾਲੇ ਆ ਗਏ, ਉਹਨਾਂ ਦੀਆਂ ਅੱਖਾਂ ਹੀ ਨਹੀਂ ਖੁੱਲ੍ਹਦੀਆਂ। ਸਾਡੇ ਭਗਵਾਨ ਵੀ ਆ ਗਏ ਨੇ, ਕਿੱਥੋਂ ਆਏ ਨੇ, ਉਹਨਾਂ ਦਾ ਬਾਈਕਾਟ ਕਰੋ। ਸੋ ਮਤਲਬ ਜਿਹੜਾ ਚੀਨ ਦੀਆਂ ਚੀਜ਼ਾਂ ਦਾ, ਔਰ ਉਹਨੂੰ ਇਹ ਭੁੱਲ ਗਿਆ ਵੀ ਸਾਰਾ ਜਿਹੜਾ ਨਾਰਥ ਈਸਟ ਹੈ ਉਹ ਸਾਰੀਆਂ ਨਿੱਕੀਆਂ ਅੱਖਾਂ ਵਾਲੇ ਨੇ, ਤੁਸੀਂ ਆਪਣੇ ਸ਼ਹਿਰੀਆਂ ਦਾ ਵੀ ਅਪਮਾਨ ਕਰ ਰਹੇ ਹੋ। ਪਰ ਮੈਸੇਜ ਉਹ ਇਹ ਦੇ ਰਿਹਾ ਸੀ ਕਿ ਜੀ ਚੀਨ ਦੀਆਂ ਬਣੀਆਂ ਚੀਜ਼ਾਂ ਦਾ ਮੰਨ ਵੀ ਇਹ ਰਿਹਾ ਸੀ ਵੀ ਸਾਡਾ ਭਗਵਾਨ ਵੀ ਉੱਥੋਂ ਆ ਰਿਹਾ, ਨਜ਼ਰ ਵੀ ਉਹਨਾਂ ਨੂੰ ਆ ਰਿਹਾ ਵੀ ਕੀ ਡਿਜ਼ਾਸਟਰ ਹੋਏਗੀ। ਲੇਕਿਨ ਇਹ ਉਹਨਾਂ ਦੀ ਹੇਟਰਡ ਵੀ ਸੀ,
ਇਹ ਉਹਨਾਂ ਦਾ ਦੱਸਣਾ ਵੀ ਸੀ ਵੀ ਉਦੋਂ ਤੱਕ ਵੀ ਇਹਨਾਂ ਨੂੰ ਮੋਦੀ ਨੂੰ ਲੱਗਦਾ ਸੀ ਕਿ ਸ਼ਾਇਦ ਟਰੰਪ ਦੇ ਨਾਲ ਜਿਹੜਾ ਹੈ ਉਹ ਪੈਚਅਪ ਹੋ ਜਾਏ ਜਾਂ ਕੁਛ ਨਾ ਕੁਛ ਟ੍ਰੇਡ ਟਾਕ ਤੇ ਇਹਨਾਂ ਦੀਆਂ ਚੱਲ ਹੀ ਰਹੀਆਂ ਸੀ। ਔਰ ਹੁਣ ਹਾਲਾਤ ਇਹ ਹੋ ਗਏ ਨੇ ਕਿ ਇੱਕ ਪਾਸੇ ਤਾਂ ਉਹਨਾਂ ਦਾ ਅਜੀਤ ਡੋਵਾਲ ਵੀ ਦੌੜਿਆ, ਰਸ਼ੀਆ ਗਿਆ, ਐਸ ਜੈ ਸ਼ੰਕਰ ਤਾਂ ਪਤਾ ਨਹੀਂ ਰਹਿੰਦਾ ਹੀ ਉੱਥੇ ਆ, ਹੁਣ ਵੀ ਉੱਥੇ ਹੀ ਹੈ, ਕੱਲ ਦਾ ਉੱਥੋਂ ਬਿਆਨ ਆਇਆ। ਮੋਦੀ ਵੀ ਗਿਆ। ਹੁਣ ਨੈਕਸਟ ਉਹਨਾਂ ਨੇ ਜਿਹੜਾ ਉਹ ਜਦੋਂ ਹੁਣ ਰੂਸ ਤੇ ਚੀਨ ਦੀ ਕੀ ਰਿਲੇਸ਼ਨਸ਼ਿਪ ਹੈ, ਰੂਸ ਨੇ ਤਾਂ ਛੋਟਾ ਭਰਾ ਹੋਣਾ ਮੰਨ ਲਿਆ ਹੋਇਆ ਚੀਨ ਦੇ ਸਾਹਮਣੇ ਹੀ। ਉਹਨੂੰ ਵੀ ਰਸ਼ੀਆ ਨੂੰ ਵੀ ਪਤਾ ਹੈ ਕਿ ਵੀ ਜੇ ਚਾਈਨਾ ਦੀ ਮਦਦ ਨਾ ਹੁੰਦੀ ਤੇ ਜਿਹੜਾ ਉਹ ਖਲੋ ਨਹੀਂ ਸੀ ਸਕਦਾ। ਯੂਕਰੇਨ ਦੇ ਮੁੱਦੇ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਔਰ ਦੂਸਰੀਆਂ ਲੱਗੀਆਂ ਨੇ, ਔਰ ਇਸ ਸਾਰੇ ਦੇ ਚੱਲਦਿਆਂ ਰੂਸ ਨੇ ਤਾਂ ਕਦੇ ਵੀ ਚੀਨ ਦੇ ਖਿਲਾਫ ਈਵਨ 1962 'ਚ ਦੀ ਜਦੋਂ ਭਾਰਤ ਚੀਨ ਜਿਹੜੀ ਹੈ ਜੰਗ ਵੀ ਹੋਈ, ਰਸ਼ੀਆ ਨਿਊਟਰਲ ਹੋ ਗਿਆ ਸੀ। ਉਹ ਤਾਂ ਰਸ਼ੀਆ ਨੇ ਤਾਂ ਕਰਨਾ ਹੀ ਨਹੀਂ ਅਲਟੀਮੇਟਲੀ। ਹੁਣ ਦੌੜ ਇਸ ਲਈ ਰਹੇ ਨੇ ਰਸ਼ੀਆ ਕਿ ਰਸ਼ੀਆ ਅਥਰੂ ਪੂੰਝ ਰਿਹਾ। ਔਰ ਜੇ ਮੈਂ 6 ਸਟੇਟਮੈਂਟਸ 6 ਹੈਡਿੰਗਸ ਥੱਲੇ ਦੱਸਾਂ ਤਾਂ ਫਿਰ ਨਜ਼ਰ ਆ ਰਿਹਾ ਭਾਈ ਰੂਸ ਦੇ ਵੱਲ ਦੌੜ ਕੇ ਰੂਸ ਤੋਂ ਕੀ ਹੋਣਾ ਚਾਹੁੰਦੇ ਨੇ। ਰਸ਼ੀਆ ਵੈਲਕਮਸ ਵੈਂਗ ਯੀ ਵਿਜ਼ਿਟ ਐਂਡ ਦਾ ਪੋਜ਼ਿਟਿਵ ਟਰਨ ਇਨ ਇੰਡੀਆ ਚਾਈਨਾ ਟਾਈਜ਼। ਹੁਣ ਵੈਂਗ ਯੀ ਚਾਈਨਾ ਦਾ ਫੋਰਨ ਮਿਨਿਸਟਰ ਦਿੱਲੀ 'ਚ ਸੀ, ਉੱਥੋਂ ਉੱਡ ਕੇ ਜਿਹੜਾ ਕਾਬਲ ਗਿਆ, ਫਿਰ ਅੱਜ ਪਾਕਿਸਤਾਨ ਦੇ ਫੋਰਨ ਮਿਨਿਸਟਰ ਨਾਲ ਪਹਿਲਾਂ ਅਫਗਾਨਿਸਤਾਨ, ਪਾਕਿਸਤਾਨ ਔਰ ਵੈਂਗ ਯੀ ਦੀ ਮੁਲਾਕਾਤ ਹੋਈ, ਟ੍ਰਾਈਲੈਟਰਲ ਮੀਟਿੰਗ ਜਿਹੜੀ ਕਿ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਤੇ। ਹੁਣ ਉਹ ਇੰਡੀਆ ਜਿਹੜਾ ਚੀਨ ਨੂੰ ਇਸ ਲਈ ਅਪੋਜ਼ ਵਨ ਬੈਲਟ ਵਨ ਰੋਡ ਨੂੰ ਕਰਦਾ ਹੈ ਕਿ ਜੀ ਦੇਖੋ ਇਹ ਜਿਹੜਾ ਵਨ ਬੈਲਟ ਵਨ ਰੋਡ ਦਾ ਰਾਊਟ ਹੈ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੱਲੋਂ ਜਾਂਦਾ ਹੈ ਔਰ ਅਸੀਂ ਜਿਹੜਾ ਉਸ ਨੂੰ ਆਪਣੀ ਟੈਰੀਟਰੀ ਮੰਨਦੇ ਹਾਂ। ਹੁਣ ਲੇਕਿਨ ਉਹੀ ਚਾਈਨਾ ਦਾ ਫੋਰਨ ਮਿਨਿਸਟਰ ਆ ਕੇ ਇੱਥੇ ਜਾ ਕੇ ਉਹ ਉਹਨਾਂ ਨੂੰ ਮਿਲਦਾ ਹੈ ਔਰ ਅਸੀਂ ਡਿਸਕਸ ਕਰਾਂਗੇ ਇਸ ਟੌਪਿਕ ਨੂੰ ਵੀ। ਲੇਕਿਨ ਇਸ ਦੇ ਨਾਲ ਨਾਲ ਉਹੀ ਇੰਡੀਆ ਜਿਹੜਾ ਤਾਈਵਾਨ ਦੇ ਮੁੱਦੇ ਦੇ ਉੱਤੇ ਅੱਖਾਂ ਦਿਖਾ ਰਿਹਾ ਸੀ, ਤਿੱਬਤ ਦੇ ਮੁੱਦੇ ਤੇ, ਉਹ ਵੀ ਜੇ ਹੁਣ ਵੈਂਗ ਸ਼ੀ ਆਇਆ ਤਾਂ ਇੰਡੀਆ ਕਹਿੰਦਾ ਜੀ ਤਾਈਵਾਨ ਤੇ ਸਾਡੀ ਉਹੀ ਪੋਜੀਸ਼ਨ ਹੈ ਕਿ ਬਈ ਅਸੀਂ ਉਹਨੂੰ ਚੀਨ ਦਾ ਹਿੱਸਾ ਮੰਨਦੇ ਹਾਂ। ਔਰ ਇਸੇ ਤਰ੍ਹਾਂ ਤਿੱਬਤ ਦੇ ਮੁੱਦੇ ਦੇ ਉੱਤੇ ਕੋਈ ਆਵਾਜ਼ ਮੂੰਹ ਚੋਂ ਨਹੀਂ ਨਿਕਲੀ। ਕੋਈ ਇੰਡੀਆ ਨੂੰ ਇਹ ਹੌਸਲਾ ਨਹੀਂ ਪਿਆ ਕਿ ਜੀ 4000 ਸਕੁਅਰ ਕਿਲੋਮੀਟਰ ਟੈਰੀਟਰੀ ਸਾਡੀ, ਜਿਹੜੇ ਪੈਟਰੋਲਿੰਗ ਪੁਆਇੰਟਸ ਤੇ ਸਾਡੀ ਆਰਮੀ ਜਾਂਦੀ ਸੀ ਉੱਥੋਂ ਰੁਕੀ ਹੋਈ ਹੈ ਜਾਣ ਤੋਂ, ਔਰ ਉਹ ਸਾਰਾ ਸਰੈਂਡਰ ਕੀਤਾ ਹੋਇਆ। ਕੋਈ ਅਮਿਤ ਸ਼ਾਹ ਨੇ ਨਹੀਂ ਕਿਹਾ ਜਿਵੇਂ ਪਾਰਲੀਮੈਂਟ 'ਚ ਖਲੋ ਕੇ ਜਿਹੜਾ ਗੈਂਡੇ ਦਾ ਬੱਚਾ ਇਹ ਕਹਿੰਦਾ ਸੀ ਜੀ 38000 ਸਕੁਅਰ ਕਿਲੋਮੀਟਰ ਜਿਹੜਾ ਅਕਸਾਈ ਚਿੰਨ੍ਹ ਹੈ ਉਹ ਵੀ ਵਾਪਸ लेंगे, ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਵਾਪਸ लेंगे, ਉੱਥੇ ਤਾੜੀਆਂ ਵਜਵਾ ਰਹੇ ਸੀ। ਹੁਣ ਸਭ ਨੂੰ ਸੱਪ ਸੁੰਘਿਆ ਹੋਇਆ ਔਰ ਇਹ ਰਸ਼ੀਆ ਦੇ ਪੈਰੀ ਜਾ ਕੇ ਪਏ ਹੋਏ ਨੇ। ਰਸ਼ੀਆ ਤਾਂ ਅਥਰੂ ਪੂੰਝਦਾ। ਹੁਣ ਰਸ਼ੀਆ ਕਹਿ ਰਿਹਾ ਅਨਜਸਟੀਫਾਈਡ ਸੇਜ਼ ਰਸ਼ੀਆ ਔਨ US ਪ੍ਰੈਸ਼ਰ ਔਨ ਇੰਡੀਆ ਫॉर ਬਾਇੰਗ ਰਸ਼ੀਅਨ ਕਰੂਡ ਆਇਲ, ਕਿ ਜੀ ਸਾਡਾ ਤੇਲ ਖਰੀਦਣ ਲਈ ਜਿਹੜਾ ਭਾਰਤ ਦੇ ਉੱਤੇ ਪ੍ਰੈਸ਼ਰ ਹੈ ਬਿਲਕੁਲ ਅਨਜਸਟੀਫਾਈ ਹੈ। ਫਿਰ ਉਹ ਇਹ ਕਹਿ ਰਿਹਾ ਕਿ ਵੀ US asked us to buy energy from Russia to stabilize global energy market, ਜੈ ਸ਼ੰਕਰ in Moscow। ਮਾਸਕੋ 'ਚ ਜਾ ਕੇ ਐਸ ਜੈ ਸ਼ੰਕਰ ਕਹਿ ਰਿਹਾ ਕਿ ਜੀ ਅਸੀਂ ਤਾਂ ਇਸ ਲਈ ਰਸ਼ੀਅਨ ਐਨਰਜੀ ਖਰੀਦਦੇ ਸੀ, ਸਾਨੂੰ ਅਮਰੀਕਾ ਨੇ ਕਿਹਾ ਸੀ ਵੀ ਖਰੀਦੀ ਜਾਓ ਤਾਂ ਕਿ ਜਿਹੜਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਗਲੋਬਲ ਐਨਰਜੀ ਪ੍ਰਾਈਸ ਬੈਲੈਂਸ ਰਹਿਣ। ਔਰ ਫਿਰ ਐਸ ਜੈ ਸ਼ੰਕਰ ਕਹਿ ਰਿਹਾ ਇੰਡੀਆ ਰਸ਼ੀਆ ਟਾਈਜ਼ among steadiest of major relationships globally after World War II, ਕਿ ਜੀ ਸੈਕੰਡ ਵਰਲਡ ਵਾਰ ਤੋਂ ਬਾਅਦ ਸਾਡੇ ਸੋਵੀਅਤ ਯੂਨੀਅਨ ਤੋਂ ਲੈ ਕੇ ਰਸ਼ੀਆ ਤੱਕ ਜਿਹੜੀਆਂ ਸਾਡੀਆਂ ਟਾਈਜ਼ ਨੇ ਉਹ ਬਿਲਕੁਲ ਸਟੈਡੀ ਨੇ। ਤਾਂ ਫਿਰ ਅਮਰੀਕਾ ਦੀ ਕੱਛ 'ਚ ਕਿਉਂ ਆ ਕੇ ਵੜੇ ਸੀ? ਇੱਥੇ ਆ ਕੇ ਕਹਿੰਦੇ ਸੀ ਕਿ ਜੀ ਅਸੀਂ ਜਿਹੜੀ ਹੈ ਉਹ ਲਾਰਜੈਸਟ ਡੈਮੋਕ੍ਰੇਸੀ ਆ, ਅਮਰੀਕਾ ਗ੍ਰੇਟੈਸਟ ਡੈਮੋਕ੍ਰੇਸੀ ਹੈ। ਫਿਰ ਤਾਂ ਮੋਦੀ G20 ਵੇਲੇ ਤਾਂ ਕਹਿਣ ਲੱਗ ਗਿਆ ਸੀ ਕਿ ਵੀ ਆਰ ਦਾ ਮਦਰ ਆਫ ਆਲ ਡੈਮੋਕ੍ਰੇਸੀਜ਼। ਔਰ ਫਿਰ ਹੁਣ ਕਿਵੇਂ ਸ਼ੇਰ ਬਣੇ ਕਿਉਂਕਿ ਰੂਸ ਨੇ ਅਥਰੂ ਪੂੰਝੇ। ਇਨ ਮਾਸਕੋ ਜੈਸ਼ੰਕਰ ਰੇਜ਼ਿਜ਼ ਚੈਲੰਜ posed by tariff to India. Russia trade calls for early conclusion of India-Eurasian Economic Union, FTA. ਹੁਣ ਉਹਨਾਂ ਨੂੰ ਇੰਡੀਆ ਔਰ ਯੂਰੇਸ਼ੀਅਨ ਇਕਨੋਮਿਕ ਯੂਨੀਅਨ ਵੀ ਯਾਦ ਆਈ। ਹੁਣ ਉਹ ਜਿਹੜੀ ਉਹਨਾਂ ਦੀ ਇੱਕ ਟਰਾਈ ਕੰਟਰੀ ਕੋਲੀਸ਼ਨ ਸੀ ਜਿਹੜੀ ਰਸ਼ੀਆ, ਚਾਈਨਾ, ਇੰਡੀਆ, ਉਹਨੂੰ ਵੀ ਰਿਵਾਈਵ ਕਰਨ ਦੀ ਸੋਚਦੇ ਨੇ। ਔਰ ਦੂਸਰੇ ਪਾਸੇ ਇਹ ਵੀ ਆ ਗਿਆ ਜੀ ਇੰਡੀਆ ਸਾਈਨਸ ਟਰਮਸ ਆਫ ਰੈਫਰੈਂਸ ਫॉर ਟ੍ਰੇਡ ਡੀਲ ਵਿਦ ਰਸ਼ੀਆ ਐਂਡ ਅਦਰਸ।
ਹੁਣ ਉਹ ਟਰਮਸ ਵੀ ਡਿਸਾਈਡ ਹੋ ਗਈਆਂ ਜਿਹੜੀਆਂ ਪਹਿਲਾਂ ਨਹੀਂ ਸੀ ਹੋ ਰਹੀਆਂ, ਕਿਉਂਕਿ ਇਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਵੀ ਹੁਣ ਅਮਰੀਕਾ ਦੀਆਂ ਜੁੱਤੀਆਂ ਨੇ ਸੋ ਰੂਸ ਅਥਰੂ ਪੂੰਝ ਰਿਹਾ ਤੇ ਚਾਈਨਾ ਨੇ ਪੂਰਾ ਜਿਹਨੂੰ ਕਹਿੰਦੇ ਨੇ ਕਿ ਵੀ ਡੰਡਾ ਸਿਰ ਤੇ ਰੱਖਿਆ ਆਪਣੀਆਂ ਟਰਮਸ ਦੇ ਉੱਤੇ। ਪ੍ਰੈਜ਼ੀਡੈਂਟ ਉਹਨਾਂ ਦੇ ਫੋਰਨ ਮਿਨਿਸਟਰ ਦੀ ਵਿਜ਼ਿਟ ਵੇਲੇ ਇੰਡੀਆ ਨੇ ਤਿੱਬਤ ਦੇ ਉੱਤੇ ਪੋਜੀਸ਼ਨ ਕਲੀਅਰ ਕੀਤੀ, ਤਾਈਵਾਨ ਦੇ ਉੱਤੇ ਪੋਜੀਸ਼ਨ ਕਲੀਅਰ ਕੀਤੀ, ਔਰ ਇੰਡੀਆ ਚਾਈਨਾ ਰੀਵਿਜ਼ਿਟ 2005 ਐਗਰੀਮੈਂਟ ਟੂ ਰਿਜ਼ੋਲਵ ਵੈਕਸਡ ਬਾਉਂਡਰੀ ਡਿਸਪਿਊਟ। ਹੁਣ ਕਹਿੰਦੇ ਨੇ ਜੀ ਇਹ ਜਿਹੜਾ ਸਾਡਾ LAC ਦੇ ਉੱਤੇ ਵੀ ਕੋਈ ਕਨਫਲਿਕਟ ਹੈ, ਇਹਨੂੰ ਅਸੀਂ 2005 ਦੇ ਐਗਰੀਮੈਂਟ ਦੇ ਮੁਤਾਬਕ ਜਿਹੜਾ ਹੈ ਉਹ ਰਿਜ਼ੋਲਵ ਕਰਾਂਗੇ। ਹੁਣ 2005 ਦੇ ਐਗਰੀਮੈਂਟ ਨੂੰ ਹੁਣ ਯਾਦ ਆਇਆ ਇਹਨਾਂ ਨੂੰ ਭੁੱਲ ਗਿਆ ਵੀ ਗਲਵਾਨ ਤੋਂ ਬਾਅਦ ਜਾਂ ਜੇ 2 ਮਹੀਨੇ ਪਹਿਲਾਂ ਮੋਦੀ ਨਿੱਕੀਆਂ ਨਿੱਕੀਆਂ ਅੱਖਾਂ ਵਾਲੇ ਭਗਵਾਨ ਗਣੇਸ਼ ਕਿੱਥੋਂ ਆ ਰਹੇ ਨੇ ਉਹਦਾ ਜ਼ਿਕਰ ਵੀ ਕਰ ਰਿਹਾ ਸੀ। ਔਰ ਦੂਸਰੇ ਪਾਸੇ ਹੁਣ ਤੁਸੀਂ ਦੇਖੋ ਮਾਨਸਰੋਵਰ ਵੀ ਖੋਲ੍ਹ ਦਿੱਤਾ ਚਾਈਨਾ ਨੇ, ਡਾਇਰੈਕਟ ਫਲਾਈਟਸ ਵੀ ਖੁੱਲ੍ਹ ਗਈਆਂ, ਵੀਜ਼ੇ ਵੀ ਖੁੱਲ੍ਹ ਗਏ। ਪਹਿਲਾਂ ਕਹਿੰਦੇ ਸੀ ਜੀ ਜਿਹੜਾ ਅਰੁਣਾਚਲ ਵਾਲਿਆਂ ਨੂੰ ਚਾਈਨਾ ਵੀਜ਼ਾ ਦਿੰਦਾ ਹੈ ਉਹ ਅਲੱਗ ਟੈਗ ਲਾ ਕੇ ਦਿੰਦਾ ਹੈ, ਜੰਮੂ ਕਸ਼ਮੀਰ ਵਾਲਿਆਂ ਨੂੰ ਵੀ ਇਵੇਂ ਕਰਦਾ, ਉਹ ਹੁਣ ਵੀ ਜਾਰੀ ਹੈ ਤੇ ਚਾਈਨਾ ਦੇ ਪੈਰੀਂ ਜਾ ਪਏ ਨੇ। ਔਰ ਚਾਈਨਾ ਨੇ ਆਪਣੀਆਂ ਟਰਮਸ ਦੇ ਉੱਤੇ ਹੁਣ ਫਰਟੀਲਾਈਜ਼ਰ ਵੀ ਚਾਈਨਾ ਨੇ ਬੰਦ ਕਰਤਾ ਸੀ। 40% ਇੰਡੀਆ ਦਾ ਫਰਟੀਲਾਈਜ਼ਰ ਚਾਈਨਾ ਤੋਂ ਆਉਂਦਾ ਹੈ। ਰੇਅਰ ਅਰਥ ਸਪਲਾਈਜ਼, ਹੁਣ ਰੇਅਰ ਅਰਥ ਨਹੀਂ ਹੈ ਤੇ ਜਿਹੜੇ ਮੋਬਾਈਲ ਫੋਨ ਤੋਂ ਲੈ ਕੇ ਤੇ ਦੂਜੀ ਤੀਜੀ ਸੈਮੀ ਕੰਡਕਟਰ ਬਣਾਉਣ ਦੀ ਲਾਈਨ ਸੀ ਉਹ ਵੀ ਰੁਕਿਆ ਹੋਇਆ ਸੀ। ਔਰ ਇੰਡੀਆ ਕਹਿ ਰਿਹਾ ਨੋ ਚੇਂਜ ਇਨ ਤਾਈਵਾਨ ਪਾਲਿਸੀ ਸੇਜ਼ ਗਵਰਨਮੈਂਟ ਆਫ ਇੰਡੀਆ। ਵੀ ਅਸੀਂ ਮਤਲਬ ਇਹ ਹੈ ਵੀ ਅਸੀਂ ਤਾਈਵਾਨ ਨੂੰ ਚੀਨ ਦਾ ਹਿੱਸਾ ਹੀ ਮੰਨਦੇ ਹਾਂ। ਔਰ ਇਹ ਤੇ ਚਾਈਨਾ ਨੂੰ ਵੀ ਲੱਗਾ ਕਿ ਵੀ ਹੁਣ ਉਹ ਇੰਡੀਆ ਦੇ ਉੱਤੇ ਉਹਨਾਂ ਨੇ ਤੰਜ਼ ਵੀ ਕੀਤਾ, ਖਾਸ ਤੌਰ 'ਤੇ ਚਾਈਨੀਜ਼ ਮੀਡੀਆ ਨੇ। ਔਰ ਉਹਦੇ 'ਚ ਉਹਨਾਂ ਦਾ ਇੱਕ ਪੂਰੀ BBC ਦੀ ਪੂਰੀ ਸਟੋਰੀ ਹੈ ਕਿ ਵੀ ਇਹ ਜਿਹੜਾ ਹੁਣ ਭਾਰਤ ਨੇ ਸਮਝਿਆ ਕਿ ਚੀਨ ਦੀ ਦੋਸਤੀ ਕਿਉਂ ਹੈ ਜ਼ਰੂਰੀ। ਇਹ ਚੀਨੀ ਮੀਡੀਆ ਉਹਦੇ 'ਚ ਉਹਨਾਂ ਨੇ ਕੋਟ ਕੀਤਾ ਸਾਰਿਆਂ ਨੂੰ। ਗਲੋਬ ਐਂਡ ਮੇਲ ਦੀ ਗਲੋਬਲ ਸਾਊਥ ਨੂੰ ਲੈ ਕੇ ਸਟੋਰੀ ਹੈ ਕਿ ਬਈ ਇਹ ਜਿਹੜੀ ਹੈ ਵਾਂਗ ਯੀ ਦੀ ਜਿਹੜੀ ਭਾਰਤ ਯਾਤਰਾ ਹੈ ਉਹਨੂੰ ਕਵਰ ਕੀਤਾ ਚੀਨ ਦੇ ਮੀਡੀਆ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਜਿਹੜਾ ਅਮਰੀਕੀ ਟੈਰਿਫ ਲੱਗੀਆਂ ਨੇ, ਪਨਿਸ਼ਮੈਂਟ ਵੀ ਲੱਗੀ ਹੈ ਤੇ ਭਾਰਤ ਦੀ ਅਕਲ ਟਿਕਾਣੇ ਆਈ ਹੈ। ਔਰ ਈਵਨ ਇਸ ਦੇ ਉੱਤੇ ਉਹਨਾਂ ਦੀ ਫੋਰਨ ਮਿਨਿਸਟਰ ਦੀ ਜਿਹੜੀ ਸਪੋਕਸਪਰਸਨ ਹੈ ਚੀਨ ਦੀ, ਮਾਓ ਨਿੰਗ, ਉਹਨੇ 20 ਅਗਸਤ ਨੂੰ ਕਿਹਾ ਕਿ ਜੀ ਦੋਨਾਂ ਸਾਈਡਸ ਦੇ ਵਿੱਚ ਹੁਣ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਸਹਿਮਤੀ ਹੈ ਔਰ ਇਹ ਡਾਇਲੌਗ ਦੁਬਾਰਾ ਸ਼ੁਰੂ ਹੋ ਗਿਆ ਔਰ ਅਸੀਂ ਹੋਰ ਅੱਗੇ ਸਾਡੇ ਵਪਾਰਕ ਸੰਬੰਧ ਬਣਨਗੇ। ਔਰ ਗਲੋਬਲ ਟਾਈਮਜ਼ ਨੇ ਕਿਹਾ ਕਿ ਵੀ ਦੋਨਾਂ ਮੁਲਕਾਂ ਦੇ ਵਿੱਚ ਆਪਸੀ ਅਮਨ ਔਰ ਸਥਿਰਤਾ, ਸਟੇਬਿਲਿਟੀ ਬਣਾਈ ਰੱਖਣ ਦੇ ਲਈ ਗੱਲਬਾਤ ਜ਼ਰੂਰੀ ਹੈ। ਔਰ ਫਿਰ ਉਹਨਾਂ ਦਾ ਦੂਸਰਾ ਮੀਡੀਆ ਜਿਹੜਾ ਉਹਨਾਂ ਨੇ ਉਹਨੂੰ ਕੋਟ ਕੀਤਾ, ਉਹਨਾਂ ਨੇ ਕਿਹਾ ਜੀ ਕਿ ਵੀ ਚਾਈਨਾ ਜਿਹੜਾ ਹੈ ਉਹ ਹੁਣ ਇੰਡੀਆ ਨੂੰ ਫਰਟੀਲਾਈਜ਼ਰ ਜਿਹੜਾ 30-40% ਭਾਰਤ ਦਾ ਚੀਨ ਤੋਂ ਆਉਂਦਾ ਹੈ, ਆਟੋਮੋਬਾਈਲ ਕੰਪੋਨੈਂਟਸ, ਰੇਅਰ ਅਰਥ ਮਟੀਰੀਅਲ ਤੇ ਸੜਕਾਂ ਤੇ ਹੋਰ ਸ਼ਹਿਰੀ ਇਨਫਰਾਸਟ੍ਰਕਚਰ ਦੇ ਵਿਕਾਸ ਦੇ ਲਈ ਜਿਹੜੀਆਂ ਟਨਲ ਬੋਰਿੰਗ ਮਸ਼ੀਨਾਂ ਚਾਹੀਦੀਆਂ ਉਹ ਵੀ ਚੀਨ ਜਿਹੜਾ ਇੰਡੀਆ ਨੂੰ ਦੇਗਾ। ਔਰ ਇਸ ਦੇ ਨਾਲ ਜਿਹੜੇ ਦੂਸਰਾ ਉਹਨਾਂ ਦਾ ਮੀਡੀਆ ਵੀ ਹੈ ਚੀਨ ਦਾ, ਉਹਨਾਂ ਨੇ ਵੀ ਕਿਹਾ ਕਿ ਬਈ ਇਹ ਹੁਣ ਤਾਈਵਾਨ ਦਾ ਮੁੱਦਾ ਹੋਏ ਜਾਂ ਤਿੱਬਤ ਦਾ ਮੁੱਦਾ ਹੋਏ, ਭਾਰਤ ਬਿਲਕੁਲ ਕਲੀਅਰਲੀ ਚੀਨ ਦੇ ਨਾਲ ਆ ਕੇ ਖੜ੍ਹਾ। ਔਰ ਇਸ ਤਰ੍ਹਾਂ ਜਿਹੜਾ ਹਾਲਾਂ ਭਾਰਤ ਨੇ ਇਹ ਕਿਹਾ ਕਿ ਜੀ ਜਦੋਂ ਅਸੀਂ ਮਿਲੇ ਹਾਂ ਅਸੀਂ ਟੈਰਰਿਜ਼ਮ ਦਾ ਮੁੱਦਾ ਚੁੱਕਿਆ, ਦਹਿਸ਼ਤਗਰਦ, ਪਰ ਚਾਈਨਾ ਦੀਆਂ ਪ੍ਰੈਸ ਰਿਲੀਜ਼ ਦਾ ਕੋਈ ਜ਼ਿਕਰ ਨਹੀਂ। ਰਾਦਰ ਇੱਕ ਕਿਸੇ 'ਚ ਜ਼ਿਕਰ ਸੀ ਕਿ ਚੀਨ ਨੇ ਭਾਰਤ ਨੂੰ ਕਿਹਾ ਵੀ ਬੰਦ ਕਰੋ ਟੈਰਰਿਜ਼ਮ ਜੋ ਤੁਸੀਂ ਪਾਕਿਸਤਾਨ 'ਚ ਕਰ ਰਹੇ ਹੋ, ਕਿਉਂਕਿ ਉਹਦੇ ਨਾਲ ਅਸੀਂ ਵੀ ਇਫੈਕਟ ਹੋ ਰਹੇ ਹਾਂ। ਕਿਉਂਕਿ ਜੋ ਬਲੋਚਿਸਤਾਨ 'ਚ ਇੰਡੀਆ ਕਰਵਾ ਰਿਹਾ ਹੈ, ਜਿਹਨੂੰ ਹੁਣ ਈਵਨ BLA ਔਰ ਦੂਸਰੀਆਂ ਆਊਟਫਿਟਸ ਨੂੰ ਅਮਰੀਕਾ ਨੇ ਵੀ ਦਹਿਸ਼ਤਗਰਦ ਜਥੇਬੰਦੀਆਂ ਬਣਾਇਆ, ਉਹ ਤਾਂ ਜਿਹੜਾ ਚੀਨ ਦਾ ਪ੍ਰੋਜੈਕਟ ਹੈ ਉਹਨੂੰ ਓਬਸਟਰਕਟ ਕਰ ਰਿਹਾ। ਸੋ ਚੀਨ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਜਿਹੜਾ ਇੰਡੀਆ ਮੂੰਹ ਖੋਲ੍ਹ ਕੇ ਪਾਕਿਸਤਾਨ ਨੂੰ ਜਿਹੜਾ ਉਹ ਟੈਰਰਿਜ਼ਮ ਦੇ ਲਈ ਦੋਸ਼ੀ ਦੱਸਦਾ ਹੈ। ਔਰ ਈਵਨ ਇੰਡੀਆ ਨੂੰ ਜਦੋਂ ਹੁਣ ਚੀਨ ਦੇ ਸਾਹਮਣੇ ਗੋਡੇ ਟੇਕ ਕੇ ਸਾਰੀਆਂ ਸ਼ਰਤਾਂ ਮੰਨ ਰਹੇ ਨੇ, ਇਹਨਾਂ ਨੂੰ ਭੁੱਲ ਗਿਆ ਕਿ ਅਖੌਤੀ ਆਪਰੇਸ਼ਨ ਸੰਧੂਰ ਵੇਲੇ ਇਹਨਾਂ ਦਾ ਡਿਪਟੀ ਫੌਜੀ ਜਨਰਲ ਕਹਿੰਦਾ ਸੀ ਜੀ ਅਸੀਂ ਤਾਂ 3 ਮੁਲਕਾਂ ਦੇ ਖਿਲਾਫ ਲੜੇ, ਪਾਕਿਸਤਾਨ ਵੀ, ਚੀਨ ਵੀ, ਤੁਰਕੀ ਵੀ। ਹੁਣ ਇਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਵੀ ਚਾਈਨਾ ਨੇ ਕੀ ਰੋਲ ਪਲੇ ਕੀਤਾ ਹੈ ਜਾਂ ਚਾਈਨਾ ਦੇ ਜਹਾਜ਼ਾਂ ਨੇ ਮਿਜ਼ਾਈਲਾਂ ਰਾਹੀਂ ਇਹਨਾਂ ਦੇ ਰਾਫੇਲ ਸੁੱਟੇ ਨੇ। ਹੁਣ ਸਭ ਬਰਾਬਰ ਹੈ। ਔਰ ਇਹ ਜਿਹੜਾ ਡੈਮ ਦਾ ਜ਼ਿਕਰ ਵੀ ਕਰਦਾ ਸੀ ਕਿ ਜੀ ਬ੍ਰਹਮਪੁੱਤਰਾ ਦੇ ਡੈਮ, ਹੁਣ ਉਹਨਾਂ ਨੂੰ ਉਹ ਡੈਮ ਵੀ ਜਿਹੜਾ ਉਹ ਖਤਰਾ ਨਜ਼ਰ ਨਹੀਂ ਆਉਂਦਾ। ਔਰ ਇਹ ਜਿਹੜਾ ਚਾਈਨਾ ਡੇਲੀ ਪੇਪਰ ਹੈ ਉਹਨੇ ਕਿਹਾ ਕਿ ਅਮਰੀਕੀ ਟੈਰਿਫ ਦੇ ਕਾਰਨ ਭਾਰਤ ਤੇ ਚੀਨ ਆ ਰਹੇ ਨੇ ਕਰੀਬ, ਕਿ ਵੀ ਜਬ ਦਿया रंज बुतों ने तो खुदा याद आया।
ਸੋ ਇਹ ਹੈ ਭਾਰਤ ਦਾ ਪ੍ਰਾਈਡ। ਇਹ ਹੁਣ ਇਹਨਾਂ ਦਿਨਾਂ 'ਚ ਕਿਤੇ ਮੈਂ ਦੇਖਦਾ ਸੀ ਕਿ ਵਿਸ਼ਵ ਗੁਰੂ ਨਹੀਂ ਕਿਹਾ ਕਿਸੇ ਨੇ ਭਾਰਤ ਨੂੰ ਕਿ ਵਿਸ਼ਵ ਗੁਰੂ, ਕਿਉਂਕਿ ਵਿਸ਼ਵ ਗੁਰੂ ਦੀ ਧੋਤੀ ਨੂੰ ਅੱਗ ਲੱਗੀ ਹੋਈ ਹੈ ਤੇ ਉਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਭਾਈ ਕਿੰਨਾ ਕੁ ਉਹਨਾਂ ਦਾ ਵਜੂਦ ਹੋਰ ਐਜ਼ ਏ ਕੰਟਰੀ ਵੀ ਉਹ ਸਰਵਾਈਵ ਕਰ ਸਕਣਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਨਗਰ ਕੀਰਤਨ 24 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਦਿਨੇ 12 ਵਜੇ ਆਰੰਭ ਹੋਵੇਗਾ। ਇਸ ਨਗਰ ਦਾ ਰੂਟ ਪਿਛਲਿਆਂ ਸਾਲਾਂ ਵਾਲਾ ਹੀ ਹੈ, ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾ ਕਮਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਸਤਿ ਸ੍ਰੀ ਅਕਾਲ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਭਾਰਤ ਦੇ ਦੌਰੇ ਤੋਂ ਫੌਰਨ ਬਾਅਦ ਕਾਬਲ ਗਏ ਹੈ ਔਰ ਜਿੱਥੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਵਨ ਬੈਲਟ ਵਨ ਰੋਡ ਪ੍ਰੋਜੈਕਟ ਨੂੰ ਅੱਗੇ ਤੋਰਨ ਸੰਬੰਧੀ ਗੱਲਬਾਤ ਕੀਤੀ ਹੈ। ਸੋ ਇਸ ਮੀਟਿੰਗ ਦੀ ਕੀ ਅਹਿਮੀਅਤ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਵੇਂ ਜਦੋਂ ਅਸੀਂ ਘਰੇਲੂ ਕਟਸੀ ਦੇਖਦੇ ਹਾਂ, ਕੋਈ ਤੁਹਾਨੂੰ ਮਿਲਣ ਆਉਂਦਾ ਹੈ, ਕਾਲ ਕਰਦਾ, ਤੁਸੀਂ ਉਹਨੂੰ ਦਰਵਾਜ਼ੇ ਤੋਂ ਬਾਹਰ ਆ ਕੇ ਰਿਸੀਵ ਕਰਦੇ ਹੋ। ਫਿਰ ਇੱਕ ਕਾਮਨ ਕਟਸੀ ਹੁੰਦੀ ਹੈ ਵੀ ਜਦੋਂ ਉਹਨੇ ਜਾਣਾ ਤੁਸੀਂ ਬਾਹਰ ਨਿਕਲ ਕੇ ਜਦੋਂ ਤੱਕ ਉਹਦੀ ਗੱਡੀ ਜਾਂ ਉਹ ਲੀਵ ਨਹੀਂ ਕਰ ਜਾਂਦਾ ਤੁਸੀਂ ਉੱਥੇ ਖਲੋਤੇ ਉਹਨੂੰ ਵਿਸ਼ ਕਰਦੇ ਹੋ। ਇਹ ਕਾਮਨ ਕਟਸੀਜ਼ ਨੇ। ਇਸੇ ਤਰ੍ਹਾਂ ਜਦੋਂ ਮੁਲਕਾਂ ਦੇ ਹੈੱਡ ਜਾਂ ਫੋਰਨ ਮਿਨਿਸਟਰ ਜਾਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਕਿਸੇ ਖਿੱਤੇ ਦੇ ਦੌਰੇ 'ਤੇ ਜਾਂਦੇ ਨੇ ਅਤੇ ਉਹਨਾਂ ਦੇ ਲਈ ਪਹਿਲ ਕੀ ਹੋਏਗੀ, ਉਹਨਾਂ ਨੇ ਪਹਿਲਾਂ ਕਿੱਥੇ ਜਾਣਾ ਹੈ, ਫਿਰ ਇਹ ਸਿਆਸੀ ਇੰਪੋਰਟੈਂਸ ਵੀ ਸ਼ੋਅ ਕਰ ਰਿਹਾ ਹੁੰਦਾ। ਜਿਵੇਂ ਨਿਊਯਾਰਕ ਦੇ ਮੇਅਰਲ ਕੈਂਡੀਡੇਟਸ ਨੂੰ ਜਦੋਂ 7 ਦੇ ਕਰੀਬ ਸੀ ਪ੍ਰਾਇਮਰੀ, ਜਦੋਂ ਡੈਮੋਕ੍ਰੇਟਾਂ ਦੀ ਚੱਲ ਰਹੀ ਸੀ, ਉਹਨਾਂ ਨੂੰ ਇਹ ਪੁੱਛਿਆ ਗਿਆ, ਸਵਾਲ ਪੁੱਛਿਆ ਗਿਆ, ਸਾਰੇ ਬੈਠੇ ਨੇ ਕਿ ਵੀ ਤੁਸੀਂ ਦੱਸੋ ਕਿ ਜਦੋਂ ਤੁਸੀਂ ਮੇਅਰ ਬਣ ਗਏ ਤਾਂ ਕੀ ਕਰੋਗੇ। ਅਤੇ 7 ਚੋਂ 6 ਨੇ ਕਿਹਾ ਕਿ ਜੀ ਅਸੀਂ ਮੇਅਰ ਬਣਨ ਤੋਂ ਬਾਅਦ ਪਹਿਲਾਂ ਇਜ਼ਰਾਈਲ ਦਾ ਦੌਰਾ ਕਰਾਂਗੇ। ਹੁਣ ਇਹ ਦੱਸਣ ਦੇ ਲਈ, ਕਿਉਂਕਿ ਸਾਈਜ਼ੇਬਲ ਪਾਪੂਲੇਸ਼ਨ ਯਹੂਦੀਆਂ ਦੀ ਨਿਊਯਾਰਕ 'ਚ ਵੀ ਹੈ, ਕਿ ਭਈ ਅਸੀਂ ਕਿੰਨੇ ਵੀ ਅਸੀਂ ਉੱਥੇ ਜਾਵਾਂਗੇ। ਔਰ ਹੁਣ ਜਦੋਂ ਤੁਸੀਂ ਮਮਦਾਨੀ ਜਿਹੜਾ ਅਲਟੀਮੇਟਲੀ ਜਿੱਤਿਆ, ਉਹਨੂੰ ਪੁੱਛਿਆ ਗਿਆ ਕਿ ਵੀ ਜੇ ਤੂੰ ਬਣ ਗਿਆ ਮੇਅਰ ਕੀ ਕਰੇਗਾ। ਉਹਨੇ ਕਿਹਾ ਜੀ ਮੈਂ ਨਿਊਯਾਰਕ ਦੇ ਵਿੱਚ ਹੀ ਰਵਾਂਗਾ, ਨਿਊਯਾਰਕ ਦੇ ਜਿਹੜਾ ਨੇ ਮੈਨੂੰ ਬਣਾਇਆ ਉਹਨਾਂ ਦੀ ਵੈਲਫੇਅਰ ਔਰ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਸੋਚਾਂਗਾ। ਹਾਂ, ਜੇ ਨੈਤਨਯਾਹੂ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨਿਊਯਾਰਕ 'ਚ ਆਇਆ
ਜਾਂ ਨਰਿੰਦਰ ਮੋਦੀ ਨਿਊਯਾਰਕ 'ਚ ਆਇਆ ਤਾਂ ਇਹਨਾਂ ਦੋਨਾਂ ਨੂੰ ਮੈਂ ਗ੍ਰਿਫਤਾਰ ਕਰਾਂਗਾ, ਕਿਉਂਕਿ ਦੋਨੋਂ ਵਾਰ ਕ੍ਰਿਮੀਨਲ ਨੇ। ਹੁਣ ਬੜੀ ਹਾਹਾਕਾਰ ਮਚੀ, ਲੇਕਿਨ ਮਤਲਬ ਈਵਨ ਜਿਹੜੀ ਇੱਥੇ ਬਰੁਕਲਿਨ ਜਾਂ ਦੂਸਰੀ ਜਿਹੜੀ ਯਹੂਦੀ ਬੈਲਟ ਹੈ ਉਹਨਾਂ ਦੇ ਵੀ ਇੱਕ ਵੱਡੇ ਹਿੱਸੇ ਨੇ ਮਮਦਾਨੀ ਨੂੰ ਕਿਹਾ, ਉਹਨੇ ਕਿਹਾ ਜੀ ਇਹ ਜਿਹੜਾ ਹੈ ਇਹਦੇ ਲਈ ਨਿਊਯਾਰਕ ਸਿਟੀ ਦੀ ਜਿਹੜੀ ਭਲਾਈ ਹੈ ਉਹ ਇਹਦੀ ਪਹਿਲ ਹੈ। ਮੈਂ ਇਹ ਜਸਟ ਜਾਂਦੇ ਜਾਂਦੇ ਕਮੈਂਟ ਕੀਤਾ ਹੈ ਉਸ ਸਾਈਡ ਲਾਈਨ ਦੇ ਉੱਤੇ। ਹੁਣ ਇਵੇਂ ਹੀ ਜਦੋਂ ਸਾਊਥ ਏਸ਼ੀਆ, ਜਿਸ ਦੇ ਵਿੱਚ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਮਾਲਦੀਵ, ਇਹ ਮੁਲਕ ਆਉਂਦੇ ਨੇ, ਉਹਨਾਂ ਦੇ ਵਿੱਚ ਜ਼ਾਹਰ ਹੈ ਇੰਡੀਆ ਵੱਡਾ ਮੁਲਕ ਹੈ, ਪਾਕਿਸਤਾਨ ਤੋਂ ਵੀ 6 ਗੁਣਾ ਵੱਡਾ ਹੈ, ਬਾਕੀਆਂ ਤੋਂ ਤਾਂ ਹੈ ਹੀ ਹੈ। ਸੋ ਬਹੁਤ ਵਾਰੇ ਹੁੰਦਾ ਸੀ ਕਿ ਵੀ ਜਦੋਂ ਕੋਲਡ ਵਾਰ ਈਰਾ ਚੱਲ ਰਿਹਾ ਸੀ ਅਮਰੀਕਾ 'ਚ, ਸੈਕੰਡ ਵਰਲਡ ਵਾਰ ਤੋਂ ਬਾਅਦ ਭਾਰਤ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ, ਪਾਕਿਸਤਾਨ ਅਮਰੀਕਾ ਦੇ ਖੈਮੇ 'ਚ ਸੀ। ਸੋ ਜ਼ਾਹਰ ਹੈ ਕਿ ਵੀ ਜਿਹੜੀਆਂ ਔਰ ਸੋਵੀਅਤ ਯੂਨੀਅਨ ਦੇ ਨਾਲ ਜਾਂ ਬਾਅਦ 'ਚ ਹੁਣ ਰਸ਼ੀਆ ਪਾਕਿਸਤਾਨ ਵੱਲ ਥੋੜ੍ਹਾ ਕੋਜ਼ੀ ਹੋਇਆ ਜਦੋਂ ਇੰਡੀਆ ਨੇ ਅਮਰੀਕਾ ਵੱਲ ਮੂੰਹ ਕਰਨਾ ਸ਼ੁਰੂ ਕੀਤਾ, ਲੇਕਿਨ ਉਸ ਤੋਂ ਪਹਿਲਾਂ ਸੋਵੀਅਤ ਯੂਨੀਅਨ ਤਾਂ ਪਾਕਿਸਤਾਨ ਨਾਲ ਕੋਈ ਉਹਦੀ ਲਾਈਨ ਨਹੀਂ ਸੀ। ਇੱਕ ਸਟੀਲ ਮਿਲ ਜ਼ਰੂਰ ਉਹਨਾਂ ਨੇ ਕਿਸੇ ਜ਼ਮਾਨੇ 'ਚ ਬਣਾਈ ਸੀਗੀ, ਲੇਕਿਨ ਇਸ ਤੋਂ ਇਲਾਵਾ ਕੋਈ ਨਹੀਂ ਸੀ। ਔਰ ਅਮਰੀਕਾ ਜਿਹੜਾ ਬੇਸ਼ੱਕ ਪਾਕਿਸਤਾਨ ਨੂੰ ਹੀ ਪੈਟਰਨਾਈਜ਼ ਕਰਦਾ ਸੀ, ਪਰ ਅਮਰੀਕਾ ਦਾ ਕੋਈ ਵੀ ਪ੍ਰੈਜ਼ੀਡੈਂਟ ਜਾਂ ਹੈਡ ਆਫ ਸਟੇਟ ਜਾਂ ਸੈਕਟਰੀ ਆਫ ਸਟੇਟ ਜਿਹੜਾ ਜੇ ਉਹ ਭਾਰਤ ਗਿਆ ਤੇ ਉਹ ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾਉਂਦਾ ਸੀ ਕਿ ਜੇ ਉਹ ਭਾਰਤ ਗਿਆ ਪਹਿਲਾਂ ਤੇ ਫਿਰ ਪਾਕਿਸਤਾਨ ਉਹ ਜਾਂਦਾ ਸੀ, ਔਰ ਫਿਰ ਜੇ ਕੋਈ ਹੋਰ ਵੀ ਉਹਨੇ ਸ੍ਰੀਲੰਕਾ ਜਾਂ ਕਿਤੇ ਜਾਣਾ ਤੇ ਅਮਰੀਕਾ ਵਾਲੇ ਪਹਿਲ ਪਾਕਿਸਤਾਨ ਨੂੰ ਦਿੰਦੇ ਸੀ ਕਿ ਵੀ ਇਹ। ਲੇਕਿਨ ਇਹ ਸਭ ਕਲਿੰਟਨ ਪੀਰੀਅਡ, ਜਦੋਂ ਅਸੀਂ ਇਹ ਕਹਿੰਦੇ ਹਾਂ ਵੀ 25 ਸਾਲ ਤੋਂ ਪਾਲਿਸੀ ਬਦਲੀ ਅਮਰੀਕਾ ਦੀ, ਪ੍ਰੈਜ਼ੀਡੈਂਟ ਕਲਿੰਟਨ ਪਹਿਲਾ ਪ੍ਰੈਜ਼ੀਡੈਂਟ ਸੀ ਕਿ ਜਿਸ ਨੇ ਜੇ ਆਪਣਾ 4 ਰੋਜ਼ਾ ਦੌਰਾ 20 ਮਾਰਚ 2000 ਨੂੰ ਭਾਰਤ ਦਾ ਰੱਖਿਆ ਸੀ ਤੇ ਪਾਕਿਸਤਾਨ 'ਚ ਉਹਨੇ ਸਿਰਫ ਇੱਕ ਦਿਨ ਰੁਕਣਾ ਸੀ। ਇਹ ਵੀ ਸ਼ੋਅ ਕਰਨ ਦੇ ਲਈ ਸੀ ਕਿ ਭਾਰਤ ਕਿੰਨਾ ਇੰਪੋਰਟੈਂਟ ਹੋ ਗਿਆ। ਹਾਲਾਂਕਿ ਕਸ਼ਮੀਰ ਦਾ ਇਸ਼ੂ ਉਦੋਂ ਭਖਿਆ ਹੋਇਆ ਸੀ ਔਰ ਇਹ ਗੱਲ ਸੀ ਕਿ ਵੀ ਕਲਿੰਟਨ ਭਾਰਤ 'ਤੇ ਦਬਾਅ ਬਣਾਏਗਾ ਕਿ ਇਹਨੂੰ ਹੱਲ ਕਰੋ। ਸੋ ਉਹ ਇੰਡੀਅਨ ਏਜੰਸੀਆਂ ਨੇ ਉਹਦਾ ਜਿਹੜਾ ਉਹ ਪਹਿਲਾਂ ਹੀ ਲੱਭਿਆ ਹੋਇਆ ਸੀ ਵੀ ਕੀ ਕਰਨਾ ਹੈ। ਔਰ ਜਿੱਦਣ 20 ਮਾਰਚ 2000 ਨੂੰ ਪ੍ਰੈਜ਼ੀਡੈਂਟ ਕਲਿੰਟਨ ਔਰ ਹਿਲਰੀ ਦਿੱਲੀ ਉਤਰੇ, ਉਦੋਂ ਹੀ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਬੇਗੁਨਾਹ ਸਿੱਖਾਂ ਨੂੰ ਘਰਾਂ 'ਚੋਂ ਕੱਢ ਕੇ ਜਿਹੜਾ ਉਹ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਹ ਸਾਰੀ ਕਲਿੰਟਨ ਦੀ ਫੇਰੀ, ਔਰ ਉਹ ਕਿਵੇਂ ਇੰਡੀਅਨ ਏਜੰਸੀਆਂ ਨੇ ਕੀਤਾ ਉਹ ਖੁਦ ਕਲਿੰਟਨ ਨੇ ਜਿਹੜਾ ਫੋਰਵਰਡ ਉਹਦੀ ਸੈਕਟਰੀ ਆਫ ਸਟੇਟ ਨੇ ਜਿਹੜੀ ਬਾਅਦ 'ਚ ਕਿਤਾਬ ਲਿਖੀ ਮੈਡਲਿਨ ਐਲਬਰਾਈਟ ਨੇ, ਮਾਈਟੀ ਐਂਡ ਐਲਮਾਈਟੀ, ਉਹਦੇ 'ਚ ਲਿਖਿਆ। ਪਰ ਇਹ ਉਹ ਪੀਰੀਅਡ ਸੀ 25 ਸਾਲਾਂ ਦਾ ਜਿਹਦੇ 'ਚ ਪਾਕਿਸਤਾਨ ਦੀ ਇੰਪੋਰਟੈਂਸ ਘਟਦੀ ਚਲੀ ਗਈ। ਫਿਰ ਸਿੰਗੂਲਰ ਰਿਲੇਸ਼ਨਸ਼ਿਪ, ਜਿਹਨੂੰ ਇੰਡੀਅਨ ਜਿਹੜੇ ਉਹਨਾਂ ਦੇ ਕਮੈਂਟੇਟਰਸ ਉਹਨਾਂ ਨੇ ਕਹਿਣਾ ਕਿ ਨਾਓ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਬਾਏ ਅਮਰੀਕਾ ਹੈਜ਼ ਬਿਨ ਡੀ-ਹਾਈਫਨੇਟਡ। ਹੁਣ ਹਾਈਫਨ ਹੁੰਦਾ ਜਦੋਂ ਤੁਸੀਂ ਦੋਵਾਂ 'ਚ ਪਾਉਂਦੇ ਹੋ, ਜਿਵੇਂ ਅਸੀਂ ਇੰਡੋ ਪਾਕ ਲਿਖਦੇ ਹਾਂ, ਹਾਈਫਨ ਮਤਲਬ ਬੈਲੈਂਸ ਰੱਖਣਾ, ਵੀ ਬੈਲੈਂਸ ਟੁੱਟ ਗਿਆ। ਹੁਣ ਇੰਡੀਆ ਨੂੰ ਅਮਰੀਕਾ ਸਟ੍ਰੈਟੇਜਿਕ ਪਾਰਟਨਰ, ਲਾਰਜੈਸਟ ਡੈਮੋਕਰੇਸੀ, ਬਿਗ ਇੰਡੋ ਪੈਸੀਫਿਕ ਸੈਂਟਰਲ ਕਮਾਂਡ ਚੋਂ ਕੱਢ ਕੇ ਉਹਨੂੰ ਇੰਡੋ ਪੈਸੀਫਿਕ ਨੇਵਲ ਕਮਾਂਡ, ਫਿਰ ਕੁਆਡ, ਇੰਨਾ ਵੱਡਾ ਲੰਬਾ ਚੌੜਾ ਸਫ਼ਰ ਰਿਹਾ। ਪਰ ਜਿਹੜੀ ਪਾਕਿਸਤਾਨ ਚਾਈਨਾ ਰਿਲੇਸ਼ਨਸ਼ਿਪ ਰਹੀ, ਹਾਲਾਂਕਿ ਪੋਸਟ 47 ਕਿਉਂਕਿ ਚਾਈਨਾ 1 ਸਾਲ ਬਾਅਦ ਆਜ਼ਾਦ ਹੋਇਆ, ਉਹਦੇ ਮਾਓ ਤੁੰਗ ਔਰ ਚਿਆਂਗ ਕਾਈ ਸ਼ੇਕ ਨੇ ਜਾਪਾਨੀਆਂ ਤੋਂ ਵੀ ਔਰ ਦੂਸਰੀਆਂ ਤਾਕਤਾਂ ਤੋਂ ਵੀ, ਔਰ ਫਾਈਨਲੀ ਪੀਪਲ ਰਿਪਬਲਿਕ ਆਫ ਚਾਈਨਾ ਬਣੇ। ਪਾਕਿਸਤਾਨ ਦੇ ਨਾਲ ਪਹਿਲੀ ਸਟੇਜ ਤੇ ਜਿਹੜਾ, ਕਿਉਂਕਿ ਪਹਿਲੀ ਸਟੇਜ ਤੇ ਅਮਰੀਕਾ ਦੇ ਨਾਲ ਚਾਈਨਾ ਦੀ ਹੌਸਟਿਲਿਟੀ ਰਹੀ, ਕੋਰੀਅਨ ਵਾਰ 1953 ਦੇ ਵਿੱਚ ਹੋਈ, ਔਰ ਇਧਰ ਜਦੋਂ ਪਾਕਿਸਤਾਨ ਦੇ ਵਿੱਚ ਅਯੂਬ ਖਾਨ ਨੇ ਟੇਕ ਓਵਰ ਕਰ ਲਿਆ ਤੇ ਪਾਕਿਸਤਾਨ ਬਿਲਕੁਲ ਨੇੜੇ ਅਮਰੀਕਾ ਦੇ ਆ ਗਿਆ। ਔਰ ਹੌਲੀ ਜਿਹੜੀ ਹੈ, ਜਦੋਂ ਤੱਕ ਜ਼ੁਲਫਿਕਾਰ ਅਲੀ ਭੁੱਟੋ ਪ੍ਰਾਈਮ ਮਿਨਿਸਟਰ ਬਣਦਾ ਪਾਕਿਸਤਾਨ ਦਾ, ਔਰ ਦੂਸਰਾ ਚਾਈਨਾ ਦੇ ਨਾਲ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਮਜ਼ਬੂਤ ਹੁੰਦੀ ਚਲੀ ਗਈ। ਪਾਕਿਸਤਾਨ ਨੇ ਆਪਣੀ 5000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਉਹ ਗਿਫਟ ਵੀ ਕੀਤੀ ਚਾਈਨਾ ਨੂੰ, ਤਾਂ ਕਿ ਪਾਕਿਸਤਾਨ ਔਰ ਚਾਈਨਾ ਦਾ ਬਾਰਡਰ ਲੱਗ ਸਕੇ, ਲੈਂਡ ਬਾਰਡਰ, ਜਿਹੜਾ ਬਹੁਤ ਵੱਡਾ ਜਿਹੜਾ ਉਹ ਸਟ੍ਰੈਟੇਜਿਕ ਜਿਹੜੀ ਹੈ ਮੈਂ ਸਮਝਦਾ ਵੀ ਇੱਕ ਨੀਤੀ ਸੀ। ਦੋ ਚੀਜ਼ਾਂ ਜਿਹੜੀਆਂ ਜ਼ੁਲਫਿਕਾਰ ਅਲੀ ਭੁੱਟੋ ਦੀ ਬਦੌਲਤ ਅੱਜ ਪਾਕਿਸਤਾਨ ਜਿਹੜਾ ਉਹਨੂੰ ਸੈਲੀਬ੍ਰੇਟ ਕਰਦਾ ਹੈ। ਜ਼ਾਹਰ ਹੈ ਇੱਕ ਤਾਂ ਇਹ ਪਾਰਟ ਸੀ ਕਿ ਜਿਹਦੇ ਥੱਲੇ
ਉਹ ਡੀਲ ਜਿਹੜੀ ਆ ਉਹ ਹੋਈ। ਸੈਕੰਡਲੀ ਨਿਊਕਲੀਅਰ ਬੰਬ ਬਣਾਉਣ ਦੀ ਲਾਈਨ ਜਿਹੜੀ ਭੁੱਟੋ ਨੇ ਕੀਤਾ, ਐਂਡ ਦੈਨ ਆਫ ਕੋਰਸ ਭਾਰਤ ਤੋਂ ਜਿਹੜਾ ਆਪਣੇ ਪ੍ਰਿਜ਼ਨਰ ਆਫ ਵਾਰ ਵੀ ਛੁਡਾਣੇ ਔਰ ਇਲਾਕਾ ਵੀ ਵਾਪਸ ਲੈਣਾ, ਉਹ ਆਲਮੋਸਟ ਡਿਪਲੋਮੈਟਿਕ ਵਨ ਅਪਮੈਨਸ਼ਿਪ ਦਿਖਾਈ ਗਈ। ਹੁਣ ਲੇਕਿਨ ਉਸ ਤੋਂ ਬਾਅਦ ਚਾਈਨਾ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਰਹੀ ਪਾਕਿਸਤਾਨ ਦੀ, ਉਹਦੇ ਲਈ ਉਹ ਜਿਹੜੇ ਲਫ਼ਜ਼ ਦੋਨੋਂ ਹੀ ਤਰ੍ਹਾਂ ਇਸਤੇਮਾਲ ਕਰਦੀਆਂ ਵੀ ਹਿਮਾਲਿਆ ਸੇ ਉੱਚੀ ਔਰ ਸਮੁੰਦਰ ਸੇ ਗਹਿਰੀ, ਔਰ ਉਹ ਹੁਣ ਕਿਸ ਹੱਦ ਤੱਕ ਪਹੁੰਚ ਗਈ, ਉਹ 7, 8, 9, 10 ਮਈ ਨੂੰ ਜਿਹੜਾ 4 ਰੋਜ਼ਾ ਭਾਰਤ ਪਾਕਿਸਤਾਨ ਕਨਫਲਿਕਟ ਮਿਸਲ ਐਂਡ ਡਰੋਨ ਵਾਰਫੇਅਰ ਹੋਈ, ਕਿਉਂਕਿ 65 ਦੇ ਵਿੱਚ ਜਾਂ 71 ਦੇ ਵਿੱਚ ਚਾਈਨਾ ਦੀ ਕੋਈ ਇੰਟਰਫੇਰੈਂਸ ਨਹੀਂ ਮਿਲਦੀ, ਕੋਈ ਉਹਨਾਂ ਨੇ ਕਿਸੇ ਲੈਵਲ ਤੇ। ਕਾਰਗਿਲ ਦੇ ਵੇਲੇ ਇੰਡੀਆ ਨੇ ਕੈਚ ਕੀਤਾ ਕਿ ਜੀ ਮੁਸ਼ਰਫ ਜਿਹੜਾ ਉਹ ਕਮਿਊਨੀਕੇਟ ਕਰ ਰਿਹਾ ਚਾਈਨਾ ਦੇ ਨਾਲ ਔਰ ਦੂਸਰਾ, ਲੇਕਿਨ ਕੋਈ ਚਾਈਨਾ ਦੀ ਮਦਦ ਨਹੀਂ ਸੀ ਕਿਸੇ ਲੈਵਲ ਤੇ ਜਿਹੜੀ ਵਿਜ਼ੀਬਲ ਹੋਏ। ਲੇਕਿਨ ਇਹ ਜਿਹੜਾ ਹੋਇਆ ਮਈ ਦੇ ਵਿੱਚ, ਇਹਦੇ ਤਾਂ ਜ਼ਾਹਰ ਹੈ ਵੀ ਜੇ ਉਹਨਾਂ ਦਾ ਡਿਪਟੀ ਜਨਰਲ ਕਹਿੰਦਾ ਕਿ ਜੀ ਇਹ ਜਿਹੜਾ ਅਸੀਂ 3 ਮੁਲਕਾਂ ਦੇ ਨਾਲ ਲੜੇ ਹਾਂ, ਕਿਉਂਕਿ ਜਿਹੜੇ ਡਰੋਨ ਸੀ ਮੋਸਟਲੀ ਤੁਰਕੀ ਦੇ ਬਣੇ ਹੋਏ, ਬਾਕੀ ਜਿਹੜੀ ਇੰਟੈਲੀਜੈਂਸ ਔਰ ਦੂਸਰੀ ਜਿਹੜੀ ਵੈਪਨਰੀ ਆਲਮੋਸਟ 80% ਹੁਣ ਚਾਈਨਾ ਦੀ ਪਾਕਿਸਤਾਨ ਇਸਤੇਮਾਲ ਕਰਦੇ। ਹੁਣ ਮਜਬੂਰੀ ਭਾਰਤ ਦੀ ਬਣ ਗਈ ਕਿ ਅਮਰੀਕਾ ਨੇ ਜਦੋਂ ਠੁੱਡ ਮਾਰਿਆ 4 ਚਫੇਰਿਓਂ ਜਿਹੜਾ ਆਈਸੋਲੇਟ ਹੋ ਕੇ ਤੇ ਜਾ ਕੇ ਚੀਨ ਦੇ ਪੈਰੀ ਪੈ ਗਏ ਨੇ। ਹੁਣ ਇੱਕ ਗੱਲ ਰਹਿ ਵੀ ਚੀਨ ਸਭ ਤੋਂ ਪਹਿਲਾਂ ਵਪਾਰੀ ਹੈ, ਟ੍ਰੇਡਰ ਹੈ, ਦੁਨੀਆ ਦੇ ਸਭ ਤੋਂ ਪੁਰਾਣੇ ਵਪਾਰੀਆਂ 'ਚ ਉਹ ਹੈ। ਔਰ ਚਾਈਨਾ ਦਾ ਜੇ ਤੁਸੀਂ ਇਤਿਹਾਸ ਦੇਖੋ, ਐਕਸਪੈਂਸ਼ਨਿਸਟ ਨਹੀਂ ਨੇ ਉਹ ਬਾਹਰ ਨਿਕਲ ਕੇ ਕਿਸੇ ਦੇ ਮਾਮਲਿਆਂ 'ਚ ਇੰਟਰਫੇਅਰ ਨਹੀਂ ਕਰਦੇ, ਕਿਸੇ ਦਾ ਇਲਾਕਾ ਵੀ ਨਹੀਂ ਖੋਹਦੇ। ਉਹਨਾਂ ਜਿਹੜਾ ਉਹਨਾਂ ਨੂੰ ਲੱਗੇ ਵੀ ਉਹਨਾਂ ਦਾ ਹੱਕ ਹੈ ਤੇ ਉਹਨੂੰ ਕਾਊਟਾਊ ਕਰਵਾ ਲੈਂਦੇ ਨੇ, ਗੋਡੇ ਟਕਵਾ ਲਏ। ਸੋ ਇਹਦੇ 'ਚ ਜ਼ਾਹਰ ਹੈ ਵੀ ਚਾਈਨਾ ਨੇ, ਜੇ ਅਮਰੀਕਾ ਔਰ ਚਾਈਨਾ ਆਪਸੀ ਜਿਹੜੀ ਹੈ ਉਹ ਇੱਕ ਸੁਪੀਰੀਅਰਟੀ ਦੀ ਲਾਈਨ ਔਰ ਟੈਰਿਫ ਦੇ ਉੱਤੇ ਹੈ, ਚਾਈਨਾ ਨੇ ਗਿਵਨ ਨਹੀਂ ਕੀਤਾ। ਅਮਰੀਕਾ ਵੀ ਸਮਝਦਾ, ਅਮਰੀਕਨ ਪਾਲਿਸੀ ਵਾਲਿਆਂ ਨੇ ਵੀ ਚਾਈਨਾ ਦੇ ਨਾਲ ਫੇਅਰ ਡੀਲ ਹੋਏਗੀ ਫਾਈਨਲੀ, ਇਹਨਾਂ ਦੀ 3 ਮਹੀਨੇ ਇਹਨਾਂ ਨੇ ਹੋਰ ਵਧਾ ਦਿੱਤਾ ਹੈ। ਤੇ ਇੰਡੀਆ ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਸਮਝਦਾ ਸੀ, ਉਹ ਤਾਂ ਇੱਕ ਘੁਰਕੀ ਨਹੀਂ ਸਹਿ ਸਕਿਆ। ਅਜੇ ਤਾਂ 25% ਟੈਰਿਫ ਲਾਗੂ ਹੋਇਆ ਹੈ। ਟੈਰਿਫ ਅਜੇ ਜਿਹੜੀ ਪਨਿਸ਼ਮੈਂਟ ਹੈ ਉਹ ਤਾਂ 27 ਅਗਸਤ ਤੋਂ ਲਾਗੂ ਹੋਣੀ ਹੈ, ਪਰ ਉਹਨਾਂ ਨੂੰ ਬਿਲਕੁਲ ਉਹਨਾਂ ਦਾ ਜਿਹੜਾ ਉਹ ਹੋਸ਼ੋ ਹਵਾਸ਼ ਉੱਡ ਗਏ ਤੇ ਜਾ ਕੇ ਉਧਰ ਰਸ਼ੀਆ ਦੇ ਪੈਰੀਂ ਵੀ ਪਏ ਨੇ ਤੇ ਰਸ਼ੀਆ ਰਾਹੀਂ ਚੀਨ ਦੇ ਨਾਲ ਵੀ ਡੀਲ ਬਣਾ ਰਹੇ ਨੇ ਔਰ ਦੂਸਰਾ ਕਰ ਰਹੇ ਨੇ। ਔਰ ਚਾਈਨਾ ਉਹ ਵੀ ਚਾਹੁੰਦਾ ਹੈ ਕਿ ਵੀ ਲੌਂਗ ਟਰਮ ਉਹ ਆਪਣੇ ਆਪ ਨੂੰ, ਇੰਡੀਆ ਨੂੰ ਤਾਂ ਉਹ ਆਪਣਾ ਕੰਪੀਟੀਟਰ ਹੀ ਨਹੀਂ ਸਮਝਦਾ ਕਦੇ ਉਹਨੂੰ ਡੀਲ ਕਰਨ ਲਈ ਤਾਂ ਪਾਕਿਸਤਾਨ ਰੱਖਿਆ ਹੋਇਆ ਉਹਨੇ। ਲੇਕਿਨ ਗਲੋਬਲੀ ਉਹ ਸਮਝਦਾ ਵੀ ਠੀਕ ਹੈ, ਭਾਵੇਂ ਮਜਬੂਰੀ ਵਾਸੀ ਸਹੀ, ਜੇ ਇੰਡੀਆ ਆ ਕੇ ਜੁਆਇਨ ਕਰਦਾ ਹੈ ਜਿਹੜਾ ਇਹ ਸਾਰਾ ਬਲੌਕ ਹੈ ਬ੍ਰਿਕਸ, ਕਿਉਂਕਿ ਹੋਰ 10 ਦਿਨਾਂ ਬਾਅਦ ਬ੍ਰਿਕਸ ਦਾ ਔਰ ਦੂਸਰਾ ਜਿਹੜਾ ਉਹਦਾ ਪਾਰਟ ਹੈ, SCO ਦਾ ਪਾਰਟ ਹੈ। ਉਹਨਾਂ ਨੂੰ ਲੱਗਦਾ ਕਿ ਵੀ ਕੋਈ ਨਹੀਂ, ਜੇ ਹੁਣ ਇੰਨਾ ਹੀ ਇੱਕੋ ਹੀ ਝਟਕੇ ਨਾਲ ਅਮਰੀਕਾ ਤੋਂ ਵੱਖ ਹੁੰਦੇ ਨੇ ਤਾਂ ਲੈਟ them come in। ਪਰ ਇਹਦੇ ਨਾਲ ਚਾਈਨਾ ਨੇ ਆਪਣਾ ਮੈਸੇਜ ਕੋਈ ਡਿਲੂਟ ਨਹੀਂ ਕੀਤਾ। ਡਿਲੂਟ ਇੰਡੀਆ ਦੀ ਲੈਂਡ ਤੇ ਖਲੋ ਕੇ ਵੀ ਭਾਰਤ ਤੋਂ ਕਮਿਟਮੈਂਟ, ਤਾਈਵਾਨ ਦਾ ਮੁੱਦਾ ਵੀ, ਤਿੱਬਤ ਦਾ ਡੈਮ ਦੇ ਉੱਤੇ ਇੰਡੀਆ ਨਹੀਂ ਬੋਲਿਆ। ਸਗੋਂ ਇੰਡੀਆ ਨੇ ਜਦੋਂ ਕ੍ਰਾਸ ਬਾਰਡਰ ਟੈਰਰਿਜ਼ਮ ਦੀ ਗੱਲ ਕੀਤੀ, ਉਹਦੇ 'ਚ ਚਾਈਨਾ ਨੇ ਇੰਡੀਆ ਨੂੰ ਕਿਹਾ ਵੀ ਬੰਦ ਕਰੋ ਤੁਸੀਂ। ਇਹ ਇਨਸਾਈਡ ਸਟੋਰੀ ਹੈ ਕਿ ਬਈ ਤੁਸੀਂ ਜੋ ਬਲੋਚਿਸਤਾਨ 'ਚ ਕਰ ਰਹੇ ਹੋ ਜਾਂ ਦੂਸਰਾ ਕਰ ਰਹੇ ਹੋ, ਤੁਸੀਂ ਸਾਨੂੰ ਹਾਰਮ ਕਰ ਰਹੇ ਹੋ। ਜੇ ਸਾਡੇ ਨਾਲ ਸਾਂਝ ਪਾਣੀ ਹੈ ਤੇ ਸਟਾਪ ਆਲ ਦਿਸ। ਫਿਰ ਇਹ ਮੈਸੇਜ ਦੇਣ ਲਈ ਕਿ ਵੀ ਇਹ ਕੋਈ ਇੰਡੀਆ ਦੇ ਨਾਲ ਸਮਝੌਤੇ ਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਦੀ ਜਿਹੜੀ ਦੂਸਰੀ ਪਾਲਿਸੀ 'ਚ ਕੋਈ ਫਰਕ ਪਿਆ ਹੈ। ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ ਜਿਹੜੇ ਨੇ ਉਹ ਫਲਾਈ ਕਰਕੇ ਕਾਬਲ ਗਏ। ਉੱਥੇ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਮਿਸਟਰ ਇਸ਼ਾਕ ਦਾਰ, ਉਹ ਵੀ ਉੱਥੇ ਪਹੁੰਚੇ। ਔਰ ਅਮੀਰ ਖਾਨ ਮੁਤੱਕੀ ਜਿਹੜਾ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਹੈ, ਉਹਨਾਂ ਦੀ ਟ੍ਰਾਈਲੈਟਰਲ ਮੀਟਿੰਗ ਹੋਈ। ਹੁਣ ਹਾਲਾਂ ਇਹੀ ਮੀਟਿੰਗ ਹੁਣ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਵੈਂਗ ਯੀ ਪਾਕਿਸਤਾਨ ਦੇ ਵਿੱਚ ਨੇ, ਆਲਰੇਡੀ ਉਹਨਾਂ ਦੀ ਫੋਰਨ ਮਿਨਿਸਟਰ ਨਾਲ ਉੱਥੇ ਵੀ ਗੱਲਬਾਤ ਹੋਈ ਹੈ। ਔਰ ਇਹ ਜਿਹੜਾ ਅਮੀਰ ਖਾਨ ਮੁਤੱਕੀ, ਇਹਦੇ ਤੇ ਪਾਬੰਦੀਆਂ ਨੇ ਐਜ਼ ਏ ਦਹਿਸ਼ਤਗਰਦ ਜਮਾਤ, ਇਹ ਪਾਕਿਸਤਾਨ ਵੀ ਫਲਾਈ ਨਹੀਂ ਕਰ ਸਕਦਾ, ਕਿਤੇ ਵੀ ਨਹੀਂ ਕਰ ਸਕਦਾ। ਔਰ ਇਹੀ ਕਾਰਨ ਸੀ ਕਿ ਮੀਟਿੰਗ ਉਹਨਾਂ ਨੇ ਕਾਬਲ 'ਚ, ਇਹਨੇ ਵੀ ਇੰਡੀਆ ਦੇ ਤੁਸੀਂ ਜਿਹੜੇ ਥੋੜ੍ਹੇ ਬਹੁਤ ਇੰਡੀਪੈਂਡੈਂਟ ਯੂਟਿਊਬਰ ਨੇ ਉਹਨਾਂ 'ਚ ਦੇਖੋ ਵੀ ਇੱਕ ਵਕਤ ਪਿਆ ਹੋਇਆ ਹੈ ਕਿ ਜੀ ਉਹਨਾਂ ਨੇ ਕਿਹਾ ਵੀ ਇਹਨਾਂ 3 ਮੁਲਕਾਂ ਦੀ ਜਿਹੜੀ ਗੱਲਬਾਤ ਹੋਈ ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ 'ਤੇ ਹੀ ਹੋਈ। ਉਹਨੇ ਅਫਗਾਨਿਸਤਾਨ ਨੂੰ ਕਿਹਾ ਚੀਨ ਨੇ, ਹਾਲਾਂ ਰਸ਼ੀਆ ਇੱਕੋ ਇੱਕ ਕੰਟਰੀ ਹੈ ਜਿਹਨੇ ਆਫੀਸ਼ੀਅਲੀ ਐਮਬੈਸੀ ਖੋਲ੍ਹੀ ਹੋਈ ਹੈ ਕਾਬਲ ਦੇ ਵਿੱਚ, ਰੈਕਗਨਾਈਜ਼ ਕੀਤਾ। ਜੇ ਪਾਕਿਸਤਾਨ ਨੇ ਵੀ ਨਹੀਂ ਕੀਤਾ, ਪਰ ਪਾਕਿਸਤਾਨ ਨੇ ਵੀ ਆਪਣਾ ਐਮਬੈਸਡਰ ਭੇਜਿਆ, ਉਹਨਾਂ ਦਾ ਰੱਖਿਆ, ਔਰ ਚਾਈਨਾ ਨੇ ਵੀ ਕੀਤਾ। ਪਰ
ਚਾਈਨੀਜ਼ ਫੋਰਨ ਮਿਨਿਸਟਰ ਨੇ ਉੱਥੇ ਅਫਗਾਨਿਸਤਾਨ ਵਾਲਿਆਂ ਨੂੰ ਕਿਹਾ, ਉਹਨਾਂ ਦੇ ਜਿਹੜਾ ਫੋਰਨ ਮਿਨਿਸਟਰ ਨੂੰ, ਕਿ ਭਾਈ ਇਹ ਜਿਹੜਾ ਇਸ ਸਾਰੇ ਨੂੰ ਅਸੀਂ ਅੱਗੇ ਤੋਰੀਏ, ਕਿਉਂਕਿ ਜਿਹੜੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਪਾਕਿਸਤਾਨ ਤੋਂ ਅੱਗੋਂ ਅਫਗਾਨਿਸਤਾਨ ਰਾਹੀਂ ਜਾਣੀ ਹੈ। ਔਰ ਇਹ ਮੈਸੇਜ ਜਿਹੜਾ ਉਹਨਾਂ ਨੇ ਇੰਡੀਆ ਨੂੰ ਵੀ ਦੇ ਦਿੱਤਾ। ਇੰਡੀਆ ਤਾਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਇਸ ਲਈ ਵਿਰੋਧ ਕਰਦਾ ਹੈ ਕਿ ਜੀ ਇਹ ਤਾਂ ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚੋਂ ਜਾਂਦੀ ਹੈ, ਜਿਹਨੂੰ ਆਜ਼ਾਦ ਕਸ਼ਮੀਰ ਆਬਵੀਅਸਲੀ ਕਹਿੰਦੇ ਨੇ ਇਹ ਤਾਂ ਸਾਡਾ ਹਿੱਸਾ ਹੈ, ਗਿਲਗਿਤ ਬਾਲਟਿਸਤਾਨ 'ਚੋਂ ਉਹਨੇ ਗੁਜ਼ਰਨਾ। ਅਤੇ ਅਫਗਾਨਿਸਤਾਨ ਨੂੰ ਵੀ ਚਾਈਨਾ ਨੇ ਔਨ ਬੋਰਡ ਲਿਆ, ਪਾਕਿਸਤਾਨ ਨੂੰ ਵੀ ਔਨ ਬੋਰਡ ਲਿਆ, ਔਰ ਉਹ ਨਾਲ ਦੀ ਨਾਲ ਕਿਹਾ ਕਿ ਵੀ ਇਹ ਇਕੱਲਾ ਇਹੀ ਨਹੀਂ ਹੈ ਕਿ ਵੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ, ਰੇਲਵੇ ਲਾਈਨ ਫਰਮ ਸੈਂਟਰਲ ਏਸ਼ੀਆ ਟੂ ਪਾਕਿਸਤਾਨ ਵਾਇਆ ਅਫਗਾਨਿਸਤਾਨ। ਔਰ 30 ਮਈ ਨੂੰ ਆਲਰੇਡੀ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਜਿਹੜਾ ਉਹ ਡਿਪਲੋਮੈਟਿਕ ਸਟੇਟਸ ਵੀ ਦਿੱਤਾ ਹੋਇਆ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਫੁੱਲ ਫਲੈਜਡ ਰੈਕਗਨੀਸ਼ਨ ਵੀ ਹੋਏ। ਔਰ ਅਫਗਾਨਿਸਤਾਨ ਔਰ ਚਾਈਨਾ ਦਾ ਆਲਰੇਡੀ $1 ਬਿਲੀਅਨ ਦਾ ਐਨੂਅਲ ਟ੍ਰੇਡ ਹੈ। ਔਰ ਇਹ ਜਿਹੜਾ 10 ਦਿਨਾਂ ਬਾਅਦ SCO ਦੀ ਮੀਟਿੰਗ ਹੋਣੀ ਹੈ, ਜਿਹਦੇ ਲਈ ਜਿਹੜਾ ਉਹ ਭਾਰਤ ਵੀ ਉਹਦੇ 'ਚ ਜੁਆਇਨ ਕਰ ਰਿਹਾ, ਮੋਦੀ ਵੀ ਜਾਏਗਾ। ਔਰ ਜ਼ਾਹਰ ਹੈ ਕਿ ਵੀ ਅਫਗਾਨਿਸਤਾਨ ਦੀ ਵੀ ਰਿਪਰੈਜ਼ੈਂਟੇਸ਼ਨ ਹੋਏਗੀ। ਔਰ ਅਫਗਾਨਿਸਤਾਨ ਤੋਂ ਫੌਰਨ ਬਾਅਦ ਫਿਰ ਜਿਹੜਾ ਮਿਸਟਰ ਵੈਂਗ ਸ਼ੀ ਇਸਲਾਮਾਬਾਦ ਆਏ। ਔਰ ਅੱਜ ਦੀਆਂ ਖਬਰਾਂ ਐਸੋਸੀਏਟਿਡ ਪ੍ਰੈਸ ਦੀ ਹੈ, ਚਾਈਨਾ ਐਂਡ ਪਾਕਿਸਤਾਨ ਫੋਰਨ ਮਿਨਿਸਟਰਸ ਐਗਰੀ ਟੂ ਲਾਂਚ ਨਿਊ ਇਕਨੋਮਿਕ ਕੋਰੀਡੋਰ ਪ੍ਰੋਜੈਕਟਸ, ਕਿ ਜਿੱਥੇ ਥੋੜ੍ਹੀ ਬਹੁਤ ਸਟਾਲਿੰਗ ਹੈ, ਰੁਕੀ ਹੋਈ ਸੀ, ਉਹਨਾਂ ਨੇ ਪਲੈਜ ਕੀਤਾ ਹੈ ਕਿ ਭਾਈ ਅਸੀਂ ਇਹ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈ, ਜਿਹੜਾ ਫਲੈਗਸ਼ਿਪ ਪ੍ਰੋਗਰਾਮ ਹੈ ਚਾਈਨਾ ਦੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ, ਉਸ ਨੂੰ ਅੱਗੇ ਵਧਾਉਣਗੇ। ਔਰ ਦੋਨੋਂ ਸਾਈਡਾਂ ਨੇ ਜਿਹੜਾ ਸਿਕਿਉਰਿਟੀ ਦਾ ਜ਼ਿਕਰ ਹੋਇਆ ਔਰ ਚਾਈਨਾ ਦੀ ਰਿਲੇਸ਼ਨਸ਼ਿਪ ਔਰ ਦੂਸਰੇ ਤੀਸਰੇ ਜਿਹੜਾ ਬਾਕੀ ਦਾ ਜੋ ਰੂਟੀਨ 'ਚ ਗੱਲਾਂ ਹੁੰਦੀਆਂ ਨੇ, ਪਰ ਭਾਰਤ ਨੂੰ ਚੀਨ ਨੇ ਮੈਸੇਜ ਦੇ ਦਿੱਤਾ ਕਿ ਭਾਈ ਇਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਵੀ ਹੋਏਗਾ, ਬੰਦ ਕਰੋ ਜਿਹੜਾ ਤੁਸੀਂ ਦਹਿਸ਼ਤਗਰਦੀ ਬਲੋਚਿਸਤਾਨ 'ਚ ਕਰ ਰਹੇ ਹੋ। ਉਧਰ ਅਫਗਾਨਿਸਤਾਨ ਨੂੰ ਵੀ ਆਪਣੇ ਕਲਾਵੇ 'ਚ ਲੈ ਕੇ ਦੱਸ ਦਿੱਤਾ। ਔਰ ਇਹਦੇ ਨਾਲ ਜਿਹੜੇ ਈਵਨ ਅਫਗਾਨਿਸਤਾਨ ਪਾਕਿਸਤਾਨ ਦੀ ਬਿਟਰ ਰਿਲੇਸ਼ਨਸ਼ਿਪ ਹੈ, ਔਰ ਪਾਕਿਸਤਾਨ ਦੇ ਨਾਲ ਵੀ ਆਲਰੇਡੀ ਅਫਗਾਨਿਸਤਾਨ ਵਾਲਿਆਂ ਨੂੰ ਵੀ ਥੋੜ੍ਹੀ ਬਹੁਤ ਜਿਹੜੀ ਹੈ ਉਹਨਾਂ ਦੀ ਅਕਲ ਟਿਕਾਣੇ ਆਈ ਲੱਗਦੀ ਹੈ ਕਿ ਤਹਿਰੀਕੇ ਤਾਲਿਬਾਨ ਔਰ ਦੂਸਰੇ ਤੀਸਰੇ ਜਿਹੜੇ ਨੇ ਉਹਨਾਂ ਤੋਂ ਵੀ ਹੱਥ ਖਿੱਚ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਅਲਟੀਮੇਟਲੀ ਜੇ ਸਰਵਾਈਵਲ ਹੋਣੀ ਹੈ ਤੇ ਉਹ ਪਾਕਿਸਤਾਨ ਬਿਨਾਂ ਔਰ ਚੀਨ ਬਿਨਾਂ ਨਹੀਂ ਹੋਣੀ। ਔਰ ਇਹ ਚੰਗੀ ਗੱਲ ਹੈ ਕਿ ਅਫਗਾਨਿਸਤਾਨ ਪਾਕਿਸਤਾਨ ਔਰ ਚਾਈਨਾ ਇੱਕ ਪੇਜ 'ਤੇ ਨੇ। ਸੋ ਭਾਰਤ ਨੂੰ ਹੁਣ ਇਹ ਪਤਾ ਨਹੀਂ ਲੱਗਦਾ ਕਿ ਭਾਈ ਉਹ ਇਸ ਸਾਰੇ ਦੇ ਉੱਤੇ ਹੱਸੇ ਕਿ ਰੋਏ। ਹੱਸਣ ਵਾਲੀ ਗੱਲ ਤਾਂ ਕੋਈ ਹੈ ਨਹੀਂ, ਹੁਣ ਰੋਣ ਦਾ ਵੀ ਨਹੀਂ ਹੈ ਕਿ ਬਈ ਕਿੰਨਾ ਕੁ ਰੋਏ। ਵੀ ਇੱਧਰੋਂ ਅਮਰੀਕਾ ਦੇ ਛੱਤਰ ਨੇ, ਉੱਧਰੋਂ ਚੀਨ ਦੀਆਂ ਟਰਮਸ ਦੇ ਉੱਤੇ ਉਹਨਾਂ ਦੇ ਪੈਰੀਂ ਪੈਣਾ ਪੈ ਰਿਹਾ ਹੈ। ਔਰ ਇਹ ਵਿਸ਼ਵ ਗੁਰੂ ਭਾਰਤ ਜਿਹੜਾ ਹੈ ਉਸ ਦਾ ਸਾਰਾ ਜਿਹੜੇ ਉਹਦੇ ਉਹ ਤੂੜੀ ਦੀ ਪੰਡ ਜਿਵੇਂ ਦਰਿਆ ਦੇ ਵਿਚਾਲੇ ਖੁੱਲ੍ਹ ਜਾਏ ਤੇ ਫਿਰ ਉਹ ਕਿੱਧਰ ਖਿਲਰ ਜਾਂਦੇ, ਉਹਨੂੰ ਕੌਣ ਇਕੱਠਾ ਕਰ ਸਕਦਾ। ਇਸ ਵੇਲੇ ਭਾਰਤ ਦਾ ਹਾਲ ਉਸ ਤੂੜੀ ਦੀ ਪੰਡ ਵਰਗਾ ਹੈ ਜਿਹੜੀ ਸਿਰ 'ਤੇ ਲੈ ਕੇ ਕੋਈ ਨਾਲਾ ਕ੍ਰਾਸ ਕਰ ਰਿਹਾ ਸੀ ਤੇ ਵਿਚਕਾਏ ਜਾ ਕੇ ਉਹ ਸਿਰੋਂ ਡਿੱਗ ਪਈ ਤੇ ਫਿਰ ਉਹ ਸਾਰੇ ਜਿਹੜਾ ਸਭ ਕੁਝ ਖਿਲਰ ਗਿਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬੜਨਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ।
ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿੱਚ ਹਿੰਦੂ ਧਵੀਆਂ ਦੀ ਸੰਸਥਾ ਹਿੰਦੂ ਪੈਕਟ ਨੇ ਭਾਰਤ ਸਰਕਾਰ ਦੇ ਅਮਰੀਕਾ ਦੀ ਧਰਤੀ ਤੇ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਹਿੰਦੂ ਪੈਕਟ ਦਾ ਕਹਿਣਾ ਹੈ ਕਿ ਇਹ ਸਿੱਖ ਤੇ ਮੁਸਲਮਾਨ ਜਥੇਬੰਦੀਆਂ ਵੱਲੋਂ ਡਾਇਸਪੋਰਾ ਹਿੰਦੂਆਂ ਦੇ ਖਿਲਾਫ ਫੈਲਾਈ ਜਾ ਰਹੀ ਨਫ਼ਰਤ ਹੈ। ਇਹ ਮਹਿਜ਼ ਇੱਕ ਪ੍ਰੋਪੇਗੈਂਡਾ ਹੈ ਅਤੇ ਇਸ ਦੇ ਕੋਈ ਵੀ ਸਬੂਤ ਨਹੀਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜੇ ਇੰਡੀਅਨ ਗਵਰਨਮੈਂਟ ਫੰਡਡ ਇੱਥੇ ਗਰੁੱਪ ਨੇ, ਪਹਿਲਾਂ ਅਸੀਂ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਜ਼ਿਕਰ ਕੀਤਾ ਕਿ ਭਾਈ ਉਹਨਾਂ ਨੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਖਾਲਿਸਤਾਨ ਨੂੰ, ਉਹਨਾਂ ਨੇ ਫਰੀਮਾਉਂਟ ਗੁਰਦੁਆਰਿਆਂ ਨੂੰ ਖਾਲਿਸਤਾਨ ਦੇ ਨਾਲ ਤਾਂ ਜੋੜਿਆ ਹੀ ਜੋੜਿਆ, ਪਰ ਡਰੱਗਸ ਨਾਲ, ਵਾਇਲੈਂਸ ਨਾਲ ਜੋੜਿਆ। ਔਰ ਜਿਵੇਂ ਪੂਰੀ ਇੱਕ ਇਨਵੈਸਟੀਗੇਟਿਵ ਰਿਪੋਰਟ ਤੋਂ ਬਾਅਦ ਫਰੀਮਾਉਂਟ ਗੁਰਦੁਆਰੇ ਨੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ, ਹੋਮਲੈਂਡ ਸਿਕਿਉਰਿਟੀ ਨੂੰ ਇਹਨਾਂ ਦੇ ਖਿਲਾਫ ਜਿਹੜਾ ਉਹ ਕਾਰਵਾਈ ਕਰਨ ਦੇ ਲਈ ਕਿਹਾ ਹੋਇਆ, ਜਿਹੜੀ ਕਿ ਇਨਵੈਸਟੀਗੇਸ਼ਨ ਹੋਏਗੀ। ਉਸ ਤੋਂ ਬਾਅਦ ਉਹਨਾਂ ਨੂੰ, ਕਿਉਂਕਿ ਉਹ ਐਕਸਪੋਜ਼ ਹੋਏ ਕਿ ਭਾਈ ਉਹਨਾਂ ਨੇ ਜਿਨ੍ਹਾਂ ਨੇ ਸਟੋਰੀ ਕੀਤੀ, ਅੱਡ ਮੀਡੀਆ ਨੇ, ਉਹਨਾਂ ਨੇ ਇੰਡੀਅਨ ਐਮਬੈਸੀ ਨੂੰ ਵੀ ਕਮਿਊਨੀਕੇਟ ਕੀਤਾ ਔਰ ਉਹ ਵੀ ਦੌੜ ਗਏ ਇਹ ਦੱਸ ਕੇ ਕਿ ਜੀ ਅਸੀਂ ਤਾਂ ਪੋਲੀਟੀਕਲੀ ਇਹ ਤਾਂ ਪੋਲੀਟੀਕਲੀ ਉਹ। ਦੂਸਰੇ ਪਾਸੇ ਇਹਨਾਂ ਨੇ ਹਿੰਦੂ ਪੈਕਟ ਦੇ ਥੱਲੇ ਵੀ ਇੱਕ ਬਾਡੀ, ਹੁਣ ਜਿਹੜੀ ਪੈਕ ਹੁੰਦੀ ਹੈ ਪੋਲੀਟੀਕਲ ਐਕਸ਼ਨ ਕਮੇਟੀ ਟਾਈਪ, ਇਹ ਪੋਲੀਟੀਕਲ ਲੌਬਿੰਗ ਕਰਦੀ ਹੈ ਔਰ ਇਹ ਜਦੋਂ ਜਿਨ੍ਹਾਂ ਨੂੰ ਪੈਸੇ ਦਿੰਦੀ ਹੈ ਪੋਲੀਟੀਸ਼ੀਅਨ ਨੂੰ, ਉਹ ਖੁੱਲ੍ਹਾ ਕੰਮ ਹੁੰਦਾ ਹੈ। ਆਮ ਜਿਹੜਾ ਹੈ ਟੈਕਸ ਪੇਅਰ ਹੈ ਉਹ $1000 ਤੋਂ ਜ਼ਿਆਦਾ ਜਿਹੜਾ ਉਹ ਡੋਨੇਟ ਨਹੀਂ ਕਰ ਸਕਦਾ। ਸੋ ਇਹ ਜਿਹੜਾ ਹਿੰਦੂ ਪੈਕਟ ਹੈ, ਇਹਨਾਂ ਨੇ ਵੀ ਉਹੀ ਹੈ। ਇਹ ਸਾਰਾ ਸੋਰਸ ਜਿਹੜਾ ਇੱਕ ਪਾਸੇ ਪੈਰਲਲ RSS ਦੇ ਖੜੇ ਕੀਤੇ ਹੋਏ ਨਾਗਪੁਰ ਤੋਂ ਫੰਡਡ ਨੇ, ਜਿਨ੍ਹਾਂ ਦੀ ਡੀਪ ਸਟੇਟ ਦੇ ਨਾਲ ਇੱਥੇ ਉਹਨਾਂ ਨੇ ਇੱਕ ਸਟੇਜ ਦੇ ਉੱਤੇ ਆਪਣੀ ਕਮਿਊਨੀਕੇਸ਼ਨ ਡਿਵੈਲਪ ਕੀਤੀ, ਪਰ ਬਹੁਤ ਜ਼ਿਆਦਾ ਇਹਨਾਂ ਦੇ ਐਮਬੈਸੀਆਂ ਔਰ ਕੌਂਸਲੇਟਾਂ ਰਾਹੀਂ ਕੰਮ ਕਰਨ ਵਾਲੇ ਟਾਊਟ ਕਿਸਮ ਦੇ ਲੋਕ ਨੇ, ਜਿਨ੍ਹਾਂ ਦੇ ਚਿਹਰੇ, ਉਹਨਾਂ ਨਾਲ ਡਾਕਟਰ ਵੀ ਕਿਸੇ ਨਾਲ ਲੱਗਾ ਹੋਏਗਾ, ਕੋਈ ਦੂਜਾ। ਲੇਕਿਨ ਇਹਨਾਂ ਨੂੰ ਜਿਹੜਾ ਉਹ ਹਿੰਦੂਤਵਾ ਦੇ ਏਜੰਡੇ ਨੂੰ, ਜਿਹੜਾ ਕਿ ਇੱਕ ਰੇਸਿਸਟ ਆਈਡੀਓਲੋਜੀ ਹੈ ਨਾਜ਼ੀਜ਼ਮ ਦੀ ਤਰ੍ਹਾਂ, ਉਵੇਂ ਉਸ ਨੂੰ ਪ੍ਰੋਪੇਗੇਟ ਕਰਦੇ ਨੇ। ਪਲੱਸ ਜੇ ਕੋਈ ਆਪਣੇ ਹੱਕਾਂ ਦੇ ਲਈ, ਜਿਵੇਂ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਦੇ ਉੱਤੇ ਪੂਰੀ ਲੌਬੀ ਹੋਈ, ਬਿੱਲ ਕੈਲੀਫੋਰਨੀਆ ਅਸੈਂਬਲੀ ਸੈਨੇਟ 'ਚ ਪਾਸ ਹੋਇਆ, ਇਹਨਾਂ ਨੇ ਗਵਰਨਰ ਨੂੰ ਜਿਹੜਾ ਉਹ ਪੈਸੇ ਦੇ ਕੇ ਉਹਨੂੰ ਵੀਟੋ ਕਰਾ ਦਿੱਤਾ। ਹੁਣ ਜਿਹੜਾ ਅਸੀਂ ਦੇਖਦੇ ਹਾਂ ਕਿ ਡਾਕਟਰ ਜਸਦੀਪ ਕੌਰ ਕੈਲੀਫੋਰਨੀਆ ਅਸੈਂਬਲੀ ਵੂਮਨ ਨੇ SB 509 ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜਾ ਇੰਡੀਆ ਦੀ ਉਹ ਬਿੱਲ ਲਿਆਂਦਾ ਹੋਇਆ ਕਿ ਵੀ ਸਟਾਫ ਨੂੰ ਟ੍ਰੇਨਡ ਕੀਤਾ ਜਾਏ ਇੱਥੇ, ਔਰ ਦੂਸਰੇ ਉਹਨੂੰ ਅਜੇ ਪਿਛਲੇ ਕੱਲ੍ਹ ਹੀ ਉਸ ਦੇ ਲਈ ਇੱਕ ਵੱਡੀ ਜਿਹੜੀ ਪਬਲਿਕ ਹੀਅਰਿੰਗ ਵੀ ਸੀ, ਜਿਹਦੇ 'ਚ ਬਹੁਤ ਸਾਰੇ ਸਿੱਖ ਨੁਮਾਇੰਦਿਆਂ ਨੇ ਆ ਕੇ ਜਿਹੜਾ ਉਹ ਆਪਣੇ ਇਸ ਦੇ ਹੱਕ ਦੇ ਵਿੱਚ ਕਿ ਭਾਈ ਇਹ ਪਾਸ ਹੋਣਾ ਚਾਹੀਦਾ। ਪਰ ਤੁਸੀਂ ਦੇਖੋ ਵੀ ਜੇ ਇੱਧਰ ਪਬਲਿਕਲੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਸਪੋਰਟ 'ਚ ਆ ਕੇ ਖੜ੍ਹਦੀਆਂ ਨੇ, ਤੇ ਦੂਸਰੇ ਪਾਸੇ ਉਹਨਾਂ ਨੇ ਸੈਂਟਾ ਕਲੈਰਾ ਦਾ ਜਿਹੜਾ ਅਟਾਰਨੀ ਜਨਰਲ ਲੈਵਲ ਦਾ ਜਿਹੜਾ ਵੀ ਕਾਊਂਟੀ, ਉਹਦੇ ਤੋਂ ਲੈਟਰ ਪਵਾਇਆ ਕਿ ਵੀ ਇਹ ਜਿਹੜਾ ਇਹ ਠੀਕ ਨਹੀਂ ਹੈ SB 509। ਹੁਣ ਇਹ ਜਿਹੜੀ ਇੱਕ ਸਟੇਟਮੈਂਟ ਹਿੰਦੂ ਪੈਕਟ ਨੇ ਰਿਲੀਜ਼ ਕੀਤੀ ਹੈ, ਉਹਦੇ 'ਚ ਉਹਨਾਂ ਨੇ ਖੁੱਲ੍ਹ ਕੇ SB 509 ਦਾ ਵਿਰੋਧ ਕੀਤਾ ਔਰ ਉਹਨਾਂ ਨੇ ਕੁੱਲ ਮਿਲਾ ਕੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਕਰ ਰਿਹਾ ਉਸ ਨੂੰ ਹੀ ਕਿਹਾ ਕਿ ਜੀ ਇਹ ਤਾਂ ਇਹਨਾਂ ਜਥੇਬੰਦੀਆਂ ਦਾ, ਸਿੱਖ ਔਰ ਮੁਸਲਮਾਨ ਜਥੇਬੰਦੀਆਂ ਦਾ
ਪ੍ਰੋਪੇਗੈਂਡਾ ਇੰਡੀਆ ਦੇ ਖਿਲਾਫ, ਇਹ ਹਿੰਦੂ ਫੋਬੀਆ ਕ੍ਰੀਏਟ ਕਰ ਰਿਹਾ ਹੈ, ਹਿੰਦੂ ਹੇਟਡ ਕ੍ਰੀਏਟ ਕਰ ਰਿਹਾ ਹੈ। ਔਰ ਜਿਹੜੇ ਉਹਨਾਂ ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਜਿਹਨਾਂ ਗਰੁੱਪਾਂ ਨੂੰ ਨੇਮ ਕੀਤਾ ਹੈ, ਉਹਨਾਂ ਦੇ ਵਿੱਚ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ, ਹਿੰਦੂਜ਼ ਫਾਰ ਹਿਊਮਨ ਰਾਈਟਸ, ਕਿਉਂਕਿ ਹਿੰਦੂਜ਼ ਫਾਰ ਹਿਊਮਨ ਰਾਈਟਸ ਵੀ ਹਿੰਦੂਤਵਾ ਵਾਲਿਆਂ ਦਾ ਵਿਰੋਧ ਕਰਦੇ ਨੇ। ਇਹ ਨੈਸ਼ਨਲਿਸਟ ਕਿਸਮ ਦੇ, ਲੈਫਟਿਸਟ ਕਿਸਮ ਦੇ ਹਿੰਦੂ ਨੇ ਪਰ ਸੱਚ ਬੋਲਦੇ ਨੇ। ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਜੀ ਇਹ ਹਿੰਦੂ ਫੋਬੀਆ ਕ੍ਰੀਏਟ ਕਰ। ਸਿੱਖ ਕੋਲੀਸ਼ਨ ਐਂਡ ਸੈਲਡੈਫ ਵੀ ਸਿੱਖ ਆਰਗੇਨਾਈਜੇਸ਼ਨ ਹੈ। ਉਹਨਾਂ ਨੇ ਕਿਹਾ ਜੀ ਦੇ ਸੀਕ ਟੂ ਡੀਲੈਜੀਟਮਾਈਜ਼ ਇੰਡੀਆਜ਼ ਗਲੋਬਲ ਸਟੈਂਡਿੰਗ ਐਂਡ ਸੇਵੀਅਰ ਦਾ ਕਲਚਰਲ ਐਂਡ ਸਿਵਲਾਈਜੇਸ਼ਨਲ ਟਾਈਜ਼ ਆਫ ਦਾ ਹਿੰਦੂ ਡਾਇਸਪੋਰਾ ਵਿਦ ਦੇਅਰ ਹੋਮਲੈਂਡ, ਕਿ ਜਿਹੜਾ ਹਿੰਦੂ ਡਾਇਸਪੋਰਾ ਹੈ ਉਹਦੇ ਜਿਹੜੇ ਭਾਰਤ ਦੀ ਧਰਤੀ ਨਾਲ ਸੰਬੰਧ ਨੇ ਉਹਨੂੰ ਤੋੜਨ ਲਈ ਔਰ ਇੰਡੀਆ ਦੀ ਗਲੋਬਲ ਸਟੈਂਡਿੰਗ ਖਤਮ ਕਰਨ ਦੇ ਲਈ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਰੌਲਾ ਪਾ ਰਹੇ ਨੇ। ਕੁਛ ਨਹੀਂ ਹੈ, ਇਹ ਮਹਿਜ਼ ਇੱਕ ਪ੍ਰੋਪੇਗੈਂਡਾ। ਉਹਨਾਂ ਦੀ ਪ੍ਰੈਸ ਰਿਲੀਜ਼ ਦਾ ਸਿਰਲੇਖ ਜਾਂ ਉਨਵਾਨ ਹੀ ਇਹ ਹੈ, ਹਿੰਦੂ ਪੈਕਟ ਰਿਲੀਜ਼ਸ ਲੈਂਡਮਾਰਕ ਰਿਪੋਰਟ refuting baseless transnational repression allegations against India highlights detrimental impact on Hindu diaspora। ਕਿ ਜਿਹੜੇ ਬਿੱਲ ਪਾਸ ਹੋ ਰਹੇ ਨੇ ਜਾਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇਹ ਰੌਲਾ ਪਾਇਆ ਜਾ ਰਿਹਾ, ਇਹ ਤਾਂ ਹਿੰਦੂਆਂ ਨੂੰ ਔਰ ਉਹਨਾਂ ਦੇ ਖਿਲਾਫ ਨਫ਼ਰਤ ਪੈਦਾ ਕਰ ਰਿਹਾ। ਉਹ ਤਾਂ ਜਿਵੇਂ ਜਿਹੜਾ ਐਂਟਾਈ ਸੈਮਿਟਿਜ਼ਮ ਦੇ ਲੈਵਲ ਦੇ ਉੱਤੇ ਆਪਣਾ ਹਿੰਦੂ ਫੋਬੀਆ ਟਰਮ ਨੂੰ ਰੈਕਗਨਾਈਜ਼ ਕਰਵਾਉਣਾ ਚਾਹੁੰਦੇ ਨੇ। ਔਰ ਇਹਦੇ 'ਚ ਉਹਨਾਂ ਨੇ ਇਹ ਸੈਨ ਰੈਮੋਨ ਕੈਲੀਫੋਰਨੀਆ ਤੋਂ ਜਿਹੜੀ ਡੇਟ ਲਾਈਨ ਦੇ ਕੇ ਉਹਨਾਂ ਨੇ ਇਹ ਪ੍ਰੈਸ ਰਿਲੀਜ਼ ਕੱਢੀ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਅਮਰੀਕਨ ਹਿੰਦੂਜ਼ ਅਗੇਂਸਟ ਡਿਫੈਮੇਸ਼ਨ ਐਨ ਇਨੀਸ਼ੀਏਟਿਵ ਆਫ ਹਿੰਦੂ ਪੈਕਟ announced today the release of its comprehensive research report। ਉਹਦਾ ਰਿਪੋਰਟ ਦਾ ਨਾਮ ਰੱਖਿਆ Tarnishing India, Targeting Hindus, the Global Weaponization of Transnational Narrative। ਇਹ ਜਿਹੜਾ ਨੈਰੇਟਿਵ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਖੜਾ ਕੀਤਾ ਹੈ, ਇਹਦਾ ਮਤਲਬ ਇੰਡੀਆ ਨੂੰ ਟਾਰਨਿਸ਼ ਕਰਨਾ, ਗੰਦਲਾ ਕਰਨਾ ਔਰ ਹਿੰਦੂਆਂ ਨੂੰ ਨਿਸ਼ਾਨੇ ਤੇ ਲੈਣਾ, ਇਹ ਇਹਨਾਂ ਦਾ ਮਕਸਦ ਹੈ। ਔਰ ਅਜੇ ਸ਼ਾਹ ਜਿਹੜਾ ਐਗਜ਼ੈਕਟਿਵ ਚੇਅਰ ਹੈ ਹਿੰਦੂ ਪੈਕਟ ਦਾ, ਉਹ ਉਹਨਾਂ ਨੇ ਕਿਹਾ ਕਿ ਜੀ ਸਾਡੀ ਰਿਪੋਰਟ ਜਿਹੜੀ ਹੈ ਉਹ ਅਨਇਕਵੀਵੋਕਲੀ ਡੈਮੋਨਸਟ੍ਰੇਟ ਕਰਦੀ ਹੈ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਨੈਰੇਟਿਵ ਜਿਹੜਾ ਭਾਰਤ ਦੇ ਖਿਲਾਫ ਹੈ ਇਹ ਡੇਂਜਰਸ ਫੈਬਰੀਕੇਸ਼ਨ ਹੈ, ਅਨਸਪੋਰਟਡ ਬਾਈ ਵੈਰੀਫੀਏਬਲ ਐਵੀਡੈਂਸ। ਇਹਦੇ ਕੋਈ ਸਬੂਤ ਨਹੀਂ ਨੇ। ਓਏ ਉੱਲੂ ਦੇ ਪੱਠੇ ਹੋ, ਆ ਨਿਊਯਾਰਕ ਦੇ ਡਿਸਟ੍ਰਿਕਟ ਕੋਰਟ ਦਾ ਹੀ ਕੱਢ ਲਓ, ਆਪਣਾ ਜਿਹੜਾ ਪਿਓ ਤੁਹਾਡਾ ਉਸ ਨੂੰ ਤੁਸੀਂ ਜਿਹਨੂੰ ਅਮਰੀਕਾ ਵਾਲੇ ਜਾ ਕੇ ਉੱਥੋਂ ਚੈੱਕ ਰਿਪਬਲਿਕ ਤੋਂ ਲੈ ਕੇ ਆਏ ਨੇ, ਔਰ ਕੈਨੇਡਾ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੋਂ ਲੈ ਕੇ ਜਿਹੜਾ ਤੁਹਾਡੇ ਸਾਰੇ ਉੱਥੋਂ 6 ਹੁਣ ਤੁਸੀਂ ਇਸ ਲੈਵਲ ਦੇ ਝੂਠੇ ਲੋਕਾਂ ਦੇ ਨਾਲ ਉਹਨਾਂ ਦੇ ਸਵਾਏ ਕਿ ਇਹਨਾਂ ਦਾ ਕੀ ਇਲਾਜ ਹੈ ਉਹ ਮੈਂ ਕਹਿਣਾ ਨਹੀਂ ਚਾਹੁੰਦਾ, ਤੁਸੀਂ ਇਹਨਾਂ ਨੂੰ ਕਿਵੇਂ ਜਿਹੜਾ ਕਿਸੇ ਗੱਲ ਨਾਲ ਕਨਵਿੰਸ ਕਰੋ। ਉਹ ਕਹਿ ਰਹੇ ਜੀ ਕੋਈ ਐਵੀਡੈਂਸ ਹੀ ਨਹੀਂ ਹੈ। ਇਹ ਜਿਹੜਾ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਰੌਲਾ ਹੈ ਇਹ ਕੋਈ ਡਰਿਵਨ ਬਾਈ ਆਈਡੀਓਲੋਜੀਕਲੀ ਮੋਟੀਵੇਟਡ ਗਰੁੱਪਸ। ਉਹ ਹਿੰਦੂਤਵਾ ਦੀ ਆਈਡੀਓਲੋਜੀ, ਤੁਸੀਂ ਨਾਜ਼ੀਆਂ ਦੇ ਪੁੱਤਰੋ, ਤੁਸੀਂ ਹੋ ਜਿਹੜੇ ਆਈਡੀਓਲੋਜੀਕਲੀ ਮੋਟੀਵੇਟਡ ਹੋ। ਇਹ ਤਾਂ ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਤਾਂ ਸੱਚ ਦੀ ਗੱਲ ਕਰਦੇ ਨੇ। ਫਿਰ ਉਹ ਕਹਿੰਦਾ ਟੂ ਇਕੁਏਟ ਇੰਡੀਆ the world's largest constitutional democracy। ਬੜੀ ਤੁਹਾਡੀ constitutional democracy, 65 ਲੱਖ ਵੋਟਾਂ ਤੁਸੀਂ ਬਿਹਾਰ ਦੀਆਂ ਕੱਟ ਦਿੱਤੀਆਂ, ਵੋਟ ਚੋਰੀ ਦੇ ਨਾਲ ਤੁਸੀਂ ਜਿੱਤ ਰਹੇ ਹੋ, ਤੇ ਤੁਸੀਂ ਕਿਹੜੀ constitutional democracy ਹੋ? with robust judicial oversight। ਹਾਂ, ਜੁਡੀਸ਼ੀਅਲ ਓਵਰਸਾਈਟ। 41 ਸਾਲਾਂ ਤੋਂ ਤੁਸੀਂ ਸਿੱਖਾਂ ਨੂੰ ਇਨਸਾਫ ਦੇ ਦਿੱਤਾ ਨਵੰਬਰ 84 ਦਾ, ਔਰ 24 ਸਾਲਾਂ ਤੋਂ ਤੁਸੀਂ ਮੁਸਲਮਾਨਾਂ ਨੂੰ ਗੁਜਰਾਤ ਦਾ ਦੇ ਦਿੱਤਾ। ਤੁਹਾਡਾ ਰੋਬਸਟ ਜੁਡੀਸ਼ਰੀ ਹੈ। To authoritarian regimes notorious for extrajudicial actions is not only analytically flawed but serves to undermine global democratic values। ਉਹਨਾਂ ਨੂੰ ਇਹ ਹੈ ਜੀ ਕਿ ਸਾਨੂੰ ਇੰਡੀਆ ਨੂੰ ਇਕੁਏਟ ਕਰਤਾ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਥੱਲੇ, ਚਾਈਨਾ ਦੇ ਨਾਲ, ਰਸ਼ੀਆ ਦੇ ਨਾਲ, ਈਰਾਨ ਦੇ ਨਾਲ, ਟਰਕੀ ਦੇ ਨਾਲ। ਚਾਈਨਾ ਵੀ ਕਮਿਊਨਿਸਟ, ਰਸ਼ੀਆ ਵੀ ਕਮਿਊਨਿਸਟ, ਈਰਾਨ ਇਸਲਾਮਿਸਟ ਥਿਓਕ੍ਰੇਸੀ, ਟਰਕੀ ਆਪਣੇ ਕਿਸਮ ਦੀ ਡਿਕਟੇਟਰਸ਼ਿਪ। ਤੁਸੀਂ ਤਾਂ ਡੈਮੋਕ੍ਰੇਸੀ ਥੱਲੇ ਕੀਤਾ। ਇਹ ਚਾਰਾਂ ਨੇ ਕੀਤਾ। ਆਫ ਕੋਰਸ ਕੰਡੈਮਨੇਬਲ ਹੈ ਇਹਨਾਂ ਦਾ ਕੋਈ ਵੀ, ਲੇਕਿਨ ਜਿਹੜਾ ਸਭ ਤੋਂ ਵੱਡਾ ਤੁਹਾਡੇ ਤੇ ਇਹ ਆਂਦਾ ਹੈ ਵੀ ਇੰਡੀਆ ਨੇ ਤਾਂ ਇਨ ਦਾ ਨੇਮ ਆਫ ਡੈਮੋਕ੍ਰੇਸੀ ਕੀਤਾ ਔਰ ਤੁਸੀਂ ਬਾਹਰਲੀ ਧਰਤੀ ਦੇ ਉੱਤੇ ਆ ਕੇ ਕੀਤਾ। ਔਰ ਫਿਰ ਇਹਨਾਂ ਨੇ ਕਿਹਾ ਜੀ ਰਿਪੋਰਟ ਜਿਹੜੀ ਹੈ ਉਹ ਜਿਹੜੀ TNR ਨੈਰੇਟਿਵ ਅਗੇਂਸਟ ਇੰਡੀਆ ਹੈ, ਇਹਨੂੰ ਪ੍ਰੋਪੇਗੇਟਡ ਬਾਈ ਏ ਕੋਲੀਸ਼ਨ ਆਫ ਆਈਡੀਓਲੋਜੀਕਲੀ ਮੋਟੀਵੇਟਡ NGOs
advocacy networks and certain state actors certain state actors ਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਣਗੇ ਕਿ ਜੀ ਇਹ ਤਾਂ NGOs ਦੂਸਰੀਆਂ ਤੀਸਰੀਆਂ ਕਰ ਰਹੇ ਨੇ, ਔਰ ਜਿਹੜਾ ਉਹਨਾਂ ਦਾ ਜਨਰਲ ਸੈਕਟਰੀ ਹੈ ਦੀਪਾ ਕਾਰਥਿਕ, ਇਹ ਲੇਡੀ ਵੀ ਹੋ ਸਕਦੀ ਹੈ, ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ TNR ਦਾ ਨੈਰੇਟਿਵ ਹੈ ਇਹਦਾ ਪ੍ਰੋਫਾਊਂਡ ਐਂਡ ਚਿਲਿੰਗ ਇੰਪੈਕਟ ਔਨ ਇੰਡੀਅਨ ਐਂਡ ਹਿੰਦੂ ਡਾਇਸਪੋਰਾ ਕਮਿਊਨਿਟੀਜ਼ ਵਰਲਡ ਵਾਈਡ, ਇਹ ਦੁਨੀਆ ਭਰ ਦੀਆਂ ਹਿੰਦੂ ਕਮਿਊਨਿਟੀਜ਼ ਦੇ ਉੱਤੇ ਇਹਦਾ ਬਹੁਤ ਮਾੜਾ ਅਸਰ ਪਿਆ। ਇਟ ਫੋਸਟਰਸ ਸਸਪੀਸ਼ਨ, fuels hate crimes and threatens to break our deep cultural and civilization ties with our homeland, ਕਿ ਸਾਡੀਆਂ ਤਾਂ ਟਾਈਜ਼ ਟੁੱਟ ਗਈਆਂ ਹੋਮਲੈਂਡ ਨਾਲ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਕਿੰਨਾ ਇਨਵੈਸਟ ਕਰ ਰਹੇ ਨੇ ਇਸ ਪ੍ਰੋਪੇਗੈਂਡੇ ਦੇ ਉੱਤੇ, ਔਰ ਉਹਨਾਂ ਨੇ ਫਿਰ ਜਿਹੜਾ ਇਹਨਾਂ ਕਿਹਾ ਕਿ ਹਿੰਦੂ, ਹੁਣ ਇਨਫੈਕਟ ਇਹ ਸਾਰੀ ਕਹਾਣੀ ਦੇ ਕੇ ਇਨ ਦਾ ਐਂਡ ਉਹ ਇੱਥੇ ਪਹੁੰਚੇ। ਹਿੰਦੂ ਪੈਕਟ ਹੈਜ਼ ਐਕਟਿਵਲੀ ਅਪੋਜ਼ਡ ਕੈਲੀਫੋਰਨੀਆ SB 509, a TNR bill. Deepti Mahajan, president of Hindu Pact, emphasized that SB 509 as written functions like a Trojan horse. ਇਹ Trojan horse ਅਸੀਂ explain ਕੀਤਾ ਸੀ Trojan horse ਕੀ ਹੁੰਦਾ ਹੈ, under the guise of community protection। ਹੁਣ ਕਿਉਂਕਿ ਇਹ ਹੈ ਤਾਂ ਕਮਿਊਨਿਟੀ ਨੂੰ ਪ੍ਰੋਟੈਕਟ ਕਰਨ ਦਾ ਕਿ ਭਾਈ ਕੋਈ ਵੀ ਬਾਹਰਲੀ ਹਕੂਮਤ ਜਾਂ ਉਹਨਾਂ ਦਾ ਕਰਿੰਦਾ ਇੱਥੇ ਕਿਸੇ ਨੂੰ ਹਰਾਸ ਨਾ ਕਰੇ। It risks enabling profiling and discrimination against American Hindus, casting suspicion over our cultural and civic activities, ਕਿ ਸਾਡੀਆਂ ਜਿਹੜੀਆਂ ਸੱਭਿਆਚਾਰਕ ਔਰ ਦੂਸਰੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਉੱਤੇ ਸ਼ੱਕ ਖੜਾ ਕਰਦਾ ਹੈ। ਇਹ ਡਿਸਕਰੇਜ ਕਰੇਗਾ ਸਾਡੀਆਂ ਡੈਮੋਕ੍ਰੈਟਿਕ ਪ੍ਰੋਸੈਸਿਸ ਨੂੰ, ਔਰ ਅਸੀਂ ਅਰਜ ਕਰਦੇ ਹਾਂ ਇਲੈਕਟਿਡ ਆਫੀਸ਼ੀਅਲਸ ਨੂੰ ਕਿ ਟੂ ਰਿਜੈਕਟ ਸੱਚ ਪੋਲੀਟੀਸਾਈਜ਼ ਪੋਲਿਸੀ ਇਨੀਸ਼ੀਏਟਿਵ, ਕਿ ਇਹਨੂੰ ਰਿਜੈਕਟ ਕੀਤਾ ਜਾਏ। ਸੋ ਇਹ ਸਾਰੀ ਖੇਡ ਇਸ TNR ਦੇ ਅਗੇਂਸਟ ਜਿਹੜਾ SB 509 ਹੈ ਉਹਨੂੰ ਫੇਲ ਕਰਨ ਦੇ ਲਈ ਵੀ ਹੈ, ਔਰ ਵੀ ਹੋਪ ਕਿ ਇਸ ਵਾਰ ਜੋ ਕੰਮ ਇਹਨਾਂ ਨੇ ਕਾਸਟ ਬੇਸਡ ਬਿੱਲ ਨੂੰ ਗਵਰਨਰ ਤੋਂ ਵੀਟੋ ਕਰਕੇ ਕੀਤਾ ਸੀ ਉਸ 'ਚ ਕਾਮਯਾਬ ਨਾ ਹੋਣ। ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਸਾਡਾ ਦੁਸ਼ਮਣ ਕਿਸ ਹੱਦ ਤੱਕ, ਇਕੱਲੀ ਇਹ ਨਹੀਂ ਵੀ ਇੰਡੀਅਨ ਸਟੇਟ ਜਿਹੜੀ ਹੈ ਉਹ ਸਾਨੂੰ ਇੱਥੇ ਵੀ ਟਾਰਗੇਟ ਕਰ ਰਹੀ ਹੈ, ਪਰ ਇਸ ਕਿਸਮ ਦੀਆਂ ਸੰਸਥਾਵਾਂ, ਉਹ ਹਿੰਦੂ ਅਮਰੀਕਨ ਫਾਊਂਡੇਸ਼ਨ ਹੋਏ, ਉਹ ਹਿੰਦੂ ਪੈਕਟ ਹੋਏ, ਜਾਂ ਕੱਲ੍ਹ ਨੂੰ ਕਿਸੇ ਹੋਰ ਨਾਂ ਥੱਲੇ ਖੜਾ ਕਰਨ, ਇਹਨਾਂ ਦਾ ਅਸਲ ਮੰਤਵ ਕੀ ਹੈ ਉਹ ਸਭ ਦੇ ਸਾਹਮਣੇ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਐਂਡ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਸਰਕਾਰ ਨੇ ਭਾਰਤ ਤੇ ਇਹ ਇਲਜ਼ਾਮ ਲਗਾਇਆ ਹੈ ਕਿ ਭਾਰਤ ਦੀ ਧਰਤੀ ਤੋਂ ਬੰਗਲਾਦੇਸ਼ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ,
ਔਰ ਭਾਰਤ ਸਰਕਾਰ ਸ਼ੇਖ ਹਸੀਨਾ ਦੀ ਆਵਾਮ ਲੀਗ ਦੀ ਪੁਸ਼ਟਪਨਾਹੀ ਕਰ ਰਹੀ ਹੈ। ਸੋ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਹ ਦੋਸ਼, ਇਸ ਜਿਹੜਾ ਦੋਸ਼ ਹੈ, ਇਸ ਨੂੰ ਨਕਾਰਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਸਾਰੀਆਂ ਦਿਲਚਸਪ ਡਿਵੈਲਪਮੈਂਟਸ ਸਾਡੇ ਖਿੱਤੇ 'ਚ ਹੋ ਰਹੀਆਂ ਨੇ ਔਰ ਜ਼ਾਹਰ ਹੈ ਵੀ ਅਸੀਂ ਜਦੋਂ TV 84 ਦੇ ਨੁਕਤਾ ਨਿਗਾਹ ਤੋਂ ਕਿਸੇ ਵੀ ਇਸ਼ੂ ਨੂੰ ਦੇਖਦੇ ਹਾਂ ਤੇ ਸਾਡੇ ਸਾਹਮਣੇ ਇਹੀ ਹੈ ਕਿ ਵੀ ਖਾਲਿਸਤਾਨ ਦੀ ਕਾਇਮੀ ਦੇ ਵਿੱਚ ਜਾਂ ਖਾਲਿਸਤਾਨ ਦੀ ਮੰਜ਼ਿਲ ਨੂੰ ਨੇੜੇ ਲਿਆਉਣ 'ਚ ਇਹ ਸਾਰੀਆਂ ਡਿਵੈਲਪਮੈਂਟਸ ਜੋ ਹੋ ਰਹੀਆਂ ਨੇ, ਕਿਵੇਂ ਇਹ ਸਹਾਈ ਹੋ ਸਕਦੀਆਂ ਨੇ ਜਾਂ ਕਿਵੇਂ ਅਲਟੀਮੇਟਲੀ ਇਹ ਉਸ ਭਾਰਤ ਦੇ ਸਾਰੇ ਸਟਰਕਚਰ ਨੂੰ ਬਖੇਰ ਸਕਦੀਆਂ ਨੇ। ਬੰਗਲਾਦੇਸ਼ ਦੇ ਵਿੱਚ ਜਦੋਂ ਇਨਕਲਾਬ ਵਾਪਸ ਆਇਆ, ਸ਼ੇਖ ਹਸੀਨਾ ਜਿਹੜੀ ਪਪਟ ਸੀ ਰਾਹ ਦੀ, ਜਿਸ ਨੂੰ ਜ਼ਬਰਦਸਤੀ ਜਿਹੜਾ ਹੈ ਉਹ ਵੋਟਾਂ ਪਵਾ ਕੇ ਭਾਰਤੀ ਰਾਜ ਜਿਤਾਉਂਦੀ ਰਹੀ, ਆਲ ਆਫ ਏ ਸਡਨ ਜਿਹੜੀ ਤਬਦੀਲੀ ਉਸ ਖਿੱਤੇ ਦੇ ਵਿੱਚ ਹੋਈ, ਸਟੂਡੈਂਟਸ ਉੱਠੇ ਔਰ ਵਿਦਨ 24 ਆਵਰਸ ਉਹਨੂੰ ਮੁਲਕ ਛੱਡ ਕੇ ਭੱਜਣਾ ਪਿਆ। ਕੋਈ ਬਾਹਰਲੇ ਵੀ ਕਿਸੇ ਮੁਲਕ ਨੇ ਜਿਹੜਾ ਉਹ ਸ਼ੈਲਟਰ ਨਹੀਂ ਦਿੱਤੀ ਔਰ ਇੰਡੀਆ 'ਚ ਉਹਨੂੰ ਬਿਠਾ ਕੇ ਇਵੇਂ ਹੀ ਬੰਗਲਾਦੇਸ਼ ਦੇ ਖਿਲਾਫ ਪ੍ਰੋਪੇਗੈਂਡਾ ਕਰਵਾਇਆ ਜਾ ਰਿਹਾ। ਜਿਹੜੀ ਹਕੂਮਤ ਬੇਸ਼ੱਕ ਇੰਟਰਿਮ ਗਵਰਨਮੈਂਟ ਹੈ, ਆਉਣ ਵਾਲੇ ਦਿਨਾਂ 'ਚ ਚੋਣਾਂ ਹੋਣੀਆਂ ਨੇ, ਲੇਕਿਨ ਜੋ ਕੁਛ ਦਲਾਈ ਲਾਮੇ ਨੂੰ ਬਿਠਾ ਕੇ ਤਿੱਬਤ ਦੇ ਖਿਲਾਫ ਜਿੱਤੇ 'ਚ ਬਹੁਤੇ ਕਾਮਯਾਬ ਨਹੀਂ ਹੋਏ, ਉਹ ਹੁਣ ਇਹ ਕੰਮ ਕਰ ਰਹੇ ਨੇ। ਪਰ ਇਸ ਸਾਰੇ ਨਾਲ ਇੱਕ ਗੱਲ ਸਾਹਮਣੇ ਆਈ ਕਿ ਨਾਰਥ ਈਸਟ ਦੇ ਵਿੱਚ ਬਹੁਤ ਕੁਛ ਬਦਲਿਆ ਤੇਜ਼ੀ ਨਾਲ। ਬੰਗਲਾਦੇਸ਼ ਨੇ ਚੀਨ ਦੇ ਨਾਲ ਜਿੱਥੇ ਆਪਣੇ ਸਬੰਧ ਬਣਾਏ, ਪਾਕਿਸਤਾਨ ਦੇ ਨਾਲ ਤੇਜ਼ੀ ਨਾਲ ਸਬੰਧ, ਟ੍ਰੇਡ ਵੀ ਇਸਟੈਬਲਿਸ਼ ਹੋਇਆ ਔਰ ਉੱਥੇ ਜਿਹੜੀਆਂ ਨਾਰਥ ਈਸਟ ਦੀਆਂ ਖਾਸ ਤੌਰ 'ਤੇ ਨਾਗਾਲੈਂਡ ਔਰ ਦੂਸਰੀਆਂ ਮੂਵਮੈਂਟ ਸੀ ਜਿਸ ਨੂੰ ਭਾਰਤ ਨੇ ਬੰਗਲਾਦੇਸ਼ ਨਾਲ ਹੀ, ਕਿਉਂਕਿ ਬਾਰਡਰ ਲੱਗਦਾ ਹੈ, ਉਹਨਾਂ ਦੇ ਲਈ ਐਸਕੇਪ ਰਾਊਟ ਵੀ ਉਹੀ ਸੀ, ਉਹਨਾਂ ਨੂੰ ਦਬਾ ਦਿੱਤਾ ਸੀ, ਉਹ ਮੁੜ ਕੇ ਖੜੀਆਂ ਹੋ ਗਈਆਂ। ਹੁਣ ਇੰਡੀਆ ਨੂੰ ਇਹ ਲੱਗਦਾ ਹੈ ਕਿ ਵੀ ਇਹ, ਔਰ ਬੰਗਲਾਦੇਸ਼ ਦੇ ਜਿਹੜੇ ਐਡਵਾਈਜ਼ਰ ਐਜ਼ ਏ ਪ੍ਰੈਜ਼ੀਡੈਂਟ ਹੀ ਜਿਨ੍ਹਾਂ ਦਾ ਰੋਲ ਹੈ ਮੁਹੰਮਦ ਯੂਨਸ, ਉਹਨਾਂ ਨੇ ਤਾਂ ਚਾਈਨਾ ਦੇ ਬਿਜ਼ਨਸ ਡੈਲੀਗੇਸ਼ਨ ਦੇ ਸਾਹਮਣੇ ਕਿਹਾ, ਆਓ ਅਸੀਂ ਬੇ ਆਫ ਬੰਗਾਲ ਦੇ ਸਿਰ 'ਤੇ ਬੈਠੇ ਹਾਂ ਔਰ ਇਹ ਸਾਰਾ ਤੁਹਾਡਾ ਹੀ ਹੈ ਇਲਾਕਾ। ਸੋ ਮਤਲਬ ਇਹ ਸੀ ਕਿ ਜਦੋਂ ਇਹ ਕਿਹਾ ਜਾਂਦਾ ਵੀ ਚਿਕਨ ਨੈਕ ਔਰ ਦੂਸਰਾ ਔਰ ਸਿਲੀਗੁੜੀ, ਉਸ ਚਿਕਨ ਨੈਕ ਦੇ ਨੇੜੇ ਜਿਹੜਾ ਏਅਰਪੋਰਟ ਅਬੈਂਡਨਡ ਸੀ ਫॉर ਅ ਲੌਂਗ ਟਾਈਮ, ਸੈਕੰਡ ਵਰਲਡ ਵਾਰ ਦੇ ਪੀਰੀਅਡ ਦਾ, ਉਹਨੂੰ ਡਿਵੈਲਪ ਕਰਨ ਦੀ ਲਾਈਨ ਆਈ। ਲੇਕਿਨ ਭਾਰਤ ਨੂੰ ਇਹ ਲੱਗਦਾ ਹੈ ਵੀ ਬੰਗਲਾਦੇਸ਼ ਦੇ ਵਿੱਚ ਜਦੋਂ ਤੱਕ ਤੁਸੀਂ ਇੰਟਰਫੀਅਰੈਂਸ ਕਰਕੇ ਉੱਥੇ ਕੁਝ ਤਬਦੀਲੀ ਨਹੀਂ ਕਰਦੇ ਜਿਹੜੀ ਕਿ ਪ੍ਰੋ ਇੰਡੀਆ ਹੋਏ, ਇਹ ਸਾਰਾ ਨਾਰਥ ਈਸਟ ਹੱਥੋਂ ਜਾ ਸਕਦਾ। ਔਰ ਇਸ ਦੇ ਉੱਤੇ ਹੁਣ ਇਹ ਸ਼ੇਖ ਹਸੀਨਾ ਨੂੰ ਪ੍ਰਮੋਟ ਵੀ ਕਰ ਰਹੇ ਨੇ, ਪੈਸੇ ਵੀ ਜੋ ਰਾਹ ਦਾ ਤੌਰ ਤਰੀਕਾ ਹੈ। ਬੰਗਲਾਦੇਸ਼ ਨੇ ਆਫੀਸ਼ੀਅਲ ਸਟੇਟਮੈਂਟ ਜਿਹੜੀ ਆ ਉਹਨਾਂ ਦੀ ਮਿਨਿਸਟਰੀ ਆਫ ਫੋਰਨ ਅਫੇਅਰਸ ਨੇ ਦਿੱਤੀ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਹੈ, ਅਸੀਂ ਇਹ ਵਾਰਨ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਬਹੁਤ ਸਾਰੇ ਅਵਾਮੀ ਲੀਗ ਦੇ ਐਂਟੀ ਬੰਗਲਾਦੇਸ਼ ਲੀਡਰ ਨੇ ਉਹ ਭਾਰਤ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਨੂੰ ਭਾਰਤ ਸਰਕਾਰ ਪੁਸ਼ਤਪਨਾਹ ਕਰ ਰਹੀ ਹੈ, ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਨੇ ਜਿਹੜੇ ਅਗੇਂਸਟ, ਜਿਹੜੀ ਉਹਨਾਂ ਨੇ ਕ੍ਰਾਈਮ ਕੀਤੇ ਨੇ ਅਗੇਂਸਟ ਹਿਊਮੈਨਿਟੀ, ਉਹ ਇੰਡੀਅਨ ਟੈਰੀਟਰੀ 'ਤੇ ਰਹਿ ਰਹੇ ਨੇ। ਔਰ ਇਹ ਜਿਹੜਾ ਉਹਨਾਂ ਨੂੰ, ਉਹਨਾਂ ਸੀਨੀਅਰ ਲੀਡਰਸ ਨੂੰ ਜਿਨ੍ਹਾਂ ਨੂੰ ਬੰਗਲਾਦੇਸ਼ ਬੈਨ ਕੀਤਾ ਹੋਇਆ, ਉਹ ਦਿੱਲੀ ਦੇ ਪ੍ਰੈਸ ਕਲੱਬ ਤੱਕ ਵੀ ਪਹੁੰਚਦੇ ਨੇ। ਉੱਥੇ ਪਿਛਲੇ ਦਿਨਾਂ 'ਚ ਉਹਨਾਂ ਨੇ ਡਿਸਟਰੀਬਿਊਟ ਕੀਤੇ ਨੇ ਬੁਕਲੈਟ ਔਰ ਹੋਰ ਵੀ ਬਹੁਤ ਸਾਰਾ ਉਹਨਾਂ ਨੇ ਉਹ ਲੋਕਾਂ ਤੱਕ ਪਹੁੰਚ ਕਰ ਰਹੇ ਨੇ। ਔਰ ਇਹ ਸੈਵਰਲ ਰਿਪੋਰਟਸ ਇਨ ਇੰਡੀਅਨ ਮੀਡੀਆ ਅਫਰਮ increasing overtures of the party while being on the Indian soil। ਉਹਨੂੰ ਵਾਰਨ ਕੀਤਾ ਇੰਡੀਅਨ ਗਵਰਨਮੈਂਟ ਨੂੰ ਕਿ ਇਹ ਬੰਦ ਕਰੋ। ਔਰ ਇਹ ਜਿਹੜੀ ਪੋਲੀਟੀਕਲੀ ਐਕਟੀਵਿਟੀ ਦਾ ਕੈਂਪੇਨ ਹੈ, ਇਹ ਨਾ ਬੰਗਲਾਦੇਸ਼ ਦੇ ਇੰਟਰਸਟ 'ਚ ਹੈ ਅਤੇ ਨਾ ਹੀ ਇੰਡੀਆ ਦੇ, ਕਿਉਂਕਿ ਇਹਦੇ ਨਾਲ ਸਾਡੀ ਰਿਲੇਸ਼ਨਸ਼ਿਪ ਹੋਰ ਵੀ ਵਰਸਟ ਹੋਏਗੀ। ਔਰ ਇਹ ਜਿਹੜਾ ਦਿਸ ਡਿਵੈਲਪਮੈਂਟ ਆਲਸੋ ਰਿਸਕਸ ਅਪ ਹੋਲਡਿੰਗ ਦਾ ਗੁੱਡ ਨੇਬਰਲੀ ਰਿਲੇਸ਼ਨਸ ਵਿਦ ਇੰਡੀਆ ਡਰਿਵਨ ਬਾਈ ਮਿਊਚੁਅਲ ਟਰਸਟ ਐਂਡ ਮਿਊਚੁਅਲ ਰਿਸਪੈਕਟ। ਕਿ ਚੰਗੇ ਰਿਲੇਸ਼ਨਸ਼ਿਪ ਤਾਂ ਫੇਥ ਔਰ ਇਤਬਾਰ ਦੇ ਉੱਤੇ ਹੁੰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਇਹ ਵੀ ਹੋ ਸਕਦਾ, ਦਿਸ ਮੇ ਆਲਸੋ ਟ੍ਰਿਗਰ ਪਬਲਿਕ ਸੈਂਟੀਮੈਂਟ ਇਨ ਬੰਗਲਾਦੇਸ਼ which may in turn impact the ongoing efforts of the two countries in further enhancing the relationship between the two closest neighbors। ਕਿ ਵੀ ਅਸੀਂ ਜੇ ਕੋਈ ਰਿਲੇਸ਼ਨਸ਼ਿਪ ਵੀ ਇੰਪਰੂਵ ਕਰਨੀ ਹੈ ਤਾਂ ਜੋ ਤੁਸੀਂ ਕਰ ਰਹੇ ਹੋ ਉਹਨਾਂ ਨੂੰ ਐਨਕਰੇਜ ਕਰਕੇ। ਔਰ ਉਹਨਾਂ ਨੇ ਕਿਹਾ ਵੀ the government of Bangladesh therefore would urge upon government of India to take immediate steps to ensure
that no anti-Bangladesh activity is undertaken by any Bangladeshi national from being on the Indian soil, including not permitting or supporting any such activities in any manner, and an immediate closure of political office of banned Bangladesh Awami League on the Indian soil. ਕਿ ਤੇ ਪਾਬੰਦੀ ਲਾਓ, ਕੋਈ ਐਕਟੀਵਿਟੀ ਨਹੀਂ। ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਫੌਰਨ ਇਸ ਦੇ ਉੱਤੇ ਆਪਣੀ ਪ੍ਰੈਸ ਸਟੇਟਮੈਂਟ ਦੇ ਕੇ ਇਹਨੂੰ ਡਿਨਾਈ ਕੀਤਾ। ਉਹਨਾਂ ਨੇ ਕਿਹਾ ਜੀ ਸਾਨੂੰ ਨਹੀਂ ਪਤਾ ਵੀ ਸਾਡੀ ਧਰਤੀ ਤੋਂ ਕੁਛ ਐਸਾ ਹੋ ਰਿਹਾ, ਰਾਦਰ ਅਸੀਂ ਜਿਹੜੀ ਹੈ ਇਹ ਚਾਹਾਂਗੇ ਕਿ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਨੇ ਬੰਗਲਾਦੇਸ਼ ਦੇ ਵਿੱਚ ਉਹ ਫ੍ਰੀ ਫੇਅਰ ਅਤੇ ਇਨਕਲੂਸਿਵ ਹੋਣ, ਤਾਂ ਕਿ ਜਿਹੜਾ ਹੈ ਉਹ ਲੋਕਾਂ ਦਾ ਮੈਂਡੇਟ ਹੋਏ। ਸੋ ਮਤਲਬ ਇਹ ਹੈ ਕਿ ਬੰਗਲਾਦੇਸ਼ ਔਰ ਭਾਰਤ ਦੀ ਰਿਲੇਸ਼ਨਸ਼ਿਪ ਜਿਸ ਡਿਟੀਰੀਓਰੇਸ਼ਨ ਲੈਵਲ 'ਤੇ ਪਹੁੰਚ ਚੁੱਕੀ ਹੈ, ਸਾਡੇ ਇੱਕ ਵੀਰ ਆਬਜ਼ਰਵੇਸ਼ਨ ਸੈਂਟਰ ਦੀ ਆਈਡੀ ਤੋਂ ਸਾਨੂੰ ਲਿਖਦੇ ਨੇ, ਬਹੁਤ ਵਧੀਆ ਉਹਨਾਂ ਦੀਆਂ ਪਾਲਿਸੀ ਐਨਾਲਿਸਿਸ ਹੁੰਦਾ, ਔਰ ਇਹਨਾਂ ਡਿਵੈਲਪਮੈਂਟਸ ਦੇ ਉੱਤੇ ਉਹਨਾਂ ਦੀ ਬਰੀਫ ਲਿਖਤ ਹੈ। ਫਤਿਹ ਬੁਲਾ ਕੇ ਇਹਨਾਂ ਨੇ ਕਿਹਾ ਕਿ ਦੇਰ ਆਰ ਫੇਂਟ ਮਰਮਰ ਐਮੰਗਸ ਹਿੰਦੂਤਵਾ ਸਰਕਲਸ that China is asking Modi government for Sheikh Hasina to be handed over to Bangladesh। कि भाई ये मरमर सामने आ रही है, सुबाहट के की लफज होंदा है कि भाई चाइना ने इंडिया ਨੂੰ ਕਿਹਾ ਵੀ ਉਹਨੂੰ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਹਵਾਲੇ ਕਰ ਦਿਓ। This comes in light after Naga militants have recently intensified their struggle after a long time, and Manipur is still burning in Hindutva Maitai versus Christian Kuki internal civil war, where Kukis want to now separate from India, and some experts have been saying that Americans are still active in the region as alleged by Hasina herself earlier before her departure from Bangladesh, as well as General Munir threatening to attack eastern India in a potential conflict, plus Hindutva bravado of testing Agni missiles from Odisha in a indirect show of strength to Chinese while kowtowing to them at the same time just goes to show how out of place Hindutva foreign policy is at the moment। ਹੁਣ ਇਹ ਫਿਕਰਾ ਬਹੁਤ ਲੰਬਾ ਹੈ, ਲੇਕਿਨ ਇਹਦੇ 'ਚ ਬਹੁਤ ਗੱਲਾਂ ਉਹਨਾਂ ਨੇ ਕਹੀਆਂ। ਉਹਨਾਂ ਨੇ ਕਿਹਾ ਕਿ ਸ਼ੇਖ ਹਸੀਨਾ ਨੇ ਵੀ ਉੱਥੋਂ ਨਿਕਲਣ ਤੋਂ ਪਹਿਲੇ ਕਿਹਾ ਸੀ ਕਿ ਅਮਰੀਕਾ ਮੇਰੇ ਤੋਂ ਫਲਾਂ ਥਾਂ ਮੰਗਦਾ ਸੀ ਔਰ ਅਮਰੀਕਨ ਇੱਥੇ ਕ੍ਰਿਸਚਨ ਸਟੇਟ ਬਣਾਉਣਾ ਚਾਹੁੰਦੇ ਨੇ। ਔਰ ਉਹਨੇ ਆਬਜ਼ਰਵੇਸ਼ਨ ਸੈਂਟਰ ਦੀ ਆਬਜ਼ਰਵੇਸ਼ਨ ਹੈ ਕਿ ਵੀ ਇਸ ਵੇਲੇ ਨਾਗਾਲੈਂਡ ਔਰ ਨਾਗਿਆਂ ਦੇ ਵੀ ਬਿਆਨ ਆ ਗਏ, ਉੱਥੇ ਵੀ ਆਰਮਡ ਸਟਰਗਲ ਸ਼ੁਰੂ ਹੋ ਗਈ ਕਿਉਂਕਿ ਹੁਣ ਬੰਗਲਾਦੇਸ਼ ਉਹਨਾਂ ਦੀ ਸੈਂਚੁਰੀ ਬਣ ਸਕਦਾ ਹੈ। ਔਰ ਉਹਨਾਂ ਨੇ ਕਿਹਾ ਵੀ ਮਨੀਪੁਰ ਵਾਲੇ ਤਾਂ ਪਹਿਲਾਂ ਹੀ ਜਿਹੜੇ ਨੇ ਕੁਕੀ ਟਰਾਈਬ ਉਹਨਾਂ ਨੇ ਇੰਡੀਆ ਤੋਂ ਆਪਣੇ ਅੱਡ ਹੋਣ ਨੂੰ ਡਿਕਲੇਅਰ ਕੀਤਾ। ਔਰ ਉਹਨਾਂ ਨੇ ਕਿਹਾ ਵੀ ਈਵਨ ਪਾਕਿਸਤਾਨ ਦੇ ਜਨਰਲ ਮਨੀਰ ਨੇ ਵੀ ਕਿਹਾ ਸੀ ਵੀ ਅਸੀਂ ਹੁਣ ਜੇ ਅਟੈਕ ਕੀਤਾ ਤਾਂ ਈਸਟ ਤੋਂ ਕਰਾਂਗੇ। ਔਰ ਇੰਡੀਆ ਜਿਹੜਾ ਕਿ ਇਸ 'ਚ ਉਹਨਾਂ ਨੇ ਜਿਹੜੀ ਹੁਣ ਇੱਕ ਅਗਨੀ ਮਿਸਲ 6 ਕਿ ਕਿਹੜੀ ਉੜੀਸਾ ਤੋਂ ਲਾਂਚ ਕੀਤੀ ਹੈ ਵੀ ਇਹ ਸ਼ੋਅ ਆਫ ਸਟਰੈਂਥ ਕਰ ਰਹੇ ਨੇ, ਬਟ ਐਟ ਦਾ ਸੇਮ ਟਾਈਮ ਚੀਨ ਦੇ ਅੱਗੇ ਗੋਡੇ ਵੀ ਟੇਕੇ ਹੋਏ ਨੇ, ਕਾਊਟਾਓ ਵੀ ਕਰ ਰਹੇ ਨੇ। ਇਟ ਫੀਲਸ ਲਾਈਕ ਦੇ ਆਰ ਟਰਾਈਂਗ ਦੇਅਰ ਟਿਪੀਕਲ ਕਨਫਿਊਜ਼ਨ chaos card, but this time they are most likely going to get caught up in their own web of chaos and confusion। ਉਹਨਾਂ ਨੇ ਕਿਹਾ ਵੀ ਇਹ ਇੰਡੀਅਨ ਜ਼ਿਆਦਾ ਸਮਾਰਟ ਬਣ ਰਹੇ ਨੇ, ਇੱਕ ਪਾਸੇ ਸਲਾਮ ਕਰ ਰਹੇ ਨੇ, ਇੱਕ ਪਾਸੇ ਜਵਾਬਾਂ ਕਾਊਟਾਓ ਵੀ ਕਰ ਰਹੇ ਨੇ ਔਰ ਆਪਣਾ ਮਸਲ ਵੀ ਫਲੈਕਸ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਵੀ ਐਜ਼ ਗੁਰੂ ਸਾਹਿਬ ਪ੍ਰੋਕਲੇਮਸ ਇਨ ਆਸਾ ਦੀ ਵਾਰ ਐਂਡ ਡਾਕਟਰ ਅਮਰਜੀਤ ਸਿੰਘ ਜੀ ਆਫਟਨ ਕੋਟਸ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਇਹ ਗੁਰਬਾਣੀ ਦੀ ਕੋਟ ਹੈ ਕਿ ਵੀ ਇੱਕੋ ਵੇਲੇ ਜਾਂ ਤਾਂ ਤੁਸੀਂ ਕਾਊਟਾਓ ਕਰੋ ਨਹੀਂ ਜੀ, ਸਲਾਮ ਕਰੋ, ਝੁਕੋ, ਮੰਨੋ ਕਿ ਜੀ ਤੁਸੀਂ ਹਜ਼ੂਰ ਸਾਡੇ ਮਾਈ ਬਾਪ, ਤੇ ਜਾਂ ਫਿਰ ਅਕਾਊਂਟੇਬਿਲਟੀ ਮੰਗ ਕੇ ਬਰਾਬਰ ਅੱਖਾਂ 'ਚ ਅੱਖਾਂ ਪਾ ਕੇ ਪੁੱਛੋ ਕਿ ਵੀ ਗੱਲ ਕੀ ਹੈ। ਪਰ ਜੇ ਤੁਸੀਂ ਸਲਾਮ ਜਵਾਬ ਦੋਵੇਂ ਕਰੇ, ਦੋਨੋਂ ਰੱਖੋਗੇ ਤੇ ਮੁੱਢੋਂ ਕੁੱਥਾ ਜਾਏ, ਫਿਰ ਤੁਹਾਡੀ ਜੜ ਜਿਹੜੀ ਹੈ ਨਿਕਲ ਜਾਂਦੀ ਹੈ। ਸੋ ਅਸੀਂ ਆਬਜ਼ਰਵੇਸ਼ਨ ਸੈਂਟਰ ਜਿਹੜੇ ਵੀ ਵੀਰ ਜੀ ਨੇ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਬੜੀ ਜਿਹਨੂੰ ਕਹਿੰਦੇ ਨੇ ਕ੍ਰਿਸਪ ਐਨਾਲਿਸਿਸ ਉਹਨਾਂ ਦੀ ਇਸ ਬੰਗਲਾਦੇਸ਼ ਨਾਲ ਰਿਲੇਟਡ ਖਬਰ ਦੇ ਉੱਤੇ ਵੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਸੋਨਮਲ ਜੀ, ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਔਰ ਪਰਮਿੰਦਰ ਜੀ, ਨਰਿੰਦਰ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਹਾਂਜੀ ਨਰਿੰਦਰ ਸਿੰਘ ਅਗੈਨ ਔਰ ਸਿੰਘ ਮਨ ਜੀ ਔਰ ਜੈ ਜਿਹੜੇ ਬੋਨਾ ਜੀ ਔਰ ਇਸੇ ਤਰ੍ਹਾਂ ਹਰਮਨ ਪੰਨੂ ਜੀ ਔਰ ਫਿਰ ਇਸੇ ਤਰ੍ਹਾਂ ਜਿਹੜੇ ਨਰਿੰਦਰ ਸਿੰਘ ਜੀ ਕਹਿੰਦੇ ਸਾਡਾ ਹੱਕ ਸਿਰਫ ਤੇ ਸਿਰਫ ਖਾਲਸਾ ਰਾਜ ਦੀ ਪ੍ਰਾਪਤੀ ਐਟ ਐਵਰੀ ਕੋਸਟ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਰਾਜਵਿੰਦਰ ਕੌਰ ਜੀ, ਜਤਿੰਦਰ ਸਿੰਘ ਜੀ, ਰਾਜਵਿੰਦਰ ਸਿੰਘ ਜੀ ਵੀ
ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਡਾਕਟਰ ਸਾਹਿਬ। ਵਾਹਿਗੁਰੂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। is making all this happen to make a road to freedom of Khalistan। ਰਾਜਵਿੰਦਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਨਿਰੰਕਾਰ ਦੇ ਹੁਕਮ 'ਚ ਹੀ ਸਾਰੀ ਖੇਡ ਹੁੰਦੀ ਹੈ, ਔਰ ਜਦੋਂ ਕੁਝ ਬਦਲਣਾ ਹੁੰਦਾ ਹੈ ਉਸ ਕਿਸਮ ਦੇ ਹਾਲਾਤ ਉਸ ਖਿੱਤੇ ਤੇ ਬਣਨੇ ਸ਼ੁਰੂ ਹੋ ਜਾਂਦੇ ਨੇ, ਜਿਵੇਂ ਅੱਜ ਭਾਰਤ ਦਾ ਹਾਲ ਜੋ ਹੋ ਰਿਹਾ। ਹਰਜੋਤ ਮਾਲ ਜੀ, ਅਮਰਜੀਤ ਸਿੰਘ ਸਾਨੀ ਜੀ, ਰਾਜਨ ਪ੍ਰੀਤ ਜੀ ਵੀ, ਔਰ ਜਿਹੜੇ JS ਬਲ ਜੀ ਵੀ, ਔਰ ਇੰਦਰਪ੍ਰੀਤ ਸਿੰਘ ਜੀ ਵੀ, ਅਬਦੁਲ ਰਹੀਮ ਜੀ ਵੀ। ਵੈਰੀ ਇਨਫੋਰਮੇਟਿਵ ਕਨਵਰਸੇਸ਼ਨ, ਗੋਡ ਬਲੈਸ ਬੋਥ ਆਫ ਯੂ ਕਹਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਅਬਦੁਲ ਰਹੀਮ ਜੀ। ਔਰ ਜਗਦਾਰ ਸਿੰਘ ਗੋਲਡੀ ਜੀ ਵੀ, ਔਰ ਪਾਲ ਸਿੰਘ ਗਰੇਵਾਲ ਜੀ ਵੀ ਫਤਿਹ ਬੁਲਾਉਂਦੇ। ਮੁਹੰਮਦ ਜਾਕੂਬ ਜੀ ਕਹਿੰਦੇ ਨੇ ਕਿ ਇੰਡੀਅਨ ਗੁਜਰਾਤੀ ਜਿਹੜੇ ਨੇ ਹਮਦਾਨੀ ਅਗਰ न्यूयॉर्क सिटी का मेयर बन जाता है तो एक मिरेकल होगा। ਨਹੀਂ ਬਣ ਜਾਣਾ ਮੁਹੰਮਦ ਯਾਕੂਬ ਜੀ। ਅੱਜ ਦੀ ਡੇਟ 'ਚ ਅੰਟਿਲ ਅਨਲੈਸ ਕੋਈ ਹੋਰ ਨੈਫੇਰੀਅਸ ਕੋਈ ਭਾਣਾ ਨਾ ਵਰਤਾ ਦੇਣ ਜਿਹੜੇ ਦੂਸਰੇ ਲੋਕ ਨੇ। बिल्कुल। ਹਾਂਜੀ। जसबीर सिंह जी, मोहम्मद याकूब जी कहते हैं आप भी अब पंजाब पाकिस्तान यानी पाक पंजाब का टूर कर लें, दौरा कर लें, यू विल बी एज स्टेट गेस्ट डॉक्टर साहब। ਚਲੋ ਰੱਬ ਨੇ ਚਾਹਿਆ ਤਾਂ ਜ਼ਰੂਰ ਮੌਕਾ ਕਰੀਬ ਹੈ। ਹਾਂਜੀ। ਲੈਟ ਵੀ ਹੋਪ ਫॉर द ਬੈਸਟ। ਨਿਹੰਗ ਸਿੰਘ ਜੀ ਕਹਿੰਦੇ ਤੜੀ ਪਾਰ ਕਹਿੰਦੇ ਨੇ, ਔਰ ਪਰਮਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ, ਕਹਿੰਦੇ ਟੁਡੇ ਇਨ ਲੋਕ ਸਭਾ ਹੋਮ ਮਿਨਿਸਟਰ ਅਮਿਤ ਸ਼ਾਹ ਵਾਸ ਸਿਟਿੰਗ ਇਨ ਦਾ 5th row where MPs sit who don't have access to any current information। ਨਹੀਂ, ਇਹ ਪਤਾ ਹੈ ਵੀ ਦੋਨੋਂ ਸੈਸ਼ਨਸ ਲੋਕ ਸਭਾ ਵੀ ਰਾਜ ਸਭਾ 'ਚ ਵੀ, ਲੋਕ ਸਭਾ 'ਚ ਨਾਰਾ ਸੀ ਕਿ ਵੀ ਵੋਟ ਚੋਰ ਗੁੱਦੀ ਛੱਡੋ, ਤੇ ਅਮਿਤ ਸ਼ਾਹ ਬੈਠਾ ਸੀ ਰਾਜ ਸਭਾ 'ਚ। ਉਹਦੇ 'ਚ ਵੈਸੇ ਮੈਂ ਤਾਂ ਤੜੀ ਮਾਰ ਹੀ ਕਿਹਾ, ਸਾਡੇ ਵੀਰ ਨਿਹੰਗ ਸਿੰਘ ਤੜੀ ਪਾਰ ਕਹਿੰਦੇ ਨੇ ਵੀ ਤੜੀ ਪਾਰ ਜਿਹੜਾ ਹੈ ਉਸ ਨੂੰ ਗੋ। ਔਰ ਫਿਰ ਕਹਿੰਦੇ ਕਿ ਨਾਰਮਲੀ ਕੈਬਨਿਟ ਸਿਟਸ ਇਨ ਦਾ 4th row with access of full staff while he was sitting in 5th row he was ਪਰ ਉਹਨਾਂ ਦੇ ਮੈਂ ਉਹ ਵੀਡੀਓਜ਼ ਵੀ ਦੇਖੀਆਂ ਨੇ ਲੋਕ ਸਭਾ ਕਾਰਵਾਈ ਦੀਆਂ ਤੇ ਰਾਜ ਸਭਾ, ਚਿਹਰੇ ਉੱਡੇ ਹੋਏ ਨੇ ਇਸ ਵੇਲੇ। ਉਹਨਾਂ ਨੂੰ ਨਜ਼ਰ ਆ ਰਿਹਾ ਵੀ ਉਹਨਾਂ ਦਾ ਐਂਡ ਕਰੀਬ ਹੈ। ਔਰ ਫਿਰ ਇਸ ਤਰ੍ਹਾਂ ਰਾਜਵਿੰਦਰ ਸਿੰਘ ਔਰ ਬਿਲਾਲ ਅਹਿਮਦ ਜੀ ਵੀ ਸਾਨੂੰ ਹਲੋ ਕਹਿੰਦੇ ਨੇ, ਔਰ ਜੁਮਾ ਮੁਬਾਰਕ ਕਹਿੰਦੇ ਨੇ, ਔਰ ਪਾਕਿਸਤਾਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਇੰਦਰਜੀਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਦਿਖਦਾ ਹੈ ਕਈ ਵਾਰ ਹੁੰਦਾ ਨਹੀਂ। ਭਾਰਤ ਸਿਰਫ ਇਹ ਦਿਖਾ ਰਿਹਾ ਹੈ ਕਿ ਉਹ ਚੀਨ ਰੂਸ ਵੱਲ ਚਲਿਆ ਜਾਵੇਗਾ, ਔਰ ਪ੍ਰਿੰਟ ਮੀਡੀਆ ਤੋਂ ਪਤਾ ਲੱਗਦਾ ਪੂਰੀ ਤਰ੍ਹਾਂ ਹਾਲੇ ਇੱਕ ਪਾਸਾ ਨਹੀਂ ਹੈ। ਤੁਸੀਂ ਠੀਕ ਕਹਿ ਰਹੇ ਹੋ, ਲੇਕਿਨ ਜਿਸ ਤੇਜ਼ੀ ਦੇ ਨਾਲ ਉਹਨਾਂ ਨੇ ਆਪਣੀਆਂ ਹਰਕਤਾਂ ਕੀਤੀਆਂ ਨੇ, ਔਰ ਜਿਵੇਂ ਅਮਰੀਕਨ ਟ੍ਰੇਡ ਐਡਵਾਈਜ਼ਰ ਨੇ ਕਿਹਾ ਕਿ ਵੀ ਉਹਨਾਂ ਨੂੰ ਤਾਂ ਅਸੀਂ ਕਿਹਾ ਸੀ ਕਿ ਭਾਈ ਉਹ ਯੂਕਰੇਨ 'ਚ ਖੂਨ ਖਰਾਬਾ ਬੰਦ ਕਰਾਉਣ 'ਚ ਮਦਦ ਕਰਨ, ਉਹਨੂੰ ਨਾ ਦੇਣ ਰੂਸ ਨੂੰ, ਤਾਂ ਸ਼ੀ ਜਿਨਪਿੰਗ ਵੱਲ ਜਾ ਤੁਰੇ ਨੇ। और फिर इसी तरह जी गुरमीत सिंह बाजवा जी भी और मोहम्मद याकूब जी कहते हैं फिल्म मौला जट का बहुत मशहूर डायलॉग है कि मौले नू मौला ना मारे ता मौला नहीं मरदा। इसी तरह कहते सिख सिख ना मारे ता सिख नहीं मरदा। ਇਨਫੈਕਟ ਮੌਲਾ ਜੱਟ ਫਿਲਮ ਦਾ ਡਾਇਲੌਗ ਵੀ ਉਹਦਾ ਨਾਮ ਮੌਲਾ ਹੈ, ਦੂਸਰਾ ਮੌਲਾ ਮਾਲਕ ਨੂੰ ਕਹਿੰਦੇ ਰੱਬ ਦੇ ਲਈ, ਜਦੋਂ ਅਸੀਂ ਕਹਿੰਦੇ ਆ ਕਿ ਭਾਈ ਮੌਲਾ ਨਾ ਮਾਰੇ। ਔਰ ਇਹ ਤੁਸੀਂ ਠੀਕ ਕਹਿ ਰਹੇ ਹੋ, ਸਾਡੇ ਇਸ ਅਖਾਣ ਨੂੰ ਜਿਹੜਾ ਉਹ ਡਿਫਰੈਂਟਲੀ ਕਿਹਾ ਜਾਂਦਾ। ਉਹਦੇ 'ਚ ਇਹ ਹੈ ਵੀ ਸਿੱਖ ਨੂੰ ਮਾਰੇ ਸਿੱਖ ਜਾਂ ਮਾਰੇ ਕਰਤਾਰ, ਕਿ ਜਾਂ ਰੱਬ ਮਾਰ ਸਕਦਾ ਜਾਂ ਅਸੀਂ ਇੱਕ ਦੂਜੇ ਦੇ। ਇਹ ਮੇਰਾ ਖਿਆਲ ਹੈ ਜਿਹੜੇ ਵੀ ਜਾਂਬਾਜ਼ ਕਬੀਲੇ ਹੁੰਦੇ ਨੇ ਜਾਂ ਜਾਂਬਾਜ਼ ਕੌਮਾਂ ਹੁੰਦੀਆਂ ਨੇ, ਉਹਨਾਂ 'ਚ ਇਹ ਚਲਾਕ ਦੁਸ਼ਮਣ ਜਿਹੜਾ ਉਹ ਇਸ ਕਿਸਮ ਦਾ, ਔਰ ਕਿਤੇ ਨਾ ਕਿਤੇ ਇਸ ਦੇ ਵਿੱਚ ਜਿਹੜੇ ਮਾਰਖੋਰੇ ਜਾਂ ਜਾਂਬਾਜ਼ ਹੁੰਦੇ ਨੇ ਉਹਨਾਂ 'ਚ ਈਗੋ ਲੈਵਲ ਵੀ ਕਿਤੇ ਨਾ ਕਿਤੇ ਉਹਨਾਂ ਦਾ ਕੋਈ ਤਾਕਤ ਵਰਤ ਕੇ ਉਹ ਇੱਕ ਦੂਜੇ ਦੇ ਖਿਲਾਫ ਭੁਗਤ ਹੁੰਦੀ ਹੈ, ਜਿਵੇਂ ਅੱਜ ਵੀ ਇਸ ਨੂੰ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਇਸਤੇਮਾਲ ਕਰ ਰਹੀ ਹੈ। ਔਰ ਕਹਿੰਦੇ ਦੋਸਤ ਸਿੱਖਸ ਹੂ ਆਰ ਪ੍ਰੋ ਇੰਡੀਆ ਸੁਣ ਲਓ ਕਿ ਖਾਲਿਸਤਾਨ ਤੋਂ ਬਣ ਕੇ ਹੀ ਰਹੇਗਾ। ਉਹ ਤਾਂ ਨਾਲ ਹੀ ਰਹਿਣੇ ਨੇ ਜੀ, ਜਿਹੜੇ ਡਿਨਾਈਲ ਵਾਲੇ ਵੀ ਨੇ, ਮੁੜ ਕੇ ਇਹਨਾਂ ਨੇ ਸਭ ਤੋਂ ਮੂਹਰੇ ਬੈਠੇ ਹੋਣੇ ਆ ਕੇ। और इसी तरह इंद्रजीत सिंह संधू जी भी, और फिर इसी तरह गुरप्रकाश सिंह जी भी, इंद्रजीत कौर जी भी, मियाँ सरवर जी कहते डॉक्टर साहब माई फादर यूज टू से राह पिया जानिए तो वाह पिया जानिए।
about dirty habits of Hindus. ਬਿਲਕੁਲ ਇਹ ਬੜਾ ਬਿਲਕੁਲ ਠੀਕ ਅਖਾਣ ਟੁਕਦਾ ਜੀ ਔਰ ਇਸੇ ਤਰ੍ਹਾਂ ਹਰਮਨ ਪੰਨੂ ਜੀ ਵੀ, ਨਰਿੰਦਰ ਸਿੰਘ ਜੀ, ਵੀ ਵਿਲ ਗੈਟ ਖਾਲਸਾ ਟੁਡੇ ਟੁਮਾਰੋ, ਸੈਯਦ ਸਾਜਦ ਜਾਵੇਦ ਜੀ ਵੀ ਕਹਿੰਦੇ ਨੇ ਕਿ ਖਾਲਿਸਤਾਨ ਇਜ਼ ਦਾ ਰਾਈਟ ਆਫ ਸਿੱਖ ਕਮਿਊਨਿਟੀ। ਸਿੰਘ ਕਰਚਾ ਜੀ ਵੀ, ਨੁੱਪਾ ਜੀ ਵੀ ਔਰ ਫਿਰ ਨਰਿੰਦਰ ਸਿੰਘ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।